ਥਰਮੋਸ ਦੀ ਚਾਲੂ ਨਹੀਂ ਹੋ ਰਿਹਾ ਕਮਰੇ ਕੀ ਗੱਲ ਬਣੀ ਇਹ ਤਸੱਲੀ ਹੈ ਵੀ ਇਦਾਂ ਹੀ ਨਿਕਲਣੀ ਤਸੱਲੀ ਅੱਗੇ ਇੱਕ ਦਿਨ ਬੜੇ ਮਰੱਬੇ ਆਂ ਇਹ ਕਰ ਜਾਣ ਉਹ ਯਾਰ ਠੰਡੀ ਹੋ ਜਾਣੀ ਉਹ ਇਹਦੇ ਚ ਤਾਂ ਹੈ ਹੀ ਨਹੀਂ ਪੈਪ ਦਾ ਤਾਂ ਹੈ ਨਹੀਂ ਪੈ ਨਹੀਂ ਤੇ ਪੈਪ ਤਾਂ ਹੈ ਨਹੀਂ ਉਹਦੇ ਕਿ ਵੱਡੇ ਹੋਟਲ 'ਚ ਗਿਆ ਨਾ ਓਹੋ ਉਹ ਕਿਤੇ ਉਹ ਧੋਣ ਲੱਗਿਆ ਕੱਢਿਆ ਤੇ ਉਹ ਵਿੱਚ ਪਾਇਆ ਹੀ ਨਹੀਂ ਇਹ ਚੱਕ ਕੇ ਪਾਲੋ ਕੈਮਰਾ ਪਰਾਂ ਨੂੰ ਕਰੀ ਚੱਕ ਕੇ ਪਾਲੋ ਜੀ ਵੀ ਇੱਕ ਬੰਦੇ ਕੋਲ ਨਾ ਦੁੱਧ ਆ ਅੱਛਾ ਜੀ ਫਰਜ਼ ਕਰ ਲਓ ਵੀ ਚਾਚੇ ਬੂਟੇ ਕੋਲ ਨਾ ਦੁੱਧ ਆ ਇਹ ਦੁੱਧ ਦੇਣਾ ਹੈ ਆਪਾਂ ਨੂੰ ਇੱਥੇ ਦੁੱਧ ਦੇਣਾ ਆ ਨੇ 1 ਕਿਲੋ ਆਪਾਂ ਨੂੰ ਤੇ ਬਰਤਨ ਆ ਇਹਦੇ ਕੋਲ ਇੱਕ 3 ਕਿਲੋ ਦਾ ਤੇ ਇੱਕ ਬਰਤਨ ਹੈਗਾ ਆ 5 ਕਿਲੋ ਦਾ ਇਹ ਆਪਾਂ ਨੂੰ ਕਿਲੋ ਦੁੱਧ ਕਿਵੇਂ ਦਊਗਾ ਕੁੱਟਣਗੇ ਮੈਨੂੰ ਹੁਣ ਦੇਖ ਭਾਤੀ ਇੰਨਾ ਨੁਕਸਾਨ ਕਰਦਾ ਜਰਦਾ ਚੀਨੀ ਚੌਲ ਹਰ ਸ਼ੈ ਗਈ ਹੈ ਨਾ ਗਰੀਬਾਂ ਦੀ ਇਹ ਤਾਂ ਮੈਨੂੰ ਕੁੱਟਣਗੇ ਤੇ ਉਹ ਮੁੰਡੇ ਇੱਕ ਨੂੰ ਕਹਿੰਦਾ ਓਏ ਹੋਰਾਂ ਆਇਆ ਕਿ ਉਹ ਵੱਜ ਕੇ ਜਾ ਕੇ 10 ਕਿਲੋ ਦੁੱਧ ਲੈ ਕੇ ਆ ਉਹਨੇ ਕਿਹਾ ਦੁੱਧ ਕੀ ਕਰਨਾ ਹੋ ਸਕਿਆ ਮੈਂ ਤੈਨੂੰ ਪਤਾ ਨਹੀਂ ਗੋਸ਼ਤ ਤੇ ਚਾਵਲਾਂ ਥੋੜਾ ਥੋੜਾ ਲਾਇਆ ਤੇ ਮੁੜ ਚਸਕਾ ਚੰਗਾ ਬਣ ਜਾਂਦਾ ਉਹ 10 ਕਿਲੋ ਦੁੱਧ ਲੈ ਉਹਨੇ ਲਾ ਕੇ ਵਿੱਚ ਸਿੱਟ ਦਿੱਤਾ ਜਦੋਂ ਵਿੱਚ ਸਿੱਟਿਆ ਨਾ ਉਹ ਖੀਰ ਬਣ ਗਈ ਉਹਨੇ ਖੀਰ ਬਣਾਤੀ ਜਦੋਂ ਖੀਰ ਬਣਾਤੀ ਰਾ ਕੇ ਖੀਰ ਤੇ ਜਦੋਂ ਰੋਟੀ ਲੱਗੇ ਨਾ ਵਰਤਾਨ ਤੇ ਚਮਚਾ ਭਰਿਆ ਵਿੱਚ ਭਰ ਕੇ ਤੇ ਪਲੇਟ 'ਚ ਪਾ ਕੇ ਇੱਕ ਵਾਰੀ ਚੱਖ ਕੇ ਕਹਿੰਦਾ ਐ ਤੇਰਾ ਭਲਾ ਹੋਵੇ ਤੇਰਾ ਆਂਦਾ ਸੱਟੀ ਮਤੰਜਣ ਤੇ ਆਈ ਤੇ ਬਣ ਖੀਰ ਗਈ ਹੈ ਤੁਹਾਡੇ ਨਸੀਬ ਵਾਹ ਬਈ ਵਾਹ ਕੀ ਬਾਤ ਇਹ ਤਾਂ ਇਦਾਂ ਜਿਵੇਂ ਮੋਤੀ ਚੂਰ ਲੱਡੂ ਨਹੀਂ ਹਾਏ ਹਾਏ ਹੁੰਦੇ ਵੀ ਇਦਾਂ ਹੀ ਚੱਕ ਕੇ ਖਾ ਲਈਏ ਐਦਾਂ ਹੀ अस्सलाम वालेकुम जी ਸਿਆਣੇ ਕਹਿੰਦੇ ਆ ਵੀ ਦੁੱਖ ਦਾ ਸਿਰ ਹੋਵੇ ਨਾ ਤੇ ਗੋਡਾ ਬੰਨਿਆ ਆਰਾਮ ਨਹੀਂ ਆਂਦਾ ਵੀ ਗੋਡੇ ਨੂੰ ਬੰਨ ਕੇ ਬਹਿ ਜਾ ਵੀ ਸਿਰ ਨੂੰ ਸਕੂਨ ਆਉ ਨਾ ਸਿਰ ਹੀ ਬੰਨਣਾ ਪਊ ਜਿੰਨੀ ਮਰਜ਼ੀ ਠੰਡੀ ਛਾਂ ਹੋਵੇ ਜਿੰਨੀ ਮਰਜ਼ੀ ਮਿੱਠੀਆਂ ਗੱਲਾਂ ਹੋਣ ਭੁੱਖ ਜਿਹੜੀ ਆ ਨਾ ਕੁਛ ਖਾਦਿਆਂ ਹੀ ਮੁੱਕਦੀ ਆ ਉਹ ਇਦਾਂ ਨਹੀਂ ਕੋ ਹੱਥ ਪੈਰ ਹਿਲਾਉਣਾ ਪੈਂਦਾ ਕੁਛ ਆ ਪਕਾਣੀ ਪੈਂਦੀ ਅੱਜ ਬੈਠੇ ਬੈਠੇ ਦਿਲ ਕੀਤਾ ਵੀ ਜਿਹੜੇ ਅਗੇਤਰੇ ਟਿੰਡੇ ਆ ਨਾ ਉਹ ਜਾ ਰਹੇ ਆ ਹੁਣ ਪਛੇਤਰੇ ਆਣਗੇ ਅਗੇਤਰੇ ਟਿੰਡਿਆਂ ਦਾ ਹੁਣ ਅਖੀਰ ਚੱਲ ਰਿਹਾ ਤੇ ਮੈਂ ਤੇ ਚਾਚੇ ਬੂਟੇ ਨੇ ਫਰਮਾਇਸ਼ ਕੀਤੀ ਆ ਰਾਣਾ ਸਾਹਿਬ ਨੂੰ ਰਾਣਾ ਸਾਹਿਬ ਬੈਠੇ ਇੱਧਰ ਉਹਨਾਂ ਨੂੰ ਫਰਮਾਇਸ਼ ਕੀਤੀ ਆ ਵੀ ਸਾਨੂੰ ਜਾਂਦੇ ਜਾਂਦੇ ਅਗੇਤਰੇ ਟਿੰਡੇ ਖਵਾ ਦਿਓ ਖਾਲਦ ਸਾਹਿਬ ਦੀ ਵੀ ਫਰਮਾਇਸ਼ ਸੀਗੀ ਇਹ ਤੇ ਉਹ ਟਿੰਡੇ ਰਾਣਾ ਸਾਹਿਬ ਕਰ ਰਹੇ ਤਿਆਰ ਜੀ ਰਾਣਾ ਸਾਹਿਬ ਹਾਂਜੀ ਤੁਹਾਡੇ ਸਪੀਕਰ ਲੱਗਾ ਹਾਂ ਲੱਗਾ ਅੱਛਾ ਜੀ ਸਾਨੂੰ ਟਿੰਡੇ ਕਿੱਦਾਂ ਪਕਾ ਕੇ ਕੋਈ ਖਸੂਸੀ ਤੌਰ ਤੇ ਕੋਈ ਖਵਾਓ ਇਹ ਬੜੇ ਸਪੈਸ਼ਲ ਟਿੰਡੇ ਆ ਅੱਛਾ ਜੀ ਹਾਂ ਇਹ ਜਿਹੜੇ ਆ ਨਾ ਕੱਟ ਕੇ ਨਹੀਂ ਟਿੰਡੇ ਸਾਬਤ ਟਿੰਡੇ ਆ ਜਿਸ ਤਰ੍ਹਾਂ ਮੁਰਗ ਮਸਲਮ ਨਹੀਂ ਹੈ ਇਹ ਭਰ ਟਿੰਡੇ ਕੇ? ਮਸਲਮ ਹੈ ਨਾ ਨਾ ਭਰ ਕੇ ਨਹੀਂ ਉਹ ਤਾਂ ਕਾਟਾ ਲੱਗ ਗਿਆ ਨਾ ਭਰਨੇ में ਕੱਟ ਨਹੀਂ ਲਾਣਾ ਤੇ ਕਹਿੰਦਾ ਪਕਾਣੇ ਹੈ ਕਹਿੰਦਾ ਕੱਟਣੇ ਹੈ ਹੀ ਨਹੀਂ ਨਾ ਨਾ ਭਰਨੇ ਅੱਛਾ ਨਾ ਕੱਟਣੇ ਵੀ ਸਬੂਤੇ ਪਕਾਣੇ ਅੱਜ ਛੁੱਟੀ ਰਾਣੇ ਮੌਜਾਂ ਕਰੇ ਜਿੱਦਾਂ ਇਹਦਾ ਦਿਲ ਅੱਜ ਪਕਾ ਲੈ ਇਹ ਇੰਨੀ ਜ਼ਿੰਦਗੀ ਹੋ ਗਈ ਇਦਾਂ ਸਬੂਤੇ ਖਾਦੇ ਜੇ ਤਾਂ ਟਿੰਡੇ ਹੋਣ ਵੱਡੇ ਵੱਡੇ ਹਾਂ ਹਾਂ ਤੇ ਉਹ ਤਾਂ ਨਹੀਂ ਬਣਦੇ ਸਬੂਤੇ ਉਹ ਤਾਂ ਕਦੇ ਨਹੀਂ ਖਾਏ ਤੇ ਜੇ ਹੋਣ ਹੀ ਇਹਨਾਂ ਨੇ ਫਿਰ ਕਟਿਆਂ ਜਿਹੜੀ ਜਿਹੜੀ ਇਹਨਾਂ ਨੇ ਤੇ ਫਿਰ ਉਹ ਨਹੀਂ ਟਿੰਡੇ ਦਿਖਾ ਦਿੰਨੇ ਆ ਜਾ ਟਿੰਡੇ ਦਿਖਾ ਕੇ ਦੇਖੋ ਟਿੰਡੇ ਆ ਦੇਖ ਲਓ ਜੀ ਟਿੰਡੇ ਤਾਂ ਜੀ ਬੜੇ ਸੋਹਣੇ ਟਿੰਡੇ ਆ ਆ ਦੇਖੀ ਹੁਣ ਐਡੇ ਐਡੇ ਨਿੱਕੇ ਨਿੱਕੇ ਤਾਂ ਨਹੀਂ ਹੈ ਚਾਚਾ ਬੂਟੇ ਠੀਕ ਆ ਇਹ ਸਬੂਤੇ ਪਕਾਣੇ ਠੀਕ ਆ ਅੱਛਾ ਜੀ ਭਰ ਕੇ ਤਾਂ ਅਸੀਂ ਖਾਦੇ ਆ ਪਕਾਉਂਦੀਆਂ ਸੀ ਬੀਬੀਆਂ ਭਰ ਕੇ ਖਾ ਲਏ ਜਾਂ ਕੱਟ ਕੇ ਪਕਾ ਲਏ ਜਾਂ ਭਰ ਕੇ ਪਕਾ ਲਏ ਤੇ ਉਹ ਤਾਂ ਗੱਲ ਸਮਝ ਆਉਂਦੀ ਹੈ ਆ ਨਵੀਂ ਗੱਲ ਆ ਵੀ ਸਬੂਤੇ ਹੀ ਪਕਣੇ ਆ ਨਾ ਭਰਨੇ ਨਾ ਹਾਂ ਕੱਟਣੇ ਸਬੂਤੀ ਪਕਣੇ ਯਾਰ ਇਹਨਾਂ ਨੂੰ ਨਾ ਜਿਸ ਤਰ੍ਹਾਂ ਮੁਰਗੇ ਤਰ੍ਹਾਂ ਨਾ ਇਸ ਤਰ੍ਹਾਂ ਹੀ ਪਕਾਣਾ ਬਾਹਰ ਮੁੱਲ ਵਿੱਚੋਂ ਖਾਲੀ ਵੀ ਨਹੀਂ ਕਰਨਾ ਬੀਜ ਕੜਾਈ ਵਾਲਾ ਹੀ ਸਰ ਇਹ ਸਮਝੋ ਟਿੰਡਿਆਂ ਦੀ ਕੜਾਈ ਸਮਝੋ ਇਹ ਬੂਟਿਆ ਗੱਲ ਤੇਰੀ ਸਮਝ ਚ ਆਂਦੀ ਆ ਕੋਈ ਕਿ ਨਹੀਂ ਸਮਝ ਤਾਂ ਗੱਲ ਕੋਈ ਨਹੀਂ ਆ ਰਹੀ ਪਰ ਚਲੋ ਜਿਵੇਂ ਕਹਿ ਰਿਹਾ ਰਾਣਾ ਸਾਹਿਬ ਫਿਰ ਅੱਜ ਰਾਣਾ ਸਾਹਿਬ ਦੇ ਮਗਰ ਜੀ ਲੱਗੇ ਖੜੇ ਆ ਇਹਨੇ ਕਿਹਾ ਜੀ ਮੈਂ ਆਪਣੀ ਮਰਜ਼ੀ ਨਾਲ ਡਿਸ਼ ਪਕਾਣੀ ਆ ਮੈਂ ਪਕਾਣੀ ਆ ਤੁਸੀਂ ਬੋਲਣਾ ਨਹੀਂ ਠੀਕ ਹੈ ਸਾਨੂੰ ਬੋਲਣ ਦੀ ਵੀ ਇਜਾਜ਼ਤ ਨਹੀਂ ਹੈ ਤੇ ਫਿਰ ਅਸੀਂ ਹੁਣ ਕਹੀਏ ਵੀ ਕੀ ਨਹੀਂ ਤੇ ਫਿਰ ਆ ਜਾ ਚੁੱਲ੍ਹਾ ਆਪੇ ਬਣਾਵੇ ਫਿਰ ਹਾਂ ਨਹੀਂ ਚਲੋ ਉਹ ਤਾਂ ਸਾਡਾ ਅਖਲਾਕੀ ਫਰਜ਼ ਆ ਇੱਕ ਵੈਸੇ ਉਹ ਤਾਂ ਇਹ ਤੇ ਚੁੱਲ੍ਹਾ ਤਾਂ ਮੈਂ ਜਿਹੜਾ ਨਾ ਇਹਨੂੰ ਚੁੱਲ੍ਹਾ ਤਾਂ ਮੈਂ ਦਿੱਤਾ ਬਣਾ ਹੈਲਪ ਤਾਂ ਜਿਹੜਾ ਵਾ ਉਹਨੇ ਨਾ ਕਿਹਾ ਵੀ ਮੈਨੂੰ ਤੁਸੀਂ ਕਹਿਣਾ ਨਹੀਂ ਵੀ ਆ ਇਦਾਂ ਕਰ ਐ ਨੂੰ ਕਰ ਆ ਪਾ ਆ ਨਾ ਪਾ ਹਾਂ ਇਹ ਉਹਨੇ ਕਿਹਾ ਜੀ ਅੱਜ ਮੇਰੀ ਮਰਜ਼ੀ ਵੀ ਹੱਥ ਤੇ ਨਹੀਂ ਬੋਲਣਾ ਹੱਥ ਤੇ ਨਹੀਂ ਬੋਲਣਾ ਲਓ ਜੀ ਅੱਛਾ ਜੀ ਅੱਗ ਬਾਲ ਦਈਏ ਹੈ ਅੱਗ
ਅੱਗ ਹਲੇ ਥੋੜਾ ਜਿਹਾ ਠਹਿਰ ਜੋ, ਮੈਨੂੰ ਚੀਜ਼ਾਂ ਜਿਹੜੀਆਂ ਨਾ ਅੱਛਾ ਚਲੋ ਤਿਆਰ ਕਰ ਲੈਣ ਦਿਓ। ਤਿਆਰ ਕਰ ਅੱਛਾ ਚਲੋ ਤੁਹਾਨੂੰ ਸਾਨੂੰ ਦੱਸ ਦਿਓ ਵੀ ਕੋਈ ਮੋਟਾ ਮੋਟਾ ਰਾਣਾ ਸਾਹਿਬ ਜੇ ਸਾਨੂੰ ਇਜਾਜ਼ਤ ਆ ਤੇ ਨਾਲ ਤਿਆਰ ਕਰਵਾ ਦੇ। ਹਾਂ ਹਾਂ ਬਿਲਕੁਲ ਜਨਾਬ, ਤੁਹਾਡੀ ਮਦਦ ਦੀ ਨਹੀਂ ਬਲਕਿ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀ ਹੈਂ ਵੀ ਹੱਥ ਵਟਾਓ, ਪਿਆਜ਼ ਜਿਹੜਾ ਜਿਹੜੀ ਤੁਸੀਂ ਹੁਕਮ ਕਰੋ ਜੀ। ਦੱਸੋ ਆਹ ਜਿਹੜੀ ਵੇਖੋ ਨਾ ਜੋ ਬੈਠਾ ਕਰਨਾ ਬੰਦੇ ਵਿੱਚ ਆ ਫਿਰ ਗੰਡੇ ਕੱਟ ਫਿਰ ਬੈਠਾ ਜੀ, ਖਾਣੇ ਨਹੀਂ ਹਾਂਜੀ ਬੂਟੇ ਤੋਂ ਬਗੈਰ ਤਾਂ ਨਹੀਂ, ਕਹਿੰਦੇ ਬਾਬੇ ਤੋਂ ਬਗੈਰ ਬੱਕਰੀਆਂ ਤਾਂ ਨਹੀਂ ਚਰਦੀਆਂ ਹੈ। ਲਓ ਜੀ ਤੋਂ ਬਗੈਰ ਟਿੰਡੇ ਵੀ ਨਹੀਂ ਪੱਕਦੇ। ਹਾਂ ਲਾਗੇ ਲੱਸੀ ਦਾ ਚਰਵਾ ਰੱਖਿਆ ਹੈ ਰਾਣਾ ਸਾਹਿਬ ਨੇ, ਲੱਸੀ ਪੀ ਜਾਂਦੇ ਆ ਜੀ। ਹਾਂ ਮੌਜਾਂ ਕਰ ਰਹੇ ਜੀ ਕਿਸੇ ਨੂੰ ਨਹੀਂ ਪੀਣ ਦੇ ਰਹੇ। ਅੱਛਾ ਅੱਛਾ ਲੱਸੀ ਪੀ ਕੇ ਆਮ ਤੌਰ ਤੇ ਕਿਹਾ ਜਾਂਦਾ ਵੀ ਸੌਂ ਜਾਏ, ਅਸੀਂ ਸੌਂ ਲੱਸੀ ਪੀ ਕੇ ਸੌਂ ਨਹੀਂ ਰਹੇ, ਟਿੰਡੇ ਪਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਜੀ ਖਿਆਲ ਤਾਂ ਪਤਾ ਲੱਗਣਾ ਵੀ ਇਹ ਕੱਚੇ ਕੱਚੇ ਕਰਨੇ ਹੈ, ਪੱਕਾ ਨਾ ਆਣਾ ਚਾਹੀਦਾ ਇਵੇਂ। ਹਾਂ ਜੀ ਆਹ ਤੇ ਪੱਕਾ ਖਾ ਕੋਸ਼ਿਸ਼ ਤਾਂ ਇਹੀ ਆ। ਨਹੀਂ ਉਹ ਤਾਂ ਮਾੜਾ ਮਾੜਾ ਉਹ ਫਿਰ ਹੂੰ। ਉਹ ਲਾ ਰਹੇ ਪੱਕਾ ਪਾਤਾ ਜੀ। ਜਿਵੇਂ ਆਪਾਂ ਪਿਆਜ਼ ਦਾ ਨਹੀਂ ਲਾਉਂਦੇ। ਤੁਸੀਂ ਨਾ ਆਪਣੀ ਗੱਲ ਤੇ ਨਾ ਆ ਕੈਮਰਾ ਆ ਕਟਵਾ ਕੇ ਹਟੇ ਟਿੰਡਾ, ਦੱਸੋ ਵੀ ਇਹ ਪੱਕਾ ਹੈ। ਨਹੀਂ ਜੀ ਅਸੀਂ ਤਾਂ ਕੋਈ ਨਹੀਂ ਰਾਣਾ ਸਾਹਿਬ। ਇਹਨੇ ਨਾ ਸਾਰੀ ਉਮਰ ਅੰਡਾ ਫਰਾਈ ਕੀਤਾ ਹੋਵੇ ਤੇ ਨਾ ਇਹ ਦੱਸੇ ਹੈ। ਟਿੰਡਾ ਖੜਕਿਆ ਸੀ। ਇਹ ਉਹ ਬੰਦੇ ਆ ਜਿਨ੍ਹਾਂ ਨੇ ਕਦੇ ਕੋਈ ਕਈ ਹੁੰਦੇ ਨਾ ਤਨਕੀਦ ਕਰਨ ਵਾਲੇ, ਜਿਨ੍ਹਾਂ ਨੇ ਕਦੇ ਸਾਰੀ ਉਮਰ ਨਾ ਗਜ਼ਲ ਨਾ ਨਜ਼ਮ ਨਾ ਕੁਛ ਲਿਖੀ, ਤਨਕੀਦ ਦੀਆਂ ਕਿਤਾਬਾਂ ਪੜ੍ਹੀਆਂ ਲਿਖੀਆਂ ਹੁੰਦੀਆਂ ਨਾਲ ਦੱਸਦੇ ਵੀ ਇਹ ਤਾਂ ਵਜ਼ਨ ਪੂਰਾ ਨਹੀਂ ਨਹੀਂ ਉਹ ਤਾਂ ਬਹੁਤ ਕੁਛ ਜਿਹੜਾ ਨਾ। ਆ ਥੋੜੀ ਦੇਰ ਕੈਮਰਾ ਬੰਦ ਕਰਿਓ ਜੀ। ਹਾਂ ਇਸੇ ਚ ਕੱਟ ਲਾ ਇਹਦੇ ਵਿੱਚ ਤਾਂ ਹੁਣ ਆ ਥੱਲੇ ਸਿੱਟੀ ਨਹੀਂ 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 ਚੱਲ ਕਾਨ ਜਿਹੜੇ ਆ ਨਹੀਂ ਨਹੀਂ ਨਹੀਂ, ਖਲਾਰਾ ਨਹੀਂ ਖਲਾਰਾ ਨਹੀਂ ਖਲਾਰਾ ਨਹੀਂ ਹਰਸ਼ਾ ਹੈਗੀ ਆ ਖਲਾਰਾ ਨਹੀਂ ਹਰਸ਼ਾ ਖਲਾਰਾ ਨਹੀਂ। ਹਾਂ ਇਹ ਫਿਰ ਜਿੱਦਾਂ ਕੋਈ ਤਿਆਰੀ ਹੋ ਜਾਂਦੀ ਹੈ ਫਿਰ ਚਾਲੂ ਕਰ ਲਾਂਗੇ ਜੀ। ਹਾਂਜੀ ਇੱਕ ਵਾਰੀ ਕਰ ਲਈਏ ਤਿਆਰੀ ਜੀ। ਹਾਂ ਇੰਨਾ ਜਿੰਨੀ ਤਿਆਰੀ ਹੋ ਰਹੀ ਆ ਆਹ, ਇੰਨਾ ਮੇਰੇ ਜੇਬ ਦੇ ਵਿੱਚ ਇੱਕ ਗੱਲ ਆਈ ਆ। ਅੱਛਾ ਜੀ ਚਲੋ ਇੰਨਾ ਆਪਾਂ ਉਹ ਟੋਰ ਲੈਨੇ ਆ। ਚਲੋ ਤੋੜ ਲਓ। ਕਰੋ ਜੀ ਗੱਲ। ਮੇਰਾ ਇੱਕ ਸਵਾਲ ਆ ਜੀ ਤੁਹਾਡੇ ਨਾਲ ਸਾਰਿਆਂ ਨਾਲ ਹੀ। ਹੂੰ ਬੈਠਾ ਮਸ਼ਹੂਰ ਬੰਦੇ ਬੈਠੇ ਸਾਰੇ ਹੀ ਹੂੰ ਇੱਥੇ, ਜਿੰਨੇ ਬੰਦੇ ਵੀ ਬੈਠੇ ਆ ਇਹ ਪੂਰੀ ਦੁਨੀਆ 'ਚ ਮਸ਼ਹੂਰ ਆ, ਜਿੰਨੇ ਵੀ ਆ। ਤੇਰੇ ਉਹਦੇ ਨਾਲ ਬੰਦੇ ਯੂਕੇ, ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਪਤਾ ਨਹੀਂ ਕਿੱਥੇ ਕਿੱਥੇ ਤੱਕ ਜਿਹੜਾ ਨਾ ਬੰਦੇ ਜਾਣਦੇ ਆ ਭਾਈ। ਹੁਣ ਇੱਕ ਗੱਲ ਆ, ਹਾਂ ਬੈਠੋ। ਉਹਦਾ ਤੁਸੀਂ ਜਵਾਬ ਦਿਓ ਮੈਨੂੰ ਹੂੰ ਵੀ ਇੱਕ ਬੰਦੇ ਕੋਲ ਨਾ ਦੁੱਧ ਆ, ਅੱਛਾ ਜੀ। ਫਰਜ਼ ਕਰ ਲਓ ਵੀ ਚਾਚੇ ਬੂਟੇ ਕੋਲ ਨਾ ਦੁੱਧ ਆ, ਇਹ ਦੁੱਧ ਦੇਣਾ ਹੈ ਆਪਾਂ ਨੂੰ ਇੱਥੇ। ਦੁੱਧ ਦੇਣਾ ਆ ਨੇ 1 ਕਿਲੋ ਆਪਾਂ ਨੂੰ, ਤੇ ਬਰਤਨ ਆ ਇਹਦੇ ਕੋਲ ਇੱਕ 3 ਕਿਲੋ ਦਾ ਤੇ ਇੱਕ ਬਰਤਨ ਹੈਗਾ ਆ 5 ਕਿਲੋ ਦਾ। ਇਹ ਆਪਾਂ ਨੂੰ ਕਿਲੋ ਦੁੱਧ ਕਿਵੇਂ ਦਊਗਾ? ਦੁੱਧ ਕਿੰਨਾ ਉਹਦੇ ਕੋਲ? ਦੁੱਧ ਤਾਂ ਉਹਦੇ ਕੋਲ ਬੇਸ਼ੁਮਾਰ ਹੀ ਰਹਾ ਨਾ, ਉਹ ਤਾਂ ਆਪਣਾ ਲਈ ਫਿਰ ਰਿਹਾ 100 ਕਿਲੋ, ਉਹਦੇ ਕੋਲ ਭਾਵੇਂ 50 ਆ, ਉਹ ਜਿੰਨਾ ਵੀ ਆ। ਹੋਰ ਭਾਂਡਾ ਕੋਈ ਨਹੀਂ ਉਹਦੇ ਕੋਲ? ਉਹਦੇ ਕੋਲ ਹੋਰ ਭਾਂਡਾ ਕੋਈ ਨਹੀਂ। ਉਹਦੇ ਕੋਲ 2 ਭਾਂਡੇ ਆ, ਇੱਕ 5 ਕਿਲੋ ਵਾਲਾ, ਇੱਕ 3 ਕਿਲੋ ਵਾਲਾ। ਦੁੱਧ ਉਹਨੇ ਦੇਣਾ ਕਿਲੋ। ਜੇ ਤੁਹਾਡੇ ਚੋਂ ਕਿਸੇ ਨੂੰ ਹਲੇ ਪਤਾ ਵੀ ਆ ਨਾ, ਉਹ ਮੇਰੇ ਕੰਨ 'ਚ ਹੱਥ ਖੜਾ ਕਰਕੇ ਮੇਰੇ ਕੰਨ 'ਚ ਦੱਸ ਸਕਦਾ, ਵੀਡੀਓ 'ਚ ਨਹੀਂ ਦੱਸਣਾ ਹੈ। ਨਹੀਂ ਨਹੀਂ ਭਾਂਡੇ ਉਹਦੇ ਕੋਲ 2 ਆ, ਹਾਂ ਇੱਕ 3 ਕਿਲੋ ਵਾਲਾ ਕਿ 5 ਕਿਲੋ ਵਾਲਾ, ਹਾਂ। ਤੇ ਬਾਕੀ ਦੁੱਧ ਉਹ ਝੋਲੀ 'ਚ ਪਾ ਕੇ ਬੈਠਾ, ਉਹ ਭਾਂਡੇ 'ਚ ਨਹੀਂ ਪਾਇਆ। ਉਹ ਦੁੱਧ ਕਿੰਨਾ? ਉਹ ਯਾਰ ਉਹ ਤਾਂ ਉਹਦੇ ਪਿੱਛੇ ਕੈਨ ਟੰਗੇ ਹੋਏ ਆ ਨਾ 50-50 ਕਿਲੋ ਦੇ। ਅੱਛਾ ਛੱਡ ਉਸ ਗੱਲ ਨੂੰ। ਯਾਨੀ ਨਾਪਣ ਵਾਸਤੇ ਨਹੀਂ ਦੁੱਧ ਬੂਟੇ ਨੇ ਦੇਣਾ ਨਾ, ਦੁੱਧ ਬੂਟੇ ਨੇ ਦੇਣਾ। ਬੂਟੇ ਬਾਕੀ ਦੁੱਧ ਤੇ ਕੋ ਕਿੰਨਾ? ਯਾਰ ਮੈਨੂੰ ਦੇ ਹਜੇ ਸਵਾਲ ਦੀ ਸਮਝ ਨਹੀਂ ਆਈ। ਦੁਬਾਰਾ ਦੁਬਾਰਾ ਰਾਣਾ ਵੀ ਕਹਿ ਰਿਹਾ ਵੀ ਮੈਨੂੰ ਵੀ ਸਮਝ ਨਹੀਂ ਆਈ ਸਵਾਲ ਦੀ। ਰਾਣਾ ਆ ਗਈ ਸਮਝ? ਹਾਂ ਹੈ ਸਵਾਲ ਤਾਂ ਮੈਨੂੰ ਆ ਗਿਆ ਸਮਝ। ਅੱਛਾ ਕੀ ਸਵਾਲ ਹੁਣ ਦੱਸ ਦੁਬਾਰਾ ਤੂੰ। ਅੱਛਾ ਮੈਂ ਦੁਬਾਰਾ ਦੱਸਦਾ। ਦਿਓ ਜੀ। ਤੂੰ ਦੁੱਧ ਲੈ ਕੇ ਆ ਗਿਆ ਆ, ਆ ਗਿਆ ਠੀਕ ਹੈ ਜੀ। ਆ ਗਿਆ ਇਹਨੇ ਮੰਗ ਲਿਆ ਤੇਰੇ ਕੋਲ, ਇੱਥੇ ਅਸੀਂ ਕਿਹਾ ਕਿਲੋ ਦੁੱਧ ਦੇ ਦੇ। ਦੇਤਾ ਹੁਣ ਤੂੰ ਸਾਨੂੰ ਮਿਣ ਕੇ ਹੀ ਦੇਣਾ ਨਾ। ਮਿਣ ਕੇ ਉਹ ਜਿਹੜਾ ਦੁੱਧ ਆ ਤੇਰੇ ਕੋਲ ਮਿਣਨ ਵਾਸਤੇ ਜਿਹੜਾ ਭਾਂਡਾ ਨਾ, ਉਹ ਇੱਕ ਹੈਗਾ 3 ਕਿਲੋ ਦਾ, ਹਾਂਜੀ ਇੱਕ ਭਾਂਡਾ ਹੈਗਾ ਆ 5 ਕਿਲੋ ਦਾ। ਅੱਛਾ ਦੁੱਧ ਦੇਣਾ ਸਾਨੂੰ ਤੂੰ ਕਿਲੋ। ਅੱਛਾ ਹੁਣ ਤੂੰ ਕਿਵੇਂ ਦੇਂਗਾ? ਜਿਹੜਾ ਹੈ ਨਾ ਭਾਂਡਾ 2 ਕਿਲੋ ਵਾਲਾ, ਕਿਲੋ ਤੁਸੀਂ ਲੈਣਾ 2 ਕਿਲੋ ਵਾਲਾ ਜਿਹੜਾ ਭਾਂਡਾ ਦੇ 2 ਕਿਲੋ ਤੋਂ 3 ਕਿਲੋ, ਅੱਛਾ ਇੱਕ 3 ਵਾਲਾ ਇੱਕ 5 ਵਾਲਾ। ਇੱਕ 5 ਵਾਲਾ। ਉਹ ਜਿਹੜਾ 3 ਕਿਲੋ ਵਾਲਾ ਫਿਰ ਉਹਦਾ ਹੀ ਤੀਸਰਾ ਹਿੱਸੇ ਦਾ ਨਿਸ਼ਾਨ ਲਾ ਕੇ ਮਿਲੂਗਾ। ਉਹ ਤਾਂ ਫਿਰ ਤੁੱਕਾ ਹੀ ਹੋ ਗਿਆ ਨਾ, ਹੋਰ ਕੀ ਹੋਣਾ ਫਿਰ ਉਹਦਾ? ਉਹ ਪੱਕਾ ਕੱਢਣਾ ਨਾ। ਅੱਛਾ ਜੀ ਇੱਕ ਮਿੰਟ ਇੱਧਰ ਦਿਓ ਜੀ, ਲੈ ਬਈ ਤੁਸੀਂ ਦੱਸੋ ਜੀ। ਉਹ ਜਿਹੜਾ ਦੁੱਧ ਲੈਣ ਆਇਆ ਨਾ, ਹੂੰ ਉਹਦੇ ਕੋਲ ਗੱਡਵੀ ਸੀ ਕਿਲੋ ਵਾਲੀ,
ਨਹੀਂ ਕਿਲੋ ਵਾਲੀ ਤਾਂ ਬਰਤਨ ਹੀ ਦੋ ਆ ਉਹਦੇ ਕੋਲ ਯਾਰ। ਜਿਹੜਾ ਲੈਣ ਆਇਆ ਉਹਦੇ ਵੀ ਕੋਈ ਸ਼ਾਇਦ ਲੈ ਕੇ ਆਇਆ ਨਾ, ਉਹ ਕਦੇ ਵੀ ਲੈ ਕੇ ਆਇਆ। ਉਹ ਉਹਦੇ ਕੋਲ ਵੀ ਬਰਤਨ ਆ ਵਿਹਲਾ ਹੀ, ਉਹਦੇ ਕੋਲ ਵੀ ਵਿਹਲਾ ਹੀ। ਉਹਦੇ ਕੋਲ ਡੋਲੂ ਆ, ਉਹਦੇ ਕੋਲ ਡੋਲੂ ਆ। ਡੋਲੂ ਆ ਡੋਲੂ ਕਿੰਨੇ ਕਿਲੋ ਦਾ? 5 ਕਿਲੋ ਵਾਲੇ ਚ ਉਹ ਵੀ 5 ਕਿਲੋ ਦਾ। ਉਹ ਵੀ 5 ਕਿਲੋ ਵਾਲੇ ਚੋਂ ਮੋੜ ਕੇ ਕੱਢ ਕੇ 3 ਕਿਲੋ ਵਾਲੇ ਚ ਪਾ ਲਿਆ। ਹੂੰ ਪਿੱਛੇ ਕਿੰਨਾ ਬਚ ਗਿਆ? 2 ਕਿਲੋ। ਅੱਛਾ ਹਾਂ ਤੇ 2 ਕਿਲੋ ਨੂੰ ਫਿਰ ਉਹ ਕੀ ਕਰੂਗਾ? ਇੱਕ ਇੱਕ ਬੰਦਾ ਜਵਾਬ ਦਿਓ। ਇਹਨੇ ਦੇ ਲਿਆ, ਹੁਣ ਤੇਰੀ ਵਾਰੀ ਨਹੀਂ ਹੈਗੀ। ਹਾਂਜੀ ਹਾਂਜੀ ਮੇਰੇ ਕੋ ਆ ਗਿਆ ਜਵਾਬ। ਦੱਸੀ ਨਾ, ਮੇਰੇ ਕੰਨ 'ਚ ਦੱਸ ਦੇ। ਵੀ ਸਹੀ ਗਲਤ ਪੁੱਛਾਂ, ਦੱਸਾਂ ਤੈਨੂੰ? ਹੈ ਮੈਂ ਦੱਸਾਂ ਤੈਨੂੰ? ਹਾਂ ਹਾਂ ਕੀ ਫਰਕ ਕੀ ਤੈਨੂੰ ਗੱਲ ਨਹੀਂ ਸਮਝ ਆਈ ਹੈ? ਵੀ ਇੱਕ 3 ਕਿਲੋ ਵਾਲਾ ਇੱਕ 5 ਕਿਲੋ ਵਾਲਾ? ਹਾਂ ਕੰਨ 'ਚ ਦੱਸ ਯਾਰ। 3 ਕਿਲੋ ਵਾਲਾ ਭਰ ਕੇ ਸਪੀਕਰ ਤਾਂ ਲੱਗਿਆ ਫਿਰ ਉਹ ਭਰਿਆ। ਹਾਂ ਠੀਕ ਆ, ਤੈਨੂੰ ਠੀਕ ਆ, ਤੇਰਾ ਠੀਕ ਆ, ਤੂੰ ਪਹੁੰਚ ਨਹੀਂ ਗਿਆ। ਦੱਸ ਨਾ ਫਿਰ। ਨਾ ਪਹੁੰਚ ਗਿਆ। ਲਓ ਜੀ ਸਰੋਇਆ ਸਾਹਿਬ ਤਾਂ ਪਹੁੰਚ ਗਏ ਆ। ਹੈ ਰਾਣਾ ਸਾਹਿਬ ਤੁਹਾਨੂੰ ਵੀ ਪਤਾ ਸਮਝ ਆ ਗਈ? ਹੈ ਸੋਕਾ ਇਹਨੇ ਬੁਝਾਰਤ ਵਾਲੀ ਗੱਲ ਨਹੀਂ ਸੀ। ਹਾਂ ਅੱਛਾ ਮੇਰੇ ਕੰਨ 'ਚ ਦੱਸੋ ਤਾਂ। ਆਪਣਾ ਭਾਂਡਾ ਰਹਿਣਾ, ਇੱਕ ਭਾਂਡਾ ਆਪਣਾ ਲਈ ਫਿਰ ਲਿਆ। ਆਪਣਾ ਭਾਂਡਾ ਕਦੋਂ? ਲੈ ਆਪਣਾ ਭਾਂਡਾ ਤੇ ਲਿਆ ਵਿੱਚ ਭਾਂਡੇ ਦੋ ਆ, ਤੀਸਰਾ ਆਪਣਾ ਲਿਆ। ਨਹੀਂ ਤੀਸਰਾ ਕਦੋਂ ਭਾਂਡਾ? ਨਹੀਂ ਰਾਣਾ ਸਾਹਿਬ ਇਦਾਂ ਨਹੀਂ। ਨਹੀਂ ਜੇ ਗਲਤ ਆ ਤਾਂ ਬਸ ਗਲਤ ਹੋ ਗਲਤ, ਗਿਆ। ਬਸ ਗਲਤ ਹੋ ਗਲਤ ਹੋ ਗਿਆ। ਠੀਕ ਹੈ। ਸਰੋਇਆ ਸਾਹਿਬ ਨੇ ਜੀ ਜਵਾਬ ਦੇਤਾ ਆ ਮੇਰੇ ਕੰਨ ਦੇ ਵਿੱਚ। ਤੁਹਾਡੀ ਕੋਈ ਹੈ ਜੀ ਕਿਸੇ ਦੀ? ਸਰੋਇਆ ਸਾਹਿਬ ਤੁਹਾਡੇ ਆਂਦੀ ਕੋਈ ਸਮਝ ਚ ਗੱਲ? ਉਹ ਤਾਂ ਫਿਰ ਕੰਨ 'ਚ ਹੀ ਦੇਣਾ ਜਵਾਬ ਤਾਂ। ਹੈ ਸਮਝ ਚ ਗੱਲ? ਕੈਮਰਾ ਤਾਂ ਫੜ ਲੂਗਾ। ਮੇਰੇ ਕੰਨ 'ਚ ਦੇ ਦੇ, ਜੇ ਹੋਇਆ ਤਾਂ ਮੈਂ ਕਹੂੰਗਾ ਵੀ ਹਾਂ ਹੈਗਾ। ਸਰੋਏ ਨੇ ਜਵਾਬ ਦੇਤਾ ਜੀ। ਸਹੀ ਦਿਆ? ਸਹੀ ਤੇ ਆ, ਬਿਲਕੁਲ ਐਕੂਰੇਟ। ਹਾਂ ਵੀ ਤੂੰ ਦੱਸ। ਇਹਦਾ ਤਾਂ ਹੋ ਗਿਆ। ਇਹ ਤਾਂ ਘਾਟਾ ਭੱਜ ਲਿਆ। ਅੱਛਾ ਚਾਚਾ ਬੂਟਾ ਵੀ ਫੇਲ ਹੋ ਗਿਆ। ਹਾਂਜੀ ਇੱਧਰ ਆ ਜਾਓ ਜੀ, ਕੰਨ 'ਚ ਦੱਸ ਦਿਓ ਮੈਨੂੰ। ਦੋ ਫੇਰ ਪੈ ਗਿਆ, ਫੇਰ 5। ਬਸ ਛੱਡ ਦੇ, ਬਸ ਮੋਹਨ ਨਹੀਂ ਚਾਨਸ ਹੈਗਾ। ਬਸ ਚਾਂਸ ਨਹੀਂ ਹੈ। ਚਾਨਸ ਨਹੀਂ। ਲਓ ਜੀ ਥੋੜਾ ਜਿਹਾ ਪੀ ਲਿਆ ਫਿਰ। ਸਰੋਇਆ ਸਾਹਿਬ ਨੇ ਬਿਲਕੁਲ ਜੀ ਸਹੀ ਜਵਾਬ ਦਿੱਤਾ। ਅਸਮਾਨ ਦਾ ਦੱਸ ਨਾ ਵੀ ਗਲਤ ਆ। ਗਲਤ ਆ? ਚਾਚੇ ਬੂਟੇ ਦਾ ਵੀ ਗਲਤ ਆ, ਰਾਣਾ ਸਾਹਿਬ ਦਾ ਗਲਤ ਆ, ਉਸਮਾਨ ਦਾ ਵੀ ਜਵਾਬ ਗਲਤ ਆ। ਮੈਂ ਜਿਹੜਾ ਜਵਾਬ ਦਿਆ ਉਹਨੂੰ ਪੂਰਾ ਕਰਕੇ ਦਿਆ। ਉਹ ਸਹੀ ਦੇ। ਅੱਜ ਤੇ ਗੱਲ ਇਹ ਆ, ਮੈਂ ਦੱਸਣਾ ਇਹਦੇ 'ਚ ਕੋਈ ਨਹੀਂ ਹੈ। ਹਾਂ ਕਮੈਂਟਾਂ ਦੇ ਵਿੱਚ ਜਿਹੜਾ ਨਾ, ਉਹ ਵੀਰ ਵੀ ਸਾਡੇ ਦੇਖਣ ਵਾਲੇ ਵੀ ਦੱਸਣ। ਅਗਲੀ ਵੀਡੀਓ ਦੇ ਵਿੱਚ ਜਿਹੜੇ ਬੰਦੇ ਨੇ ਉਹਦੇ 'ਚ ਸਹੀ ਦੱਸਿਆ ਉਹਦਾ ਵੀ ਨਾਮ ਲਵਾਂਗੇ, ਤੇ ਸਰੋਏ ਦਾ ਵੀ ਅਗਲੇ ਦੱਸਾਂਗੇ। ਵੀ ਅੱਜ ਦੇ ਸਵਾਲ ਵਾਲਾ ਜਵਾਬ ਅਗਲੀ ਵੀਡੀਓ ਦੇ ਵਿੱਚ। ਹੁਣ ਮੈਨੂੰ ਡੀਕਣਾ ਪੈਣਾ ਇੰਨੀ ਦੇਰ ਸ਼ਾਮ। ਠੀਕ ਹੈ ਪੈਣਾ ਨਾ, ਮੇਰੇ ਇੰਜ ਤਾਂ ਨਹੀਂ ਨਾ ਗੱਲ ਬਣਨੀ ਉਸ ਯਾਨੀ ਟਾਈਮ। ਕਿ ਅਸੀਂ ਕੈਮਰਾ ਬੰਦ ਕਰਕੇ ਜਾਣ ਸਕਦੇ ਹਾਂ। ਹਾਂ ਤੁਸੀਂ ਕੈਮਰਾ ਬੰਦ ਕਰਕੇ ਵੀ ਜਾਣ ਸਕਦੇ ਹੋ। ਅੱਛਾ ਰਾਣਾ ਸਾਹਿਬ, ਇਹ ਥੋੜਾ ਜਿਹਾ ਸਾਨੂੰ ਅੱਜ ਦੀ ਤਫਸੀਲ ਦੱਸਿਓ ਵੀ ਇਹਦੇ 'ਚ ਇਹ ਸਾਡੇ ਦੇਖਣ ਵਾਲਿਆਂ ਨੂੰ ਵੀ ਪਤਾ ਲੱਗੇ, ਜੇ ਕੋਈ ਸ਼ੌਕ ਨਾਲ ਟਿੰਡੇ ਪਕਾਵੇ ਸਬੂਤੇ ਤਾਂ ਉਹ ਕਿੱਦਾਂ ਸ਼ੁਰੂਆਤ ਕਰੇ, ਕਿਹੜੀ ਗੱਲ ਕਰੇ? ਬਸ ਟਿੰਡੇ ਜਿਹੜੇ ਲੈ ਲੈਣੇ ਆ, ਧੋ ਲਓ ਉਹਨਾਂ ਨੂੰ, ਤੇ ਉਸ ਤੋਂ ਬਾਅਦ ਸਿਰਫ ਆ ਜਿਹੜਾ ਨਾ ਆ ਸਿਰਿਆਂ ਜਿਆਂ ਤੋਂ ਇਹ ਜਿਹੜਾ ਨੂੰ ਲਾ ਦੇਣਾ। ਜੇ ਉਹਦਾ ਕਈ ਵਾਰੀ ਹੁੰਦਾ ਕਿ ਕੋਈ ਜਿਲਦ ਜਿਹੜੀ ਹੈ ਨਾ ਦੂਸਰੀ ਹੋਵੇ ਜ਼ਿਆਦਾ ਕੰਡਿਆਂ ਜਿਹਾਂ ਵਾਲੀ, ਉਹ ਉੱਪਰੋਂ ਉਤਾਰ ਲਓ, ਤੁਹਾਡੀ ਆਪਣੀ ਸਵਾਦ ਦੀ ਇਜਾਜ਼ਤ ਆ। ਹੈਂ ਵੀ ਜਿਲਦ ਤੁਸੀਂ ਲਾਣੀ ਆ ਜਾਂ ਨਹੀਂ ਲਾਣੀ, ਉਹ ਤੁਹਾਡੇ ਆਪਣੀ ਸਵਾਦ ਦੀ ਇਜਾਜ਼ਤ। ਬਾਕੀ ਇਹਨਾਂ ਨੂੰ ਪਾ ਦੇਣਾ ਵਾ ਪਿਆਜ਼ ਤੇ ਘੀ 'ਚ, ਇਹਨਾਂ ਨੂੰ ਇਸ ਤਰ੍ਹਾਂ ਫਰਾਈ ਕਰਨਾ ਵਾ, ਨਾਲ ਮਸਾਲੇ ਪਾਈਏ, ਨਜ਼ਰ ਆ ਜਾਊਗਾ। ਨਹੀਂ ਉਹ ਤਾਂ ਜਦੋਂ ਉੱਥੇ ਜਾ ਕੇ ਕਰੋਗੇ ਉਹ ਤਾਂ ਦਿਸ ਜੂਗਾ ਵੀ ਇੱਥੇ ਤੁਸੀਂ ਕੀ ਲੈ ਕੇ ਬੈਠੇ ਆ, ਇੱਥੇ ਲੋੜ ਕੀ ਹੈ ਤੁਹਾਨੂੰ? ਇੱਥੇ ਮੈਨੂੰ ਨਾ ਪਿਆਜ਼ ਚਾਹੀਦਾ ਵਾ, ਅੱਛਾ ਜੀ। ਅਦਰਕ ਲਸਣ ਦਾ ਪੇਸਟ ਜਿਹੜਾ ਉਹ ਚਾਹੀਦਾ, ਬਾਕੀ ਸੁੱਕਾ ਧਨੀਆ ਵਾ ਤੇ ਕਾਲੀ ਮਿਰਚਾਂ ਵਾ ਤੇ ਹਲਦੀ ਆ, ਹਾਂ ਮਸਾਲੇ। ਤੇ ਲੱਸੀ ਦਾ ਚਰਵਾ ਤੁਸੀਂ ਫਿਰ ਕੀ ਕਰਨਾ ਹੈਂ ਜੇ ਵਿੱਚ ਨਹੀਂ ਪਾਣਾ? ਇਹ ਲੱਸੀ ਜਿਹੜੀ ਹੈ ਨਾ, ਇਹ ਕੁਝ ਬੰਦੇ ਹੈ ਜਿਨ੍ਹਾਂ ਦੇ ਨਾ ਦਿਮਾਗ ਨੂੰ ਖੁਸ਼ਕੀ ਚੜੀ ਆ, ਉਹਨਾਂ ਲਈ ਰੱਖੀ ਆ। ਹੈਂ ਮੈਂ ਕਿਹਾ ਉਹ ਕੁਝ ਬੰਦੇ ਆਣੇ ਵਾਲੇ ਆ, ਹੈਂ ਉਹਨਾਂ ਨੂੰ ਫਿਰ ਲੱਸੀ ਪਿਲਾਵਾਂਗੇ। ਉਹ ਆ ਗਿਆ ਹੁਣ, ਪਿਲਾ ਵੀ ਲੱਸੀ। ਕੈਮਰਾ ਬੰਦ ਕਰਾਵਾਂ ਚਾਚਾ? ਇਹ ਫਿਰ ਬੰਦ ਕਰਾਉਣਾ ਪੈਣਾ ਮੈਨੂੰ ਲੱਗਦਾ ਹੈਗਾ।
ਚਾਚਾ ਬੂਟਾ ਤੂੰ ਚੁੱਪ ਬੈਠਾ ਗੌਰ ਕਰ ਰਿਹਾ ਵੀ ਸਿੱਖ ਰਿਹਾ ਵੀ ਸਬੂਤੇ ਕਿੱਦਾਂ ਪਕਣੇ ਆ। ਉਹ ਚੁੱਪ ਤਾਂ ਮੈਂ ਇਸ ਵਾਸਤੇ ਬੈਠਾ ਸੀਗਾ ਵੀ ਇੱਕ ਤਾਂ ਰਾਣਾ ਸਾਹਿਬ ਵੱਲ ਦੇਖ ਰਿਹਾ ਸੀਗੇ, ਉੱਤੋਂ ਰਾਣੇ ਖਾਲਦੇ ਨੇ ਨਵੀਂ ਇੱਕ ਬੁਝਾਰਤ ਵਿੱਚ ਛੱਡ ਦਿੱਤੀ, ਸਮਝ ਆ ਗਈ, ਉਹ ਬੁਝਾਰਤ ਦੇ ਧਿਆਨੇ ਲੱਗ ਗਏ। ਹੁਣ ਉਹ ਦੇਖ ਤਾਂ ਇਹ ਰਿਹਾ ਵੀ ਰਾਣਾ ਸਾਹਿਬ ਨੇ ਕਿਹਾ ਵੀ ਮੈਂ ਸਾਲਮ ਟਿੰਡੇ ਇਵੇਂ ਹੀ ਜਿਹੜੇ ਨਾ ਜੀ ਬਗੈਰ ਕੱਟਣ ਤੋਂ ਪਕਾਣੇ ਆ। ਉਹ ਕਹਿੰਦਾ ਖਾਣ ਲੱਗਿਆ ਚੱਬਣੇ ਵੀ ਨਹੀਂ, ਇਦਾਂ ਹੀ ਸਬੂਤੇ ਨੰਗਾਣੇ। ਸਬੂਤੇ ਨਗਾਣੇ ਆ ਨਾ, ਇਹ ਤਾਂ ਗੱਲ ਨਹੀਂ ਹੋਣੀ। ਨਹੀਂ ਨਹੀਂ ਨਹੀਂ, ਇਹ ਨਹੀਂ, ਇਹ ਚੱਬਣੇ ਪੈਣੇ ਆ, ਸਬੂਤੇ ਨਹੀਂ ਅੰਦਰ ਜਾਣੇ। ਗਲ ਜਾਣੇ ਆ। ਤੇ ਬਹਰਹਾਲ ਮੈਂ ਤੇ ਜੀ ਦੇਖ ਰਿਹਾ ਜੀ ਅੱਜ ਰੈਸਪੀ ਰਾਣਾ ਸਾਹਿਬ ਦੀ, ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਇਦਾਂ ਪਕਾਓ ਸਾਬਤ ਬਗੈਰ ਕੱਟਣ ਤੋਂ, ਤੇ ਮੈਂ ਤੁਹਾਨੂੰ ਫਿਰ ਇਹੋ ਹੀ ਟਿੰਡੇ ਜਿਹੜੇ ਜੀ ਕੱਟ ਕੇ ਪਕਾ ਕੇ ਦਿਖਾਉਂਗਾ। ਵਾਹ ਵਾਹ ਜੀ ਵਾਹ, ਇਹ ਤਾਂ ਆਲੂ ਗੋਸ਼ਤ ਵਾਲੀ ਗੱਲ ਹੋ ਠੀਕ ਹੋ ਗਿਆ ਨਾ ਜੀ? ਆਲੂ ਗੋਸ਼ਤ ਵਾਲੀ ਗੱਲ ਹੋ ਗਈ। ਆਹ ਨਹੀਂ ਇਹੀ ਟਿੰਡੇ ਕੋ ਹੋਰ ਇਹੋ ਹੀ ਇਹੀ ਟਿੰਡੇ, ਟਿੰਡੇ। ਇਹੋ ਹੀ ਤੇ ਇਹਦਾ ਖਾ ਲੈਣੇ ਅੱਜ ਪਕਾ ਕੇ, ਇਹ ਕਿੱਥੋਂ ਬਚਣੇ ਆ? ਹੋਰ ਲਿਆਵਾਂਗੇ ਇਸ ਟਿੰਡੇ। ਤਰ੍ਹਾਂ ਦੇ ਟਿੰਡੇ ਹਾਂ ਟਿੰਡੇ ਹੋਰ ਲਿਆਵਾਂਗੇ। ਚਲੋ ਜੀ ਅੱਜ ਰਾਣਾ ਸਾਹਿਬ ਦੇ ਖਾਂਦੇ ਆ ਹਾਂ ਤੇ ਕੱਲ ਨੂੰ ਬੂਟਿਆ ਤੇਰੇ ਜੱਜ ਮੈਂ ਠੀਕ ਹੋ ਗਿਆ ਜੀ। ਅੱਛਾ ਉਸਮਾਨ ਰਹੀ ਕਰਦਾ। ਉਸਮਾਨ ਰਹੀ ਕਰਦਾ, ਮੈਂ ਤਾਂ ਹੀ ਤੁਸੀਂ ਜੱਜ ਮੰਨਣ ਹੀ ਨਹੀਂ ਦਿੱਤਾ। ਉਸਮਾਨ ਨੇ ਉਦੋਂ ਨਾ ਜਿਹੜੀ ਆਲੂ ਗੋਸ਼ਤ ਵਾਲੀ ਰੈਸਪੀ ਸੀਗੀ, ਹਾਂ ਉਹਦੇ ਵਿੱਚ ਉਸਮਾਨ ਨੇ ਜਿਹੜੀ ਆ ਉਂਝ ਡੰਡੀ ਕੋਈ ਨਹੀਂ ਮਾਰੀ, ਹਾਂ। ਲੇਕਿਨ ਪ੍ਰੈਸ਼ਰ ਲੈ ਗਿਆ, ਬੰਦੇ ਨੇ ਕਿਹਾ ਵੀ ਬਰਾਬਰ ਕਰ ਦੇ ਬਸ, ਉੱਤੋਂ ਆ ਘੁਮਾ ਉਤਲੇ ਗਿਆ। ਬੰਦੇ ਦਾ ਪ੍ਰੈਸ਼ਰ ਰਹਿ ਗਿਆ। ਕੀ ਐਡੀ ਲੰਬੀ ਪੈ ਗਈ ਸੀ, ਪਿਛਲਾ ਰਿਕਾਰਡ ਹੀ ਸਾਰਾ ਸੜ ਗਿਆ ਸੀ ਚਾਚਾ। ਹਾਂ ਰਿਕਾਰਡ ਸੜ ਗਿਆ। ਉਹ ਸਾਲ ਬਾਅਦ ਤੁਸੀਂ ਖਿਲਾ ਰਹੇ ਆ, ਪਿਛਲੇ ਸਾਲ ਵਾਲਾ ਕਿੱਥੇ ਯਾਦ ਰਹਿੰਦਾ ਅਦਾਲਤ ਸਾਲ ਨੂੰ? ਵਾਲੀ ਗੱਲ ਕੋਈ ਨਹੀਂ ਕਰਨੀ, ਕੱਲ ਜਾਂ ਪਰਸੋਂ ਰੱਖ ਲਓ ਦੁਪਹਿਰ ਇੰਨਾ ਨੂੰ। ਪੁਰਾਣਾ ਹੋ ਤਾਂ ਗਿਆ ਨਹੀਂ ਨਾ ਫਿਰ ਡਾਟਾ ਰਹਿੰਦਾ ਹੈਗਾ। ਹਾਂ ਨਹੀਂ ਉਹ ਅਸਲ 'ਚ ਡਾਟਾ ਹੋ ਗਿਆ ਪੁਰਾਣਾ, ਤੇ ਉਹ ਉੱਤੋਂ ਕੁਝ ਪ੍ਰੈਸ਼ਰ ਵੀ ਆ ਗਿਆ। ਉਹ ਪ੍ਰੈਸ਼ਰ ਨਾਲ ਫਿਰ ਜਿਹੜਾ ਫੈਸਲਾ ਸੀ ਨਾ ਜੀ, ਹੁਣ ਮੈਂ ਤੇ ਇਹ ਕਹਿਣਾ ਕਿ ਮੇਰੇ ਨਾਲ ਧੋਖਾ ਹੋਇਆ ਬਈ, ਰੈਸਪੀ ਮੇਰੀ ਵਾਧੂ ਸੀ। ਚਲੋ ਕਿਉਂ ਜੀ? ਜਿੱਧਰ ਨੂੰ ਵੀ ਹੋ ਗਿਆ ਭਾਈ। ਲੇਕਿਨ ਬਰਾਬਰ ਕਰਤੇ ਅਸੀਂ, ਠੀਕ ਹੋ ਗਿਆ ਜੀ, ਠੀਕ ਆ, ਬਰਾਬਰ ਹੋ ਗਿਆ। ਲੇਕਿਨ ਹੁਣ ਆ ਜਿਹੜੀ ਅੱਜ ਵਾਲੀ ਇਹ ਤਾਂ ਹੁਣ ਤਾਜ਼ੀ ਬਣ ਰਹੀ ਆ ਨਾ, ਤੇ ਇਹ ਹੁਣ ਰਾਣਾ ਸਾਹਿਬ ਬਣਾ ਰਹੇ ਆ, ਤੇ ਆ ਹੁਣੇ ਆਪਾਂ ਇਹਨੂੰ ਖਾ ਲੈਣਾ ਝਟਕ ਤਾਈ, ਤੇ ਉੱਤੋਂ ਆਪਾਂ ਇਹਨੂੰ ਇਹੋ ਹੀ ਟਿੰਡੇ ਜਿਹੜੇ ਕੱਟੇ ਪਕਾਵਾਂਗੇ, ਤੇ ਫਿਰ ਜੇ ਕਹੋਗੇ ਤੇ ਵਿੱਚ ਕੋਈ 2-3 ਬੋਟੀਆਂ ਗੋਸ਼ਤ ਦੀ ਪਾ ਲਾਂਗੇ। ਨਹੀਂ ਨਹੀਂ, ਉਹ ਤਾਂ ਫਿਰ ਮੁਕਾਬਲਾ ਨਾ ਮੁਕਾਬਲਾ ਬਰਾਬਰ ਹੋਣਾ। ਠੀਕ ਹੋ ਗਿਆ। ਆਲੂ ਟਿੰਡੇ ਆਲੂ ਨਹੀਂ ਨਹੀਂ, ਕੱਲੇ ਨਹੀਂ, ਟਿੰਡੇ ਕੱਲੇ ਫਿਰ ਜਾਇਕਾ ਬਦਲ ਬਦਲ ਗਿਆ। ਦੋ ਹਿਸਾਬ ਆ, ਕਹਿੰਦਾ ਵੀ ਕੱਲੇ ਜੀਪ ਦੀ ਟਿੰਡੇ। ਦੌੜਾ ਵਿੱਚ, ਪਰ ਮੈਂ ਆਪਣੀ ਜੀਪ ਵਿੱਚ ਨਾ ਜਹਾਜ਼ ਦਾ ਇੰਜਣ ਲਾਉਂਗਾ। ਨਾ ਨਾ ਨਹੀਂ ਨਹੀਂ, ਜਾਜੂ ਨਹੀਂ ਲਾਣਾ। ਰੋਟੀ ਦਾ ਗੱਲ ਜਦੋਂ ਟਿੰਡਿਆਂ ਦੀ ਆ। ਮੈਂ ਕਿਹਾ ਜੀ ਕੱਲਾ ਹੀ ਟਿੰਡਾ ਪੱਕੂ ਜੀ। ਜੱਜ ਸਾਹਿਬ ਉਹ ਕਹਿੰਦਾ ਵੀ ਰੋਂਡੀ ਮਾਰ ਰਿਹਾ ਰਾਣਾ ਬੂਟਾ, ਰੋਂਡੀ ਮਾਰ। ਜਦੋਂ ਬੋਟੀ ਪਵਾਈ ਜਾਂ ਆਲੂ ਪਾ ਲੈ ਤੇ ਯਾਰ ਉਹ ਤਾਂ ਨਹੀਂ ਉਹ ਤਾਂ ਮੈਂ ਤੁਹਾਨੂੰ ਪੁੱਛਿਆ ਵੀ ਆਪਣੀ ਚਾਰ ਯਾਰੀ ਵਾਸਤੇ ਜੀ ਅਲੱਗਾ ਤੁਸੀਂ ਕਹੋਗੇ ਨਾ ਇਸ ਰੈਸਪੀ ਤੋਂ, ਤੇ ਇਹੋ ਹੀ ਤੁਹਾਨੂੰ ਮੈਂ ਗੋਸ਼ਤ ਟਿੰਡੇ ਪਕਾ ਕੇ ਦਿਖਾ ਦੂੰਗਾ, ਤੁਸੀਂ ਬੱਕਰੇ ਨੂੰ ਵੀ ਭੁੱਲ ਜਾਓਗੇ। ਵਾਹ ਵਾਹ ਵਾਹ। ਤੇ ਬੱਕਰਾ ਪਾ ਕੇ ਫਿਰ ਕਹਾਂਗੇ ਤੁਸੀਂ ਕਿਤੇ ਹੋਰ ਮਗਰ ਮੁਰਗਾ ਇਹਦੇ ਤੁਸੀਂ ਪਾਣਾ ਨਾ 4 ਬੋਟੀਆਂ। ਜੀ ਹਾਂਜੀ ਕਹਿੰਦਾ ਪਾਈਆ ਕੇ ਗੋਸ਼ਤ ਪਾਇਆ ਆਲੂਆਂ 'ਚ, ਹਾਂ ਤੇ ਹੋਰ ਦੱਸੋ ਕੀ ਪਾਵਾਂਗੇ? ਕਹਾ ਪਾਈਆ ਹੋਰ ਪਾ। ਹੋਰ ਪਾਲਾ। ਹਾਂਜੀ ਤੇ ਇਨਸ਼ਾਅੱਲਾ ਜਿਹੜਾ ਜੀ ਅਸੀਂ ਤੁਹਾਨੂੰ ਕੱਲੇ ਟਿੰਡੇ ਹੀ ਪਕਾ ਕੇ ਹੋਰ ਦਿਖਾਵਾਂਗੇ। ਹੋਰ ਹੋਰ ਇੱਕ ਪਿਆਸ ਹੋਰ ਕੱਟ। ਇੱਕ ਹੋਰ ਕਰ। ਠੀਕ ਹੋ ਗਿਆ ਜੀ? ਠੀਕ ਹੋ ਗਿਆ। ਹਾਂਜੀ ਕੱਲੇ ਟਿੰਡੇ ਪਕਾਵਾਂਗੇ ਜੀ। ਠੀਕ ਹੈ ਜੀ, ਇਹ ਮੁਕਾਬਲਾ ਬਣ ਗਿਆ। ਮੁਕਾਬਲਾ ਹੋ ਗਿਆ ਜੀ। ਕਹਿੰਦਾ ਨਾ ਇਹ ਕਹਿੰਦਾ ਗੋਸ਼ਤ ਕਿਸ ਤਰ੍ਹਾਂ, ਕਹਿੰਦਾ 50-50 ਕਹਿੰਦਾ ਕਿਸ ਤਰ੍ਹਾਂ, ਕਹਿੰਦਾ ਇੱਕ ਬੱਕਰਾ ਤੇ ਇੱਕ ਮੁਰਗਾ, ਹਾਂ ਇੱਦੇ ਦੀ ਦੋਨੇ 50-50 ਹੋਈ ਆ। ਹਾਂ ਉਹ ਸਾ ਮੁਕਾਬਲਾ ਹੋ ਗਿਆ ਜੀ। ਅੱਛਾ ਜੀ ਹੁਣ ਕੰਮ ਚਾਲੂ ਹੋ ਗਿਆ ਜੀ, ਹਾਂ ਤੇ ਆ ਪਿਆਜ਼ ਕਿੰਨੇ ਕੁ ਕੱਟਣੇ ਜੀ? ਬਸ ਦੱਸ ਆ- ਦਿਓ। ਆਖਰੀ ਪਿਆਜ਼ ਆਖਰੀ ਤੇ ਅਦਰਕ ਤੇ ਜਿਹੜਾ ਨਾ ਉਹਦਾ ਯਾਰ ਆ ਬੰਦੇ ਬੈਠੇ ਸੀ, ਇੱਕ ਕੋਲੋਂ ਕਟਵਾ ਦੇ। ਕਿੱਥੇ ਆ ਮੇਰੇ ਕੋਲ? ਉਧਰ ਹੀ ਪਿਆ। ਅਦਰਕ ਦਿਓ ਜੀ। ਇੱਧਰ ਆ ਫੜਾਈ ਹੁਣ ਅਦਰਕ ਆ ਥੋਮ ਛਿਲੋ ਯਾਰ, ਦੋ ਤਾਂ ਬੈਠੇ ਥੋਮ ਛਿਲੋ ਯਾਰ। ਆ ਥੋਮ ਮੈਨੂੰ ਦੇ ਦੇ ਕੋ ਮੈਂ ਹਾਂ। ਚਲਦਾ ਕੋਈ ਥੋੜਾ। ਇਹ ਬੂਟਨ ਦੇ ਇਹ ਜਿੱਦਾਂ ਜੀ ਗਰਮੀਆਂ ਦਾ ਫਲ ਆ ਨਾ, ਬਾਦਸ਼ਾਹ ਫਲ ਆ ਅੰਬ, ਵੀ ਜਿਵੇਂ ਹੁਣ ਬਾਦਸ਼ਾਹ ਸਲਾਮਤ ਹਟੀਆਂ ਤੇ ਪਹੁੰਚ ਗਏ ਆ, ਇਦਾਂ ਹੀ ਸਬਜ਼ੀਆਂ ਦਾ ਜਿਹੜੀ ਬਾਦਸ਼ਾਹ ਸਬਜ਼ੀ ਆ ਉਹ ਟਿੰਡੇ ਆ ਜੀ। ਜਿਹੜੇ ਬੰਦੇ ਜ਼ੌਕ ਵਾਲੇ ਆ ਉਹ ਜਾਣਦੇ ਆ ਵੀ ਬਾਦਸ਼ਾਹ ਸਬਜ਼ੀ ਆ ਟਿੰਡੇ, ਟਿੰਡੇ ਵਰਗੀ ਸਬਜ਼ੀ ਕੋਈ ਨਹੀਂ। ਫਿਰ ਸਿਆਣਿਆਂ ਤੋਂ ਸੁਣਿਆ, ਖਬਰੇ ਸੱਚ ਆ ਕਿ ਝੂਠਾ, ਕਹਿੰਦੇ ਵੀ ਦਿਲ ਨੂੰ ਤਾਕਤ ਦਿੰਦਾ ਹੈ। ਇਹ ਬੜੇ ਫਾਇਦੇ ਆ ਇਸ ਸਬਜ਼ੀ ਦੇ। ਇਹ ਸਮਝ ਲਓ ਵੀ ਇਹ ਸਬਜ਼ੀ ਕਾਦੀ ਫਾਲੀ ਆ, ਇਹ ਵੀ ਬਾਦਸ਼ਾਹ ਟਿੰਡਾ। ਇਹ ਅਸਲ 'ਚ ਨਾ ਜਿਹੜਾ ਕੱਦੂ, ਤੋਰੀ ਤੇ ਟਿੰਡਾ, ਹਾਂਜੀ ਇਹ ਤਿੰਨੇ ਸਬਜ਼ੀਆਂ ਦੀ ਤਸਵੀਰ ਜਿਹੜੀ ਆ ਨਾ ਇਹ ਅਲੱਗ ਆ। ਬਾਕੀ ਸਾਰੀ ਸਬਜ਼ੀਆਂ ਦੀ ਇਹਨਾਂ ਦਾ ਤਾਲੁਕ family ਹੈ। ਹਾਂ, ਇਹ ਦਿਮਾਗ ਨਾਲ ਰਿਲੇਟ ਕਰਦੀਆਂ ਵਾ। ਹਾਂਜੀ ਲੈ ਗੱਲ ਕਰੋ। ਲੈ ਭਾਵੇਂ ਸਕਰੀਨਸ਼ਾਟ ਲੈ ਲਓ ਮੇਰੇ ਦਿਮਾਗ ਦਾ, ਮੈਂ ਆਹੀ ਗੱਲ ਕਰਨੀ ਸੀ। ਹਾਂ ਨਹੀਂ ਜੀ, ਬੜ ਇਹ ਮੇਰੇ ਕਹਿਣ ਤੇ ਨਾ, ਜਿੱਦਾਂ ਹੁਣ ਮੌਸਮ ਚੱਲ ਰਿਹਾ, ਇੱਕ ਵਾਰੀ ਟਿੰਡੇ ਜ਼ਰੂਰ ਖਾਇਓ, ਮੋٹے ਮੋٹے ਡੱਕਰੇ ਕਰਕੇ। ਚਲੋ ਅੱਜ ਸਬੂਤੇ ਤਾਂ ਅਸੀਂ ਆਪ ਪਹਿਲੀ ਵਾਰੀ ਖਾਣ ਲੱਗੇ ਤੂੰ ਨਾ ਇਹ ਖਾ ਕੇ ਅੱਜ ਹਾਂ। ਤੂੰ ਕਹਿਣਾ ਆ
ਵੀ ਟਿੰਡੇ ਸਬੂਤੇ ਹੀ ਪਕਾਇਓ। ਚਲੋ ਉਹ ਤਾਂ ਫਿਰ ਮੈਂ ਦੱਸ ਦੂੰਗਾ ਅਖੀਰ ਤੇ, ਪਰ ਜਿੱਦਾਂ ਅਸੀਂ ਖਾਂਦੇ ਰਹੇ ਆ ਬਜ਼ੁਰਗਾਂ ਤੋਂ ਉਦਾਂ ਮੈਂ ਪੁੱਛਦਾ ਬਈ ਵੱਡੇ ਵੱਡੇ ਡੱਕਰੇ ਕਰਕੇ ਵਿੱਚ ਮੋٹے ਮੋٹے ਆਲੂ ਪਾ ਕੇ ਸ਼ੋਰਾ ਜਿਹਾ ਕਰਕੇ ਇੱਕ ਬੁਰਕੀ ਦੇ ਵਿੱਚ ਨਾ ਪੂਰਾ ਡੱਕਰਾ ਇੱਕ ਜਾਵੇ ਤਾਂ ਉਹ ਖਾਣ ਦਾ ਸਵਾਦ ਆ ਜਾਂਦਾ। ਤੇ ਇਦਾਂ ਪਕਾ ਕੇ ਇੱਕ ਵਾਰੀ ਟਿੰਡੇ ਜ਼ਰੂਰ ਖਾਇਓ ਜੀ, ਬੜੀ ਫਾਇਦੇਮੰਦ ਸਬਜ਼ੀ ਆ। ਅਗੇਤਰੇ ਟਿੰਡਿਆਂ ਦਾ ਅਖੀਰ ਚੱਲ ਰਿਹਾ ਹੁਣ। ਮੈਨੂੰ ਇੰਜ ਗੰਡੇ ਵੀ ਪਕਾਣੇ ਆਉਂਦੇ। ਸਬੂਤੇ? ਅੱਛਾ, ਤੁਸੀਂ ਹਰ ਸ਼ੈ ਸਬੂਤੀ ਪਕਾਣੀ ਸਿੱਖੀ? ਨਹੀਂ, ਹਾਂ, ਕੱਦੂ ਸਬੂਤਾ ਪਕਾਣੇ ਤੁਸੀਂ? ਤੁਸੀਂ ਗੱਲ ਸੁਣ ਲਓ ਮੇਰੀ। ਪੇਠਾ ਸਬੂਤਾ ਪਕਾ ਲੈਣਾ ਹੋਰ ਤੇ ਸੂਈ ਫਸ ਗਈ। ਹੈਲੋ, ਗੱਲ ਸੁਣ ਲੈ ਮੇਰੀ। ਹਾਂ। ਲੈ ਮੈਂ ਤੈਨੂੰ ਕਿਸੇ ਦਿਨ ਨਾ ਪਿਆਜ਼ ਪਕਾ ਕੇ ਖਵਾ। ਸਬੂਤੇ? ਹਾਂ ਚਲੋ ਜੀ, ਚਲੋ, ਗੱਲ ਹੋ ਗਈ ਬੁੱਟਿਆ। ਨਹੀਂ ਕੁਰਬਾਨੀ ਦੇ ਬੱਕਰੇ ਵੀ ਤਾਂ ਕਬੀਰ ਕਰਦੇ ਆ। ਇਹ ਸਬੂਤਾ ਹੀ ਪਕਾਉਂਦੇ। ਇਹ ਤਾਂ ਮੈਂ ਦੱਸੋ ਇਹ ਜੀ ਅਰਸ਼ ਸਬੂਤੀ ਚੱਲੂਗੀ। ਚੱਲੋ ਜੀ ਯਾਰ। ਹਾਂਜੀ ਸਹੀ ਗੱਲ। ਚਾਚਾ, ਟਿੰਡਿਆਂ ਦਾ ਤੂੰ ਸਿਆਣਿਆਂ ਤੋਂ ਕੀ ਸੁਣਿਆ? ਬਈ ਅਸੀਂ ਤਾਂ ਇਹੋ ਹੀ ਸੁਣਿਆ, ਇਹੋ ਹੀ ਖਾਂਦੇ ਰਹੇ ਹਾਂ, ਅਸੀਂ ਤਾਂ ਆਪ ਹੀ ਪਕਾਉਂਦੇ ਰਹੇ ਹਾਂ ਜੀ। ਤੇ ਟਿੰਡਾ ਜਿਹੜਾ ਨਾ ਜੀ, ਦੇਖ ਕੇ ਸੋਹਣਾ ਟਿੰਡਾ ਲਿਆਣਾ, ਨਰਮ ਟਿੰਡਾ ਜਿਹੜਾ ਹੋਵੇ ਜੀ, ਪੱਕਾ ਨਾ ਹੋਵੇ, ਲੂਈ ਵਾਲਾ ਟਿੰਡਾ ਹੋਵੇ, ਤੇ ਉਹਨੂੰ ਧੋ ਲੈਣਾ, ਧੋ ਕੇ ਸਵਾਰ ਕੇ ਜੀ ਉਹਨੂੰ ਸੋਹਣੀ ਤਰ੍ਹਾਂ ਕੱਟ ਲੈਣਾ, ਕੱਟ ਕੇ ਤੇ ਉਹਨੂੰ ਸਬਜ਼ੀ ਪਕਾ ਲੈਣੀ। ਅਸੀਂ ਤਾਂ ਜੀ ਇਹੋ ਹੀ ਪਕਾਇਆ ਤੇ ਇਹੋ ਹੀ ਖਾਇਆ ਹੈ। ਚਲੋ ਤੁਸੀਂ ਇਹ ਦੱਸੋ, ਹਾਂਜੀ ਤੁਸੀਂ ਟਿੰਡੇ ਇੰਨੇ ਪਕਾਉਂਦੇ ਰਹੇ ਆ, ਹਾਂ। ਇਹ ਟਿੰਡਾ ਕਿਹੜਾ ਹੈ? ਕਿਹੜਾ ਇਹ ਦੇਸੀ ਟਿੰਡਾ ਹੀ ਆ। ਟਿੰਡਾ ਤਾਂ ਇਹ ਦੇਸੀ ਆ, ਹੋਰ ਇੱਕ ਟਿੰਡਾ ਕਿਹੜਾ ਇਹਦੇ ਚ? ਇਹ ਆ ਚਿੱਟਾ ਟਿੰਡਾ। ਇਹ ਸਫੇਦ ਟਿੰਡਾ ਜਿਹੜਾ ਦੇਸੀ ਹੁੰਦਾ ਉਹਨੂੰ ਕਹਿੰਦੇ ਆ ਕਾਲਾ ਟਿੰਡਾ। ਨਾ ਲੂਣ ਵਾਲਾ। ਦੇਸੀ ਇਹਨੂੰ ਹੀ ਆ। ਇਹ ਵੇਖ ਵਿੱਚ ਕੋਈ ਨਾ ਕੋਈ ਹੋਊਗਾ ਕਾਲਾ ਵੀ, ਨਹੀਂ, ਲੇਕਿਨ ਇਹ ਵੀ ਹੈ ਕਾਲੇ ਤਾਂ ਨਾਲੋਂ ਚਿੱਟਾ ਟਿੰਡਾ ਜਿਹੜਾ ਨਾ ਜੀ, ਉਹ ਜ਼ਿਆਦਾ ਮਜ਼ੇਦਾਰ ਆ। ਜਿਹੜੀ ਤਾਂ ਬਣਦੀ ਹੈ ਨਾ ਦੇ ਕਾਲਾ ਟਿੰਡਾ ਬਣਦਾ ਜਿਹੜਾ ਸਬਜ਼ੀ। ਹਾਂ, ਉਹ ਯਾਰ ਇਹ ਦੇਸੀ ਆ ਲੂਈ ਵਾਲਾ ਅਸੀਂ ਆਪ ਤੋੜ ਕੇ ਲਿਆਂਦਾ ਹਾਂਜੀ। ਤੇ ਉਹ ਹੁਣ ਧੋਂਦੇ ਰਹੇ ਆ ਨਾ ਮਾਲ ਮੁਲ ਕੇ, ਤੇ ਆ ਲੂਈ ਲੱਤ ਗਈ ਹੈ ਜੇ ਲਾਗੇ ਕਰਕੇ ਦਿਖਾ ਦਿੰਨੇ ਆ ਕੋਈ ਲੂਈ ਕਿਸੇ ਨਾ ਨਹੀਂ ਕਿਸੇ ਨਹੀਂ ਨਾਲ। ਹੋਈ ਤਾਂ ਠੀਕ ਆ। ਓ ਯਾਰ ਇਹ ਦਿਖਾਇਓ ਜੀ ਨਾ, ਲੂਈ ਹੈਲੋ ਲਾਗੇ ਕਰ। ਅੰਜਮ, ਆ ਲੂਈ ਵਾਲਾ ਇਹੀ ਆ। ਓ ਯਾਰ ਮੇਰੀ ਗੱਲ ਤਾਂ ਸੁਣ। ਇਹਨਾਂ ਨੇ ਨਾ ਉਹੀ ਗੱਲ ਆ, ਇਤੋਂ ਆ ਗਿਆ ਨਾ, ਉਹ ਜੇ ਤੁਸੀਂ ਕਹਿਤਾ ਨਾ ਵੀ ਉਹ ਬੱਕਰਾ ਖੜਾ, ਇਹਨਾਂ ਨੇ ਕਹਿਣਾ ਨਹੀਂ ਬੱਕਰੇ ਦਾ ਪੋਤਾ ਹੈ ਇਹ, ਬੱਕਰਾ ਨਹੀਂ ਬੱਕਰੇ ਦਾ ਪੋਤਾ। ਜਿੱਥੇ ਵੀ ਆਪਣੀ ਬਸ। ਬਹਿਸ ਹੋਈ ਹੈ ਨਾ, ਕਮੈਂਟਾਂ ਦੇ ਵਿੱਚ ਬੰਦਿਆਂ ਨੇ ਫੈਸਲਾ ਕਰਤਾ ਇਸ ਗੱਲ ਦਾ। ਯਾਰ ਇੱਕ ਥਾਂ ਤੇ ਤੂੰ ਇਹ ਸੱਚਾ ਲੈ ਵੀ ਨਿਕਲਿਆ, ਇੱਕ ਬਾਕੀ ਬਾਕੀ ਤੈਨੂੰ 20 ਥਾਵਾਂ ਤੇ ਕੂੜਿਆ ਕੀਤਾ, ਉਹਨੂੰ ਤੂੰ ਮੰਨਦਾ ਹੀ ਨਹੀਂ ਕੂੜਾ ਨੂੰ। ਚਲੋ ਜੀ, ਅੱਜ ਵੀ ਦੱਸ ਦਿਓ ਵੀ ਜਿਹੜਾ ਕਾਲਾ ਟਿੰਡਾ ਹੁੰਦਾ ਹਾਂ। ਉਹ ਦੇਸੀ ਟਿੰਡਾ ਹੁੰਦਾ ਕਿ ਚਿੱਟਾ ਟਿੰਡਾ ਜਿਹੜਾ ਇਹ ਦੇਸੀ? ਯਾਰ ਚਿੱਟਾ ਉਹ ਜਿਹੜਾ ਹਾਈਬ੍ਰਿਡ ਆ ਨਾ, ਉਹਦੀ ਇਹ ਗੱਲ ਕਰ ਰਿਹਾ, ਇਹ ਹਾਈਬ੍ਰਿਡ ਨਹੀਂ ਹੈਗਾ। ਹਾਈਬ੍ਰਿਡ ਨਹੀਂ, ਇਹ ਦੇਸੀ ਚਿੱਟਾ ਟਿੰਡਾ ਜਿਹੜਾ, ਇਹ ਦੇਸੀ ਟਿੰਡਾ ਹੁੰਦਾ। ਦੇਸੀ ਵਿੱਚ ਕਾਲਾ ਵੀ ਹੈ ਚਿੱਟਾ ਵੀ ਹੈ ਹਾਂਜੀ, ਯਾਰ। ਲੇਕਿਨ ਗੱਲ ਸੁਣ, ਆਹ ਕਾਲੇ ਦੇਖੋ, ਨਾਲੋਂ ਆਹ ਚਿੱਟੇ ਨੂੰ ਫਰਕ ਆ। ਜ਼ਿਆਦਾ ਹੁਣ ਪਸੰਦ ਦੱਸੋ ਕਰਦੇ ਵੀ ਅਸੀਂ ਲੋਕ। ਕੀ ਕਰੀਏ, ਇੱਕੋ ਵੇਲ ਨੂੰ ਲੱਗੇ ਆ। ਹੁਣ ਮੈਂ ਦੱਸ ਕੀ ਕਰਾਂ। ਨਹੀਂ, ਉਰਲਾ ਤਾਂ ਸੱਟਾਂ ਜੀ ਖਾ ਕੇ ਕਾਲਾ ਹੋ। ਮੈਂ ਕਹਾਂ ਜੀ ਕਾਲੇ ਟਿੰਡੇ ਨਾਲੋਂ ਚਿੱਟੇ ਨੂੰ ਜ਼ਿਆਦਾ ਪਸੰਦ ਕਰਦੇ ਲੋਕ। ਚਲੋ ਠੀਕ ਆ, ਅਸੀਂ ਕਦੋਂ ਅੱਛਾ ਜੀ, ਇੱਕ ਵਾਰੀ ਹੁਣ ਅਸੀਂ ਛੇਤੀ ਨਾ ਕੰਮ ਸਿੱਧਾ ਹਾਂ, ਕਰ ਕੰਮ ਲਈਏ। ਸਿੱਧਾ ਕਰੀਏ ਜਦੋਂ ਜੀ ਅਸੀਂ ਹੁਣ। ਚੁੱਲ੍ਹੇ ਤੇ ਚਲੇ ਗਏ ਨਾ, ਹਾਂਜੀ ਤਾਂ ਫਿਰ ਅਸੀਂ ਗੱਲ ਕਰਦੇ ਹਾਂ। ਟਿੰਡੇ ਤਾਂ ਜੀ ਹਜੇ ਚਲੋ ਕੱਟ ਵੱਢ ਹੀ ਚੱਲ ਰਹੀ ਆ, ਕੋਈ ਮਸਾਲਾ ਬਣਾ ਰਹੇ ਰਾਣਾ ਸਾਹਿਬ ਤੇ ਖਾਲਦ ਸਾਹਿਬ, ਤੇ ਅੱਗੇ ਲੱਸੀ ਦਾ ਚਰਵਾ ਪੀਤਾ ਤੇ ਉੱਤੋਂ ਹੁਣ ਚਾਹ ਆ ਗਈ ਹੈ। ਟਿੰਡਿਆਂ ਦਾ ਹਾਲੇ ਪਤਾ ਨਹੀਂ ਖਬਰੇ ਕੀ ਬਣੂਗਾ ਕੀ ਨਹੀਂ ਬਣਦਾ। ਖਾਲਦ ਪਾ ਕੇ ਦੇ ਯਾਰ ਚਾਹ, ਤੂੰ ਵਰਤਾਰਾ ਬਣ। ਚਾਚਾ ਬੂਟਾ ਕਿੱਥੇ ਗੱਲ ਖੜੀ ਹੈ? ਗੱਲ ਇਹ ਜੀ ਹੁਣ ਬਾਲਾ ਖੈਰ ਕਰੇ, ਮੈਂ ਤਾਂ ਹੁਣ ਅੱਗ ਬਾਲ ਰਿਹਾ ਜੀ, ਅੱਗ ਬਲ ਚੱਲੀ ਆ ਜੀ। ਹਾਂ ਤੇ ਇਸ ਤੋਂ ਅਗਲਾ ਕੰਮ ਆ ਜਿਹੜਾ ਜੀ ਹੁਣ ਰਾਣਾ ਸਾਹਿਬ ਨੇ ਦੱਸਣਾ। ਅਸੀਂ ਤਾਂ ਹੈਲਪ ਕਰਾਣੀ ਨਾਲ, ਜਿੱਦਾਂ ਕਹਿਣਗੇ ਅਸੀਂ ਤਿਆਰ ਹਾਂ ਜੀ। ਅੱਛਾ ਆਪਾਂ ਕੰਪਾਊਂਡਰ ਆ। ਕੰਪਾਊਂਡਰ ਆ ਪੱਟੀਆਂ ਪੁੱਟੀਆਂ ਤੇ ਨਹੀਂ ਕਹਿੰਦੇ ਹੁੰਦੇ, ਲਿਆਓ ਫਲਾਣਾ ਸਿਰੰਜ ਚੱਕ ਲਿਆ, ਪੱਟੀ ਚੱਕ ਲਿਆ, ਫਲਾਣ ਚੱਕ ਲਿਆ, ਬਸ ਅਸੀਂ ਤਾਂ ਜੀ ਉਹ ਚੱਕਣ ਵਾਲੇ ਆ ਨਾਲ। ਆ ਬਟਨ ਦੱਬੀ। ਕੰਮ ਰਾਣਾ ਸਾਹਿਬ ਦਾ। ਥਰਮੋਸ ਦੀ ਚਾਲੂ ਨਹੀਂ ਹੋ ਰਿਹਾ, ਖਬਰੇ ਕੀ ਗੱਲ ਬਣੀ। ਇਹ ਤਸੱਲੀ ਹੈ ਵੀ ਇਦਾਂ ਹੀ ਨਿਕਲਣੀ। ਨਹੀਂ ਤਸੱਲੀ ਅੱਗੇ ਇੱਕ ਦਿਨ ਬੜੇ ਮਰੱਬੇ ਇੰਜ ਇਹ ਕਰ ਜਾਣ ਉਹ ਯਾਰ ਠੰਡੀ ਹੋ ਜਾਣੀ। ਉਹ ਇਹਦੇ ਚ ਤਾਂ ਉਹ ਹੈ ਹੀ ਨਹੀਂ। ਪੈਪ ਦਾ ਤਾਂ ਹੈ ਨਹੀਂ ਪੈ ਨਹੀਂ ਤੇ ਪੈਪ ਤਾਂ ਹੈ ਨਹੀਂ ਉਹਦੇ। ਕਿ ਵੱਡੇ ਹੋਟਲ 'ਚ ਗਿਆ ਨਾ। ਓਹੋ ਉਹ ਕਿਤੇ ਉਹ ਧੋਣ ਲੱਗਿਆ ਕੱਢਿਆ ਤੇ ਉਹ ਵਿੱਚ ਪਾਇਆ ਹੀ ਨਹੀਂ ਪੈ। ਚਲੋ ਐਵੇਂ ਹੀ ਬਾਲ ਵੀ ਇਦਾਂ ਹੀ ਪਾਲਾ ਫਿਰ ਆਪਾਂ ਪੀ ਲੈਣੀ। ਉਹਨੇ ਕਿਹਾ ਹੁਣ ਨੂੰ ਤਾਂ ਲਾਹੌਰ ਡੁੱਬ ਗਿਆ ਹੋਣਾ। ਆਹੋ ਡਰ ਟੂਟੀ ਖੁੱਲੀ ਛੱਡਿਆ ਇਦਾਂ ਪੈ ਜੂਗੀ। ਫਿਰ ਹੁਣ ਪਾਣੀ ਤਾਂ ਪੈਣੀ। ਉਹ ਕਿਤੇ ਨਾ ਉਹ ਧੋਣ ਲੱਗਿਆ ਹੀ ਵਿੱਚ ਰਹਿ ਰੂ ਗਿਆ ਕਿਤੇ। ਇਹ ਇਦਾਂ ਚਾਹ ਕੋਈ ਨਹੀਂ ਪੈਣੀ। ਪੈ ਜੂਗੀ ਹੱਥ ਬਚਾਈ ਤੂੰ। ਦੇਖੀ ਹਿਸਾਬ ਨਾਲ ਲੈ। ਮੈਂ ਚਾਚੇ ਬੂਟੇ ਨੂੰ ਦੇ ਲਾ। ਆਪਾਂ ਉਹ ਫੇਰ ਇਹਨੂੰ ਮਕਾਈਏ ਚਾਹ ਨੂੰ, ਫਿਰ ਠਰ ਜਣੀ। ਆ ਨਲਕਾ ਜਾਂ ਗੇੜੀ ਜਾ ਰਹੇ ਸੀ, ਗੇੜੀ ਜਾ ਇਹ ਤਾਂ ਸ਼ੁਕਰ ਆ ਉਹਨੇ ਖੋਲ ਲਿਆ, ਨਹੀਂ ਤੇ ਲੱਗੇ ਰਹਿੰਦੇ ਸ਼ਾਮ ਤੱਕ। ਅੱਛਾ ਚਾਚੇ ਬੂਟੇ ਨੂੰ ਫੜਾਈ। ਪਿੱਛਾ ਦੇਖੀ ਚਾਚਾ ਹਾਂਜੀ ਚਾਹ ਲਿਓ, ਵੈਰੀ ਗੁੱਡ, ਵਾਹ ਬਈ ਹਾਂ ਹਿਸਾਬ ਨਾਲ ਯਾਰ, ਕੀ ਕਰੀ ਜਾਂਦਾ ਤੂੰ? ਤੂੰ ਟੇਢਾ ਇਹਨੂੰ ਗਾ ਨਹੀਂ ਯਾਰ ਇਸ ਤਰ੍ਹਾਂ ਯਾਰ ਫਿਰ ਇੰਜ ਕੀ ਕਰ ਰਹੇ? ਓਹ
ਪੈਪ ਤੋਂ ਬਗੈਰ ਨਹੀਂ ਨਾ ਕੰਮ ਦਿੰਦਾ ਪਿਆ ਯਾਰ ਇਹਨੂੰ ਖੋਲ ਕੇ ਪਾ ਲਾ ਤੂੰ ਉੱਥੋਂ ਦੇਖੀ ਜਾ ਨਾਲੇ ਪਾਈ ਜਾ ਇਦਾਂ ਇਹ ਡੁੱਲ ਜਾਂਦੀ ਹੈ ਯਾਰ ਬਸ ਕਰ ਦੂਆ ਕਿਸੇ ਹੋਰ ਭਾਂਡੇ 'ਚ ਨਾ ਪਾ ਲਈਏ ਕਿਸੇ ਭਾਂਡੇ ਚ ਪਾ ਕੇ ਗਲਾਸ ਚ ਪਾ ਲਓ ਗਲਾਸ 'ਚ ਤਾਂ ਫਿਰ ਪਿਆਲੀ 'ਚ ਵੀ ਪਾ ਲੈਣੇ ਜੀ ਯਾਰ ਹੁਣ ਪੈ ਜਾਸੀ ਆ ਚਾਹ ਪੈ ਜੂ ਚਲੋ ਪਾ ਲਓ ਫਿਰ ਰਾਣਾ ਸਾਹਿਬ ਲੈ ਮੈਂ ਕੁੱਟ ਦਿੰਦਾ ਜੀ ਤੁਸੀਂ ਆਪ ਕੁੱਟ ਰਹੇ ਜੀ ਤੁਸੀਂ ਇਹ ਚਾਹ ਲੈ ਲਓ ਮੈਂ ਕੁੱਟਦਾ ਜੀ। ਰਾਣਾ ਸਾਹਿਬ ਤੁਸੀਂ ਸਾਨੂੰ ਆਰਡਰ ਕਰੋ ਤੁਸੀਂ ਇਹ ਚਾਹ ਅੱਗ ਵਾਲੋ ਨਾ ਤੁਸੀਂ ਅੱਗ ਚਾਹ ਤਾਂ ਪੀ ਬਲ ਗਈ ਜੀ ਬਸ ਅੱਗ ਬਲ ਗਈ ਬਸ ਅੱਗ ਬਲ ਗਈ ਆ ਜਾਓ ਜੀ ਰੱਖੋ ਉੱਤੇ ਜਿਹੜੀ ਵਿਸ਼ਾ ਰੱਖਣੀ ਆ ਅੱਗ ਤਾਂ ਬਲ ਗਈ ਜੀ ਚਲੋ ਜੀ ਇਹ ਦਾਦੜ ਜਿਹਾ ਕਰਨਾ ਕਿ ਬਰੀਕ ਕਰਨਾ ਉਹ ਦੇਖੋ ਲਈ ਜਾਂਦਾ ਮਗਰੋਂ ਉਹ ਦੇਖ ਉਹ ਬੰਦਾ ਪਹੁੰਚ ਗਿਆ ਬੋਰ ਤਾਂ ਆਇਆ ਨਹੀਂ ਸੀ ਉਹ ਪਾ ਲਓ ਯਾਰ ਇਹਦੇ ਚਾਹ ਲਓ ਜੀ ਆ ਜਾਓ ਖਾਲ ਦਾ ਪਾ ਲਾ ਇਹਦੇ ਚ ਕਾਹਨੂੰ ਡੋਲੀ ਜਾਂਦੇ ਪਾ ਲਾ ਅੱਛਾ ਜੀ ਉਹ ਇਹ ਜਿਹੜਾ ਰੌਕੀ ਆਇਆ ਨਾ ਸਾਡੇ ਕੋਲ ਤੋਹਫਾ ਆਇਆ ਤੁਹਾਨੂੰ ਪਤਾ ਸਿੱਟ ਦੇ ਚਾਚਾ ਬੂਟਾ ਇਹ ਗਰਮੀ ਬਹੁਤ ਮਨਾਉਂਦਾ ਨਹੀਂ ਇਹ ਗਰਮੀ ਤਾਂ ਹਾਂ ਮਨਾਉਂਦੇ ਆ। ਇਹਨੂੰ ਅਸੀਂ 2 ਟਾਈਮ ਨਵਾਉਂਦੇ ਆ ਤੇ ਫਿਰ ਵੀ ਜਾ ਕੇ ਖਾਲੇ ਚ ਵੜ ਜਾਂਦਾ ਕਦੀ ਕਿਤੇ ਆਪਣਾ ਇਦਾਂ ਕਰਕੇ ਨਾ ਗਰਮੀ ਬਹੁਤ ਮਨਾਉਂਦਾ ਹੁਣ ਕਰੋ ਥੱਲੇ ਰੱਖੋ ਬਸ ਹੁਣ ਦੇਖੋ ਲੈ ਬਈ ਹੁਣ ਤਾਂ ਕਾਮਯਾਬ ਆ ਤੇ ਕਾਮਯਾਬ ਤਾਂ ਹੈ ਹੀ ਕਿਸੇ ਵਿੱਚ ਹੈ ਹੀ ਨਹੀਂ ਫਿਰ ਇਹਨੂੰ ਕਰ ਦੇ ਉੱਤੋਂ ਪ੍ਰੈਸ਼ਰ ਫਿਰ ਮਾਰ ਬਸ ਠੀਕ ਬਸ ਚਲੋ ਮੈਂ ਕਿਹਾ ਜੀ ਕਿੰਨਾ ਕੁ ਬਰੀਕ ਕਰਾਂ ਕਿ ਪੀ ਲਾਂ ਚਾਹ ਜੀ ਚਾਹ ਪੀ ਕੇ ਹੋਰ ਕਰਨੀ ਅੱਛਾ ਜੀ ਹੋਰ ਕਰਨਾ ਜੀ ਫਿਰ ਮੈਂ ਕਰਕੇ ਪੀਣਾ ਜੀ ਚਲੋ ਚਾਹ ਪੀ ਲਈਏ ਜੀ ਅਜੇ ਪੇਸਟ ਨਹੀਂ ਬਣਿਆ ਹਾਂਜੀ ਚਲੋ ਤੁਸੀਂ ਵੀ ਉਸਮਾਨ ਸਾਹਿਬ ਚਾਹ ਪੀ ਲਓ ਦਬ ਲਓ ਬਟਨ ਅੱਗ ਬਲ ਗਈ ਰਾਣਾ ਸਾਹਿਬ ਆ ਅੱਗ ਬਲ ਗਈ ਅੱਲਾ ਹਾਂਜੀ ਅੱਗ ਬਲ ਗਈ ਜੀ ਹੁਣ ਜੋ ਕਰਨਾ ਇਹਦੇ ਉੱਤੇ ਬਸ ਕਰੋ ਹੁਣ ਚਾਚਾ ਕੰਮ ਚਾਲੂ ਅੱਛਾ ਹੋਰ ਠੀਕ ਹੋ ਰਾਣਾ ਸਾਹਿਬ ਪਹੁੰਚ ਗਏ ਜੀ ਆਪਦੇ ਅੱਡੇ ਤੇ ਘਿਓ ਤੱਤਾ ਕਰਕੇ ਗੰਡੇ ਪਾਲੇ ਵਿੱਚ ਜੀ ਬਿਸਮਿਲ੍ਲਾ ਹੋ ਗਈ ਹੈ ਹੁਣ ਇੱਕ ਵਾਰੀ ਅੱਗ ਤੇਜ਼ ਤਾਂ ਨਹੀਂ ਜੀ ਅੱਗ ਹੈ ਤਾਂ ਕੁਛ ਤੇਜ਼ ਅੱਛਾ ਲੇਕਿਨ ਇਹ ਬੂਟਾ ਹੀ ਕਰੇਗਾ ਇਹਨੂੰ ਹੈਂਡਲ ਚਾਚਾ ਤੇ ਮੈਂ ਚਾਹ ਪੀ ਕੇ ਆਈ ਜੀ ਅਸੀਂ ਆਏ ਜਿੱਦਾਂ ਕਹਿਣਾ ਰਾਣਾ ਸਾਹਿਬ ਨੇ ਉਦਾਂ ਹੀ ਹੋਣੀ ਜੀ ਹਾਂਜੀ ਕਿਉਂਕਿ ਲੱਕੜਾਂ ਜਿਹੜੀਆਂ ਨਾ ਖੁਸ਼ਕ ਆ ਹਾਂਜੀ ਅੱਛਾ ਜੀ ਥੋੜਾ ਜਿਹਾ ਨਾ ਦੱਸਿਓ ਜਰੂਰ ਜੀ ਕੋਈ ਬੰਦਾ ਦੇਖ ਕੇ ਪਕਾਣਾ ਚਾਹਵੇ ਪਕਾ ਲਵੇ ਜੀ ਕੋਈ ਸ਼ੌਕ ਕਰ ਹੀ ਲੈਂਦਾ ਜੀ ਘਰ ਕੋਈ ਜ਼ੌਕ ਵਾਲਾ ਬੰਦਾ ਭਾਈ ਤੁਸੀਂ ਨਾ ਹਾਂਜੀ ਇਹ ਜਦੋਂ ਖਾਓਗੇ ਨਾ ਹਾਂਜੀ ਫਿਰ ਦੇਖ ਲਿਓ ਫਿਰ ਉਹਨੂੰ ਸ਼ੌਕ ਕਰ ਲਏਗਾ ਵਰਨਾ ਉਹ ਦਮ ਪੁਖਤ ਵਾਲਾ ਹਿਸਾਬ ਨਾ ਚੱਲੇ ਹੈਂ ਉਹ ਜਿਹਨੇ ਮੈਨੂੰ ਸਾਰੀ ਦੁਨੀਆ 'ਚ ਬਦਨਾਮ ਕੀਤਾ ਪਿਆ ਹੈਂ ਕਹਿੰਦੇ ਰਾਣੇ ਨੇ ਜਿਹੜਾ ਵਾ ਨਾ ਉਹ ਛੱਡ ਦਿੱਤਾ ਉਹ ਰਾਜਾ ਸੀ ਕੋਈ ਅੱਛਾ ਜੀ ਉਹਨੂੰ ਲੈ ਗਿਆ ਵਿਆਹ ਤੇ ਸੱਦ ਕੇ ਨਾਈ ਨੂੰ ਰੋਟੀ ਪਕਾਉਣ ਨੂੰ ਉਹ ਰੋਟੀ ਪਕਾਉਂਦਿਆਂ ਨਾ ਜਰਦੇ ਦੀ ਦੇਗ ਉਹਨੇ ਇੱਕ ਪਕਾਈ ਤੇ ਉਹ ਜਦੋਂ ਪਕਾਈ ਤੇ ਉਹ ਦੇਗ ਖਰਾਬ ਹੋ ਗਈ ਉਹ ਤਾਂ ਬਹਿ ਗਈ ਦੇਗ ਚੌਲ ਜ਼ਿਆਦੇ ਗਲ ਗਏ ਉਹਨੇ ਜਦੋਂ ਚਮਚਾ ਮਾਰ ਕੇ ਦੇਖਿਆ ਨਾ ਤੇ ਉਹਨੇ ਨਾਈ ਨੇ ਕਹਿਤਾ ਕੁੱਟਣਗੇ ਮੈਨੂੰ ਹੁਣ ਦੇਗ ਭਾਤੀ ਇੰਨਾ ਨੁਕਸਾਨ ਕਰਦਾ ਜਰਦਾ ਚੀਨੀ ਚੌਲ ਹਰ ਸ਼ੈ ਗਈ ਹੈ ਨਾ ਗਰੀਬਾਂ ਦੀ ਇਹ ਤਾਂ ਮੈਨੂੰ ਕੁੱਟਣਗੇ ਤੇ ਉਹ ਮੁੰਡੇ ਇੱਕ ਨੂੰ ਕਹਿੰਦਾ ਓਏ ਹੋਰਾਂ ਆਇਆ ਕਿ ਉਹ ਬਾਜ ਕੇ ਜਾ ਕੇ 10 ਕਿਲੋ ਦੁੱਧ ਲੈ ਕੇ ਆ ਉਹਨੇ ਕਿਹਾ ਦੁੱਧ ਕੀ ਕਰਨਾ ਹੋ ਸਕਿਆ ਮੈਂ ਤੈਨੂੰ ਪਤਾ ਨਹੀਂ ਗੋਸ਼ਤ ਤੇ ਚਾਵਲਾਂ 'ਚ ਥੋੜਾ ਥੋੜਾ ਲਾਇਆ ਤੇ ਮੁੜ ਚਸਕਾ ਚੰਗਾ ਬਣ ਜਾਂਦਾ ਉਹ 10 ਕਿਲੋ ਦੁੱਧ ਲੈ ਉਹਨੇ ਲਾ ਕੇ ਵਿੱਚ ਸਿੱਟ ਦਿੱਤਾ ਜਦੋਂ ਵਿੱਚ ਸਿੱਟਿਆ ਨਾ ਉਹ ਖੀਰ ਬਣ ਗਈ ਉਹਨੇ ਖੀਰ ਬਣਾਤੀ ਜਦੋਂ ਖੀਰ ਬਣਾਤੀ ਰਾ ਕੇ ਖੀਰ ਤੇ ਜਦੋਂ ਰੋਟੀ ਲੱਗੇ ਨਾ ਵਰਤਾਨ ਤੇ ਚਮਚਾ ਭਰਿਆ ਵਿੱਚ ਭਰ ਕੇ ਤੇ ਪਲੇਟ 'ਚ ਪਾ ਕੇ ਇੱਕ ਵਾਰੀ ਚੱਖ ਕੇ ਕਹਿੰਦਾ ਐ ਤੇਰਾ ਭਲਾ ਹੋਵੇ ਤੇਰਾ ਆਂਦਾ ਸੱਟੀ ਮਤੰਜਣ ਤੇ ਆਈ ਤੇ ਬਣ ਖੀਰ ਗਈ ਹੈ ਤੁਹਾਡੇ ਨਸੀਬ ਅਖੇ ਉਹਨਾਂ ਆਖਿਆ ਮਤੰਜਣ ਕੀ ਉਹਨੇ ਕਿਹਾ ਮਤੰਜਣ ਤੁਸੀਂ ਖਾਦਾ ਹੀ ਨਹੀਂ ਕਦੀ ਜਿਹੜੇ ਹੁਣ ਕੋਈ ਸ਼ਾਦੀ ਰੱਖੀ ਨਾ ਉਹਦੇ ਤੇ ਮੈਂ ਤੁਹਾਨੂੰ ਮਤੰਜਣ ਖਵਾਈ ਸਾਂ ਤੇ ਅੱਜ ਹੁਣ ਤੁਸੀਂ ਖੀਰ ਖਾ ਲਓ ਖੀਰ ਨਾ ਸਾਰ ਲਓ ਉਹ ਗੱਲ ਰਾਣੇ ਦੀ ਆ ਇਹ ਭਾਈ ਤੁਸੀਂ ਅੱਜ ਸਾਬਤਿਆਂ ਨਾਲ ਸਾਰ ਲਓ ਜਿਵੇਂ ਸਰਦਾ ਤੇ ਅਗਲੀ ਜਿਹੜੀ ਹਾਂਡੀ ਆ ਉਹ ਆਪਾਂ ਅੱਲਾ ਦੇ ਹੁਕਮ ਨਾਲ ਕੱਟ ਕੇ ਪਕਾਵਾਂਗੇ ਹਾਂ ਇਹ ਸਿੱਟੀ ਸਾਬਤ ਤੇ ਹਾਂ ਇਹ ਸਿੱਟੀ ਸੀ ਮਤੰਜਣ ਤੇ ਆਹੋ ਹਾਂ ਤੇ ਬਣ ਗਈ ਖੀਰ ਇਹ ਜੀ ਥੋਮ ਪਾ ਰਹੇ ਆ ਜੀ ਇਹ ਹੈ ਜੀ ਥੋਮ ਤੇ ਅਦਰਕ ਅੱਛਾ ਜੀ ਪਹਿਲਾਂ ਘਿਓ ਦੇ ਵਿੱਚ ਗੰਡੇ ਤਲ ਲਏ ਜੀ ਹਾਂ ਤੇ ਬਸ ਫਿਰ ਜ਼ਿਆਦਾ ਨਹੀਂ ਤਲਣੇ ਹੈ ਹਾਂਜੀ ਥੋੜੇ ਜਿਹੇ ਹੀ ਯਾਨੀ ਕਿ ਜਿਹੜਾ ਨਾ ਕਿਉਂਕਿ ਤੇ ਹੁਣ ਇਹਦੇ ਜੀ ਨਾਲ ਹੀ ਅਸੀਂ ਨਾ ਪਾ ਦੇਣੇ ਆ ਟਿੰਡੇ ਇਹਦਾ ਕੰਮ ਸੌਖਾ ਜਿਹਾ ਹੈ ਜੀ ਘਿਓ ਤੱਤਾ ਕੀਤਾ ਵਿੱਚ ਗੰਡੇ ਸਾੜ ਲਏ ਵਿੱਚ ਥੋਮ ਤੇ ਅਦਰਕ ਕੁੱਟ ਕੇ ਪਾ ਹਾਂ। ਲਏ ਗਾਂ ਕੋ ਗੱਲ ਹੋਈ ਫਿਰ ਦੱਸਦਾ ਆਹੋ ਮਿਰਚਾਂ ਮਿਰਚਾਂ ਬਾਅਦ ਵਿੱਚ ਵਾਹ ਬਈ ਵਾਹ ਮਾਲ
ਆ ਕੀ ਗਿਆ ਇਹ ਮਾਲ ਭਾਵਾਂ ਤਾਂ ਔਰਤਾਂ ਜ਼ਿਆਦਾ ਇਹਨੂੰ ਵਿੱਚ ਫਾਲੋ ਕਰਨ ਹੈਲੋ ਹਾਂਜੀ ਹਾਂਜੀ ਤੇ ਕੱਟਣੇ ਦਾ ਵੀ ਰੋਲਾ ਮੁੱਕੇ ਹਾਂ ਉਹਨਾਂ ਨੇ ਸੌਖਾ ਲੱਗਣਾ ਕੰਮ। ਜਾਨ ਛੁੱਟੀ ਰਾਣੀਆਂ ਨੇ ਕਹਿਣਾ ਵੀ ਇਹ ਕੰਮ ਠੀਕ ਆ ਆ ਕੱਟਣ ਤੋਂ ਜਾਨ ਛੁੱਟੀ ਹੈ ਕਿਉਂ ਕੋਈ ਨਹੀਂ ਦੇਖ ਲਓ ਜਿੰਨੇ ਦੇਖ ਕੁ ਲਓ ਪੂਰੇ ਜਿੰਨੇ ਨਹੀਂ ਨਹੀਂ ਇੰਨੇ ਬੰਦੇ ਹੈ ਇੰਨੇ ਸਾਰੇ ਠੀਕ ਆ ਪਾ ਲਓ, ਬੰਦੇ ਪਾ। ਤਾਂ ਵਾਹਵਾ ਸਾਰੇ ਆ। ਚੱਲਣ ਦੇ ਹੁਣ ਨਹੀਂ ਬਹੁਤ ਸੋਹਣਾ ਮਾਸ਼ਾ ਕਹਿੰਦਾ ਲਓ ਜੀ ਇਹ ਤਾਂ ਕੰਮ ਹੀ ਸੌਖਾ ਜੀ ਹਾਂ ਜੇ ਤੁਸੀਂ ਪਕਾਣੇ ਤੇ ਆ ਦੇਖ ਕੇ ਪਕਾ ਲਓ ਬਾਕੀ ਤੁਹਾਨੂੰ ਖਾ ਕੇ ਅਸੀਂ ਦੱਸ ਦਾਂਗੇ ਅਗਲਾ ਦੀ ਦੱਸ ਦੇਣੇ ਆ ਕਹਿੰਦੇ ਘੇ ਵਾਵਾ ਪਿਆ ਇਹਦੇ 'ਚ ਹਾਂ ਨੇ ਕੀ ਤਾਂ ਕਿ ਇਹ ਤਾਂ ਫਿਰ ਫਰਾਈ ਕਰਨ ਲਈ ਜਿਹੜਾ ਬਾਅਦ ਵਿੱਚ ਕੱਢ ਲਿਆ ਜਾਂਦਾ ਵਾ ਅੱਛਾ ਕਾਫੀ ਬਾਅਦ 'ਚ ਨਿਕਲ ਜੂਗਾ ਅਖੀਰ ਤੇ ਜੀ ਘੇ ਕੰਮ ਆ ਜੂ ਉਹਨੇ ਕਿਹਾ ਸੀ ਘੀ ਪਕਾਵੇ ਹਾਂਡੀਆਂ ਤੇ ਵੱਡੀ ਬਹੂ ਦਾ ਨਾਂ ਆ ਜਿਹੜਾ ਸੀ ਡੱਬਾ ਉਹਨੇ ਪਾਤਾ ਅੱਲਾ ਦੀ ਯਾਦ ਕਰਕੇ ਨਹੀਂ ਰਾਣਾ ਸਾਹਿਬ ਮਿਰਚਾਂ ਮੁਰਚਾਂ ਨਹੀਂ ਪਾ ਰਹੇ ਨਹੀਂ ਤੇ ਕਹਿੰਦੇ ਕੀ ਸਮਾਰਾ ਪੋਲੀਆਂ ਬੜੀ ਬਹੂ ਕਨਾ ਹਾਂ ਘੀ ਸਵਾਰਾ ਸਾਲਣਾ ਅੱਛਾ। ਬੜੀ ਬਹੂ ਕਾ ਨਾਮ ਬੜੀ ਬਹੂ ਦਾ ਨਾਂ ਇਹ ਬੜੀ ਬਹੂ ਆ ਜੀ ਹਾਂਜੀ ਹਾਂਜੀ ਰਾਣਾ ਸਾਹਿਬ ਨਾਲ ਮਿਰਚਾਂ ਨਹੀਂ ਪਾ ਰਹੇ ਤੂੰ ਲਾਈਆਂ ਹੋਈਆਂ ਮਿਰਚਾਂ ਤੇ ਤੇਰੇ ਦੇ ਨਾ ਹਰ ਟਾਈਮ ਮਿਰਚ ਹੀ ਚੜਦੀ ਆ ਤੂੰ ਲੱਸੀ 'ਚ ਵੀ ਕਿਸੇ ਦਿਨ ਕਹਾਂਗਾ ਲਾਲ ਪਾ ਦੋ 2 ਚਮਚੇ ਨਹੀਂ ਤੂੰ ਲਾਲ ਮਿਰਚਾਂ ਨਹੀਂ ਗੱਲ ਕਰਦਾ ਸੁਣ ਲਓ ਲਾਲ ਮਿਰਚ ਤੋਂ ਬਗੈਰ ਨਾ ਤਾਂ ਸਾਲਣ ਚ ਰੰਗਤ ਆਉਂਦੀ ਹੈ ਤੇ ਨਾ ਲਾਲ ਮਿਰਚ ਤੋਂ ਬਗੈਰ ਜੈਕਾ ਬਣਦਾ ਬਾਕੀ ਰਾਣੇ ਦੀ ਮਰਜ਼ੀ ਹੈ ਭਾਈ ਲੈ ਕੇ ਜੋ ਕਿ ਵਾਲੀ ਕੋਈ ਨਹੀਂ ਗੱਲ ਹੁੰਦੀ ਹੈ ਲਾਲ ਮਿਰਚ ਦੀ ਰਾਣਾ ਸਾਹਿਬ ਤੁਸੀਂ ਨਾ ਆਪਣੀ ਗੱਲ ਆਪਣੀ ਤੇ ਮਰਜ਼ੀ ਨਾਲ ਰੱਖਣਾ ਪੱਕੇ ਰਹੋ ਇਹ ਕੋਈ ਨਹੀਂ ਅਸੀਂ ਤਾਂ ਨਹੀਂ ਇਹ ਜਾਣ ਕੇ ਨਾ ਵਿੱਚੋਂ ਛੜਕਾਉਂਦੇ ਆ ਰਾਣੇ ਨੂੰ। ਛੜਕਾਉਂਦਾ ਛੜਕਾਉਂਦਾ ਖਾਲਦਾ। ਰਾਣੇ ਨੂੰ ਵੀ ਰਾਣਾ ਕਿਵੇਂ ਥੁੜ ਕੇ ਅੱਛਾ ਮੈਨੂੰ ਇਹ ਦੱਸ ਦਿਓ ਸਿਰਫ ਵੀ ਲਾਲ 'ਚ ਪੈਣੀ ਹੈ ਕਿ ਨਹੀਂ ਨਹੀਂ ਮੈਂ ਤਾਂ ਨਹੀਂ ਆਪਣੇ ਸਾਲਣ 'ਚ ਲਾਲ ਪਾਉਂਦਾ ਹੈ ਮਿਰਚਾਂ ਬਸ ਸਿੱਧੀ ਜੀ ਕਿਹੜੀ ਪਾਣੀ ਹੈ ਜੀ ਇਹ? ਕਾਲੀ ਮਿਰਚਾਂ ਕਾਲੀ ਮਿਰਚ ਪਾਣੀ ਜੀ ਬ੍ਰੇਕ ਨਹੀਂ ਪਾਉਂਦੇ ਕਿ ਉਂਝ ਜਦੋਂ ਜ਼ੈਕ ਨਹੀਂ ਨਹੀਂ ਜ਼ੈਕੇ ਜ਼ੈਕੇ ਤੋਂ ਵੀ ਨਹੀਂ ਜ਼ੈਕਾ ਕਾਲੀ ਮਿਰਚ ਚ ਰਾਣਾ ਸਾਹਿਬ ਕਹਿੰਦੇ ਬਹੁਤ ਆ ਲਾਲ ਕਰੀ ਇਹ ਜਿਹੜੀ ਆਪਾਂ ਡਿਸ਼ ਬਣਾ ਰਹੇ ਆ ਇਹਦੇ 'ਚ ਪੈਂਦੀ ਨਹੀਂ ਲਾਲ ਯਾਰ ਮੈਂ ਤਾਂ ਆਪਣੀ ਜਾਤੀ ਸਾਲਣਾ ਨਾ ਕੋਈ ਵੀ ਮੇਰੇ ਕੋਲ ਤਾਂ ਡੇਰੇ ਤੇ ਲਾਲ ਮਿਰਚ ਪਈ ਹੋਈ ਕੋਈ ਨਹੀਂ ਸਿੱਧੀ ਤੁਸੀਂ ਜੀ ਫਿਰ ਆਪਣਾ ਵੱਖਰਾ ਚੁੱਲ੍ਹਾ ਬਣਾਓ ਯਾਰ ਅਸੀਂ ਕਾਲੀ ਵੀ ਤੇ ਲਾਲ ਵੀ ਮਿਰਚ ਆ ਰਾਣਾ ਸਾਹਿਬ ਜਿਹੜਾ ਕਾਲੀ ਦੇ ਸ਼ਕੀਨ ਹੋ ਰਾਣਾ ਕਹਿੰਦੇ ਮੈਂ ਸਾਹਿਬ ਤੁਹਾਨੂੰ ਗੱਲ ਕਾਲੀ ਇਹ ਆ, ਨਾਲ ਹੀ ਇਹਦੇ ਚਸਕਾ ਬਣਾ ਲਾਲ ਦੇਣਾ। ਮਿਰਚ ਦਾ ਇੱਕ ਆਪਣਾ ਜ਼ੈਕਾ ਹਾਂ। ਥੋੜੀ ਬਹੁਤੀ ਪਾਣੀ ਚਾਹੀਦੀ ਐ ਇੰਨੀ ਕੁ ਪਾ ਲਵੇ ਬੰਦਾ ਮਾੜੀ ਜੀ ਯਾਰ ਉਹਨੇ ਨਹੀਂ ਪਾਈ ਇਹ ਅੱਜ ਤਾਂ ਤੁਸੀਂ ਨਾ ਇਹ ਖਾਓਗੇ ਬਗੈਰ ਉਸ ਤੇ ਲਾਲ ਅੱਜ ਤੇ ਨਹੀਂ ਪਾਈ ਰਾਣੇ ਨੇ ਲਾਲ ਤੂੰ ਪਿੱਪਲ ਵਾਲੀ ਜਗ੍ਹਾ ਤੇ ਨਾ ਉੱਥੇ ਉਹ ਮਿਰਚਾਂ ਤੇਰੇ ਲੱਗੀਆਂ ਹੋਈਆਂ ਵਾ ਖੇਤਾਂ 'ਚ ਲੱਗੀਆਂ ਹੋਈਆਂ ਵੈਸੇ ਤੇਰੇ ਵੀ ਲੱਗੀਆਂ ਹੋਈਆਂ ਤੇ ਉਹ ਭਾਈ ਬਣਾ ਲਈ ਨਹੀਂ ਮੈਂ ਤਾਂ ਇਹ ਗੱਲ ਕਰਦਾ ਵੀ ਜੇ ਇਹਦੇ 'ਚ ਨਹੀਂ ਨਾ ਪੈਂਦੀਆਂ ਤੇ ਤੁਸੀਂ ਕਿਸੇ ਦੀ ਗੱਲਾਂ 'ਚ ਨਾ ਆਇਓ ਅੱਗੇ ਉਹਨੇ ਤੁਹਾਨੂੰ ਕਿਹਾ ਨਾ ਤੇ ਤੁਸੀਂ ਮੱਠਾ ਜਿਹਾ ਕਰ ਰਹੇ ਸੀਗੇ ਚਲੋ ਮੈਂ ਖੀਰ ਤੇ ਪਾ ਲੂੰਗਾ ਨਹੀਂ ਨਹੀਂ ਖੀਰ ਦੇ ਕਰਦਾ ਜਿਹੜਾ ਵਾ ਉਹ ਤਾਂ ਹਰੀ ਮਿਰਚਾਂ ਦੀ ਗੱਲ ਚੱਲ ਰਹੀ ਹੈ ਮੇਰੇ ਹੁੰਦੇ ਆ ਨਾ ਜੀ ਤੁਸੀਂ ਡਰਨਾ ਨਹੀਂ ਹੈ ਕੋਈ ਕੁਛ ਕਹਿੰਦਾ ਰਹੇ ਜਿੱਥੇ ਥੋੜਾ ਦਿਲ ਕਰੇ ਤੁਸੀਂ ਉੱਥੇ ਪਾਣੀਆਂ ਨਹੀਂ ਤੇ ਨਾ ਪਾਣੀ ਤੇਰੇ ਵਰਗੇ ਜਿਹੜੇ ਹੁੰਦੇ ਨਾ ਦੂਸਰੀ ਪਾਰਟੀ ਦੇ ਨਾਲ ਰਲ ਜਾਂਦੇ ਹੁੰਦੇ ਆ ਕੋਠੇ ਤੇ ਚੜਾ ਕੇ ਨਾ ਪੌੜੀ ਮੋਢੇ ਤੇ ਰੱਖ ਕੇ ਤੁਰ ਪੈਂਦੇ ਆ ਕਹਿੰਦੇ ਚੰਗਾ ਫਿਰ ਆ ਜੀ ਇਹ ਉਹ ਹੁੰਦੇ ਜਿਹੜੇ ਗਵਾਹੀ ਦੇਣ ਜਾਂਦੇ ਬਾਅਦ ਵਿੱਚ ਪਤਾ ਲੱਗਦਾ ਦੂਸਰੀ ਪਾਰਟੀ ਦੇ ਹੋ ਗਏ ਆ ਗਵਾਹ ਕੇ ਜ਼ਿਆਦਾ ਹੀ ਪਾ ਨਹੀਂ ਲੋ ਜੀ ਜਿੰਦੇ ਆ ਸੁਣ ਲਓ ਜੀ। ਜਿੰਦੇ ਕੋਲ ਹੋਵੇ ਗੰਜੈਸ਼ ਆ ਚੰਗਾ ਖੁੱਲਾ ਘਿਓ ਹੋਵੇ ਉਹ ਪਕਾਵੇ ਇਦਾਂ ਨਹੀਂ ਤਾਂ ਭਰਿਆ ਆ ਜੱਗ ਸੀ 2 ਕਿਲੋ ਦਾ ਆ ਰਹਿ ਗਿਆ ਵਿੱਚ ਪਾਈ ਆਗ ਨਹੀਂ ਜੀ ਉਹ ਕਹਿੰਦਾ ਮੇਰੇ ਕੰਨ 'ਚ ਕਹਿੰਦਾ ਜੀ ਕਿ ਘੇ ਬਹੁਤਾ ਪਾ ਲਿਆ ਜੀ ਕੰਨ ਚ ਕਹਿੰਦਾ ਸੀ ਘੇ ਬਹੁਤਾ ਕਿਤੇ ਘੇ ਜਿਹੜਾ ਦੇਸੀ ਘਿਓ ਆ ਪੂਰੀ ਦਾ ਕੁਕਿੰਗ ਆਇਲ ਆ ਜਿਹੜਾ ਐਵੇਂ ਰੌਲਾ ਪਾਉਂਦਾ ਦੇਖਣ ਵਾਲੇ ਕਹਿ ਦਿੰਦੇ ਵੀ ਖਾਲਦ ਨੁਕਸ ਕੱਢ ਹਾਂ ਟਿੰਡੇ ਤਾਂ ਵੈਸੇ ਪੱਕਦੇ ਹੀ ਸਹੀ ਦੇਸੀ ਘਿਓ ਚ ਆ। ਹਾਂਜੀ ਹਾਂਜੀ ਦੇਸੀ ਘਿਓ ਦੇਸੀ ਹਾਂ। ਅੱਗ ਚਾਚਾ ਚਲਾ ਹੁਣ ਅੱਗ ਜੀ ਕਿੱਦਾਂ ਕਰੀਏ ਹੋਰ ਤੇ ਬਸ ਨਹੀਂ ਨਹੀਂ ਚਲਾ ਬਸ ਇਸ ਜੇ ਲੈਵਲ ਤੇ ਰਵੇ ਠੀਕ ਹੋ ਬਜਾ ਗਿਆ ਇਸੇ ਲੈਵਲ ਤੇ ਰਹੋ ਬੁੱਝੇ ਵੀ ਨਾ ਨਹੀਂ ਬਾਈ ਹਾਂ। ਜੀ ਅਸੀਂ ਭਾਈ ਇਹਨੂੰ ਬੁੱਝਣ ਵੀ ਨਹੀਂ ਦੇਣਾ ਤੇ ਲੈਵਲ ਵੀ ਨਹੀਂ ਤੇਜ਼ ਹੋਣ ਦੇਣਾ ਠੀਕ ਹੋ ਗਿਆ ਜੀ ਬਾਕੀ ਇਹ ਜੀ ਕਿੰਨੇ ਟਾਈਮ ਦਾ ਕੰਮ ਆ ਜੀ ਇਹ ਜਿੰਨਾ ਟਾਈਮ ਲੱਗੇਗਾ ਨਹੀਂ ਜੀ, ਇੱਕ ਮੋਟੀ ਜੀ ਗੱਲ ਆ ਵੀ ਕਿਸੇ ਨੇ ਪਕਾਣੀ ਨਹੀਂ ਤੁਹਾਡੀ ਟ੍ਰੇਨ ਆਣੀ ਆ ਨਹੀਂ ਮੈਂ ਕਹਿੰਦਾ ਵੀ ਇਹ ਉਤਰੇ ਸ਼ਾਮ ਨੂੰ ਹਾਂਡੀ ਤੇ ਬੰਦਾ ਉਹ ਫਿਰ ਪੰਗਾ ਲਵੇ ਜਦੋਂ ਕੋਈ ਖੁੱਲਾ ਟਾਈਮ ਹੋਵੇ ਕਿ ਨਹੀਂ ਤਾਂ ਪੁੱਛਿਆ ਜੀ ਇਹ ਘੰਟਾ ਕੁ ਤਾਂ ਲੱਗੇਗਾ ਬਹਿ ਜਾਓ ਆਰਾਮ ਨਾਲ ਘੰਟਾ ਲੱਗੂ ਘੰਟਾ ਲੱਗੂਗਾ ਜੀ ਸਾਰਾ ਪੱਕਦੇ ਵਗਦੇ ਆਹੋ ਕੋਈ- ਆਰਾਮ ਨਾਲ ਬਹਿ ਜਾਓ ਤਸੱਲੀ ਕਰੋ ਆਹੋ ਬਹਿ ਜਾਓ ਆਰਾਮ ਨਾਲ ਫਿਰ ਤਸੱਲੀ ਕਰੋ ਘੰਟਾ ਤੱਕ ਕੱਢੋ ਵੀ 15-20 ਮਿੰਟਾਂ 'ਚ ਤਾਂ ਇੰਨੇ ਹੋਣਾ ਵਾ ਫਰਾਈ ਅੱਛਾ ਆਹੋ ਫਿਰ ਮਸਾਲਾ ਵੀ ਕੋਈ 10 ਮਿੰਟ ਲੱਗਦਾ ਫਿਰ ਬਾਅਦ ਵਿੱਚ ਦਮ ਵੀ ਤਾਂ ਦੇਣਾ ਅੱਛਾ ਲੈਣ ਲਈ ਫਿਰ ਉਹ ਸ਼ਰਬਤ ਬਣਵਾ ਲਿਆਵਾਂ ਜੀ ਘਰੋਂ ਹੋਰ ਝੱਟ ਟਾਈਮ ਲੱਗ ਜਾਣਾ ਨਹੀਂ ਕੋਈ ਨਹੀਂ ਲੋੜ ਹੁਣ ਸ਼ਰਬਤ ਕੀ ਕਰਨਾ ਆ ਤਿਆਰ ਹੋ ਜਾਣੇ ਯਾਰ ਉਹਨਾਂ ਜਿਹਨੂੰ ਫਿਰ ਰੋਟੀ ਖਾਵਾਂਗੇ
ਤੂੰ ਸ਼ੁਕਰ ਆ ਤੂੰ ਇਹ ਨਹੀਂ ਕਿਹਾ ਵੀ ਮੈਂ ਸ਼ਾਮ ਦੀ ਰੋਟੀ ਲੈ ਆਵਾਂ ਜੀ, ਇਹ ਤਾਂ ਲੇਟ ਪਕਣੇ ਆ। ਤੇ ਸ਼ਾਮ ਦੀ ਹੋ ਜਾਣੀ ਜੀ ਇਸ ਹਿਸਾਬ ਨਾਲ। ਉਹ ਜਿਸ ਤਰ੍ਹਾਂ ਕਿਸੇ ਬੰਦੇ ਨੇ ਨਾ ਪੁੱਛਿਆ ਕੋਈ ਆਖਰੀ, ਕਹਿੰਦਾ ਆਖਰੀ ਖਾਹਿਸ਼ ਕੀ ਆ, ਉਹ ਸਰੰਗੀ ਸਿੱਖਣ 'ਚ ਬੜੇ ਸਾਲ ਲੱਗਦੇ, 15-20 ਸਾਲ ਲੱਗ ਜਾਂਦੇ। ਉਹਨੇ ਕਿਹਾ ਜੀ ਮੈਂ ਨਾ ਸਰੰਗੀ ਸਿੱਖਣੀ ਆ। ਤੇ ਦੂਸਰੇ ਕੈਦੀ ਨੂੰ, ਉਹ ਵੀ ਸਜ਼ਾਏ ਮੌਤ ਦਾ ਸੀ, ਉਹਨੇ ਕਿਹਾ ਵੀ ਤੂੰ ਤੇਰੀ ਕੀ ਆਖਰੀ ਖਾਹਿਸ਼? ਉਹਨੇ ਕਿਹਾ ਵੀ ਜਦੋਂ ਇਹ ਸਿੱਖ ਲੈ ਮੈਂ ਇਹਦੇ ਕੋਲੋਂ ਸਿੱਖਣੀ ਆ। ਠੀਕ ਹੋ ਗਿਆ। ਰਾਣਾ ਸਾਹਿਬ ਜੀ ਕਿੱਡੇ ਸੋਹਣੇ ਲੱਗ ਰਹੇ ਜੀ ਬੈਠੇ ਚੁੱਲ੍ਹੇ ਦੇ ਉੱਤੇ ਜੀ। ਬਾ ਆਹੀ ਰੌਣਕ ਆ ਜੀ ਬਜ਼ੁਰਗਾਂ ਦੀ। ਹਾਂਜੀ 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 ਕੀ ਬਾਤ ਹੈ ਜੀ। ਹੋਰ ਦੇਖੋ ਟਿੰਡੇ ਤਾਂ ਹਰ ਬੰਦਾ ਖਾਂਦਾ, ਗੱਲ ਟਿੰਡਿਆਂ ਦੀ ਨਹੀਂ ਹੈ, ਗੱਲ ਸੋਭਤ ਦੀ ਹੈ। ਚਾਚਾ ਬੂਟਾ, ਰਾਣਾ ਸਾਹਿਬ, ਸਾਨੂੰ ਇਹੀ ਬੜਾ ਜੀ। ਕਿਉਂ ਖਾਲਸਾ ਸਾਹਿਬ ਸਵਾਦ ਆ ਰਿਹਾ ਨਾ ਇਸੇ ਗੱਲ ਦਾ? ਕੀ ਬਾਤ ਹੈ। ਇਹ ਚਾਰ ਯਾਰੀ ਜਿਹੜੀ ਹੈ ਨਾ ਭਾਈ ਜਾਨ, ਇਹ ਮੁਹੱਬਤਾਂ ਜਿਹੜੀਆਂ ਇਹ ਰਲ ਕੇ ਬਹਿਣ ਵਾਲੀ ਜਿਹੜੀ ਗੱਲ ਆ, ਇਹਨੂੰ ਤਾਂ ਲੋਕ ਅੱਜ ਬਈ ਤਰਸ ਰਹੇ ਆ। ਹੁਣ ਭਾਈ ਜੀ ਬੰਦਿਆਂ ਕੋਲ ਵੇਲਾ ਜਿਹੜਾ ਨਾ ਰਲ ਕੇ ਬਹਿਣ ਵਾਲਾ ਇਹ ਮੁੱਕ ਗਿਆ। ਅਸਲ 'ਚ ਜਿਹੜਾ ਵੇਲਾ ਨਾ ਸਭ ਤੋਂ ਵੱਡੀ ਕਰੰਸੀ ਵੇਲਾ ਹੀ ਆ। ਹੈਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਿੱਥੇ ਕੋਈ ਚੀਜ਼ ਨਹੀਂ ਨਾ ਚੱਲਦੀ। ਹੁਣ ਤੁਸੀਂ ਦੇਖੋ ਨਾ, ਇੱਥੇ ਡਾਲਰ ਚੱਲੇਗਾ, ਇੱਥੇ ਪਾਉਂਡ ਚੱਲੇਗਾ, ਇੱਥੇ ਸੋਨਾ ਚੱਲੇਗਾ, ਚਾਂਦੀ ਚੱਲੇਗੀ, ਲੇਕਿਨ ਵਕਤ ਹਰ ਜਗ੍ਹਾ ਤੇ ਚੱਲਦਾ। ਉਹ ਕਹਿੰਦਾ ਇਸ ਬੰਦੇ ਨੇ ਮੈਨੂੰ ਵਕਤ ਦਿੱਤਾ ਸੀ। ਰਾਣਾ ਸਾਹਿਬ ਜਿਹੜੇ ਆਪਾਂ ਪੈਸੇ ਲੈਂਦੇ ਆ ਕਿਧਰੇ ਵੀ ਵਕਤ ਦੇ ਕੇ ਲੈਂਦੇ ਆ ਨਾ, ਬਿਲਕੁਲ ਵੇਲਾ ਹੀ ਆ, ਕਰੰਸੀ ਤਾਂ ਹਾਂ, ਵੇਲਾ ਹੀ ਆ। ਵਕਤ ਦੇ ਕੇ ਹਰ ਸ਼ਾ ਵਟਾਈ ਜਾਂਦੀ ਆ। ਹਾਂ, ਆ ਹਰੀਆਂ ਮਿਰਚਾਂ ਤੇ ਟਮਾਟਰ ਪਾਤੇ। ਅੱਛਾ ਜੀ। ਇਹਦੇ ਨਾਲ ਇਹ ਕਿੰਨੀ ਕੁ ਦੇਰ ਭੁੰਨਣ ਤੋਂ ਬਾਅਦ ਪਾਏ ਜੀ? ਇਹ ਕੋਈ ਲਾ ਲਓ ਕਿ ਤੁਸੀਂ ਕਿੰਨੇ। ਅੱਧਾ ਘੰਟਾ ਹੋ ਚੱਲਾ ਜੀ। ਕਿਉਂ ਜੀ ਅੱਧਾ ਘੰਟਾ ਹੋ ਗਿਆ ਨਾ? ਮੈਂ ਤੁਹਾਡੇ ਨਾਲ ਆ ਜੀ ਰਾਣਾ ਸਾਹਿਬ। ਹਾਂ, ਅੱਧਾ ਘੰਟਾ ਹੋ ਨਹੀਂ ਗਿਆ ਜੀ? ਹੋ ਗਿਆ ਹੋਣਾ। ਅਸੀਂ ਤਾਂ ਹੁਣ ਘੜੀ ਤੇ ਨਹੀਂ ਰੱਖੀ ਹੋਈ ਹੈ। ਆਹੋ ਜੀ, ਕੋਈ ਅੱਧਾ ਘੰਟਾ ਭੁੰਨ ਕੇ ਨਾ ਘਿਓ ਦੇ ਵਿੱਚ। 20 ਮਿੰਟ ਹੋ ਗਏ, 15 ਮਿੰਟ ਹੋ ਗਏ। 15 ਕੁ ਮਿੰਟਾਂ ਜੀ ਇਹ ਭੁੰਨ ਕੇ ਨਾ ਘਿਓ ਦੇ ਵਿੱਚ, ਫਿਰ ਉੱਤੋਂ ਟਮਾਟਰ ਤੇ ਹਰੀਆਂ ਮਿਰਚਾਂ ਪਾਈਆਂ। ਕਿਉਂ ਜੀ ਇਦਾਂ ਹੀ? ਹਾਂ, ਤੁਸੀਂ ਭੁੱਲ ਗਏ ਜੀ? ਮੈਂ ਨਾ ਹੁਣ ਗੱਲਾਂ ਦੇ ਨਹੀਂ ਚੱਕਰ 'ਚ ਹਾਂ। ਨਹੀਂ, ਮੈਂ ਕਹਿ ਰਿਹਾ ਤੁਸੀਂ ਦੱਸੋ ਤਾਂ ਸਹੀ। ਜਿਹੜੇ ਬੰਦਿਆਂ ਨੇ ਘਰ ਪਕਾਣੇ ਤੁਹਾਨੂੰ ਦੇਖ ਕੇ ਉਹ ਵਿਚਾਰੇ ਜੱਬ ਨੂੰ ਪੈ ਜਾਣਗੇ। ਉਹਨਾਂ ਨੂੰ ਦੱਸੋ ਵੀ ਆਹ ਗੱਲ ਆ, ਬਾਤ ਆ। ਇਹ ਨਾ ਜੀ ਤੁਹਾਨੂੰ ਪਕਾਣਾ, ਇਹ ਰਾਣਾ ਸਾਹਿਬ ਚਾਹੁੰਦੇ ਨਹੀਂ ਵੀ ਤੁਸੀਂ ਘਰ ਪਕਾਓ ਜੀ। ਆਹੋ, ਰਾਣਾ ਸਾਹਿਬ ਨਹੀਂ ਚਾਹੁੰਦੇ ਵੀ ਤੁਸੀਂ ਘਰ ਪਕਾਓ। ਉਹ ਕਹਿੰਦੇ ਵੀ ਇਹ ਦੁਨੀਆ ਦੇ ਵਿੱਚ ਸਿਰਫ ਇਹ ਮੇਰੇ ਕੋਲ ਹੋਵੇ ਹੁਨਰ ਜੀ। ਮੈਨੂੰ ਮਸਾਲੇ ਚਾਹੀਦੇ ਆ। ਰੁੱਸ ਕੇ ਤੁਰ ਪਿਆ ਜੀ? ਹਾਂ, ਅੱਛਾ, ਆ ਗਿਆ। ਪਾਣੀ ਥੋੜਾ ਜਿਹਾ ਜਿਹੜਾ ਨਾ। ਤੇ ਤੁਸੀਂ ਹੈ ਦੱਸੋ ਯਾਰ, ਤੁਸੀਂ ਸਾਨੂੰ ਇੱਥੇ ਬਹਿ ਕੇ ਦੱਸੋ। ਅਸੀਂ ਇੰਨੇ ਬੰਦੇ ਆ, ਅਸੀਂ ਤੁਹਾਨੂੰ ਪਾਣੀ ਪਹੁੰਚਾ ਦਾਂਗੇ ਜੀ। ਕਿੰਨਾ ਪਾਣਾ ਜੀ? ਕਿੰਨੇ ਟਿੰਡਿਆਂ 'ਚ ਪਾਣੀ? ਸਿਰਫ ਉਹ ਨੀਚੇ ਮਸਾਲਾ ਨਾ ਲੱਗੇ ਉਸ ਕਰਕੇ। ਇਹ ਕੁਝ ਰਾਣਾ ਸਾਹਿਬ ਬੈਠੋ ਨਾ, ਆ ਮਸਾਲੇ ਤੁਹਾਡੇ ਕੋਲ ਰੱਖ। ਤਾਂ ਬਸ ਲਿਆਓ। ਤੁਸੀਂ ਟੈਨਸ਼ਨ ਨਾ ਲਵੋ, ਜਿਹੜੀ ਚੈੱਕ ਕਹੋਗੇ ਤੁਹਾਡੇ ਕੋਲ ਪਹੁੰਚੇਗੀ। ਇਹ ਆ ਦੇਖੋ, ਆ ਮਸਾਲੇ ਆ ਗਏ। ਮੈਂ ਕਹਿੰਦਾ ਜੀ ਰਾਣਾ ਸਾਹਿਬ ਤੇ ਆ ਗਈ ਆ ਧੁੱਪ, ਤੇ ਉਹ ਤਪ ਗਏ। ਤੁਸੀਂ ਇੱਧਰ ਆ ਜਾਓ ਜੀ ਸ਼ਾਮ ਨੂੰ। ਛਾਂ ਤੇ ਕਰ ਦਿੰਨੇ ਆ। ਕਰੀਏ ਰਾਣਾ ਜੀ, ਚਲ ਉਧਰੋਂ ਇੱਟਾਂ ਕਰੀਏ ਛਾਂ ਤੇ। ਆਓ ਲੈ। ਚਾਚਾ ਮੈਂ ਕਰਦਾ। ਅਸਲ 'ਚ ਉਧਰੋਂ ਨਾ ਆ ਲੈ ਫੜ ਤੂੰ ਜੋੜ ਦੇ ਪਰਾਂ। ਪਹਿਲੇ ਹਵਾ ਦਾ ਰੁੱਖ ਸੀ ਨਾ ਉਧਰ ਨੂੰ। ਪਿਛਾਂ ਰੱਖੀ, ਸਾਲਣ ਚ ਨਾ ਮਿੱਟੀ ਪੈ ਜਾਏ। ਇੱਦਾਂ ਬੈਠੋ ਜੀ। ਬਹਿ ਜਾਓ ਜੀ। ਜਾਂ ਤਾਂ ਰਾਣਾ ਸਾਹਿਬ ਦੇ ਦਿਮਾਗ ਚੋਂ ਨਿਕਲ ਗਈ ਗੱਲ। ਇਹ ਮਸਾਲੇ ਮੈਂ ਰਾਣਾ ਸਾਹਿਬ ਦੇ ਨੇੜੇ ਲਿਆਓ। ਉਧਰ ਜੀ। ਇਹ ਆ ਲੋ ਰਾਣਾ ਸਾਹਿਬ ਮਸਾਲੇ। ਲਾਲ ਮਿਰਚ ਥੋੜੀ ਜੀ ਪੈ ਜਵੇ ਨਾ ਕਿਧਰੇ। ਲੈ, ਤੂੰ ਜੋ ਮਰਜ਼ੀ ਕਹਿੰਦਾ ਰਹਿ। ਕਈ ਜਾਂ ਪਾਣੀ ਕੋਈ ਨਹੀਂ। ਇਹ ਚਮਚਾ ਮੇਰੇ ਸਿਰ 'ਚ ਨਾ ਟਕਵਾ ਲਈ। ਆਹੋ, ਲੈ, ਇਹ ਹਲਦੀ ਪੈਰੀ ਜੀ? ਆਹੋ ਹਲਦੀ ਪੈ ਗਈ। ਆਹੋ ਤੁਸੀਂ ਇੰਨੇ ਆ ਕਿ ਦੇਖ ਨਹੀਂ ਰਹੇ ਜੀ, ਹਲਦੀ ਪੈ ਗਈ। ਅੱਲਾ ਪੈ ਗਿਆ ਨਾ ਤੈਨੂੰ। ਨਹੀਂ, ਜੇ ਹਲਾਲ ਕਰਨੇ ਵਾਲਾ ਹੋਵੇ ਨਮਕ ਤੇ ਬਥੇਰਾ। ਵਾਹ 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 ਵਾਹ, ਕੀ ਬਾਤ। ਵਾਹ ਬਈ ਵਾਹ। ਵਾਹ ਰਾਣਾ ਜੀ ਵਾਹ, ਮੌਜਾਂ ਲਾਤੀਆਂ ਕਿ। ਇਹ ਬਸ 2 ਸ਼ਾਵਾਂ ਪਾਣੀਆਂ ਜੀ, ਲੂਣ ਤੇ ਹਲਦੀ। ਬਾਕੀ ਛਾਵਾਂ ਵੀ ਕਰਨੀ ਹੈ ਤੇ ਨਮਕ ਜਿਹਨੂੰ ਜ਼ਰੂਰਤ ਹੋਏਗੀ ਨਾ। ਇਹ ਕੀ ਸ਼ਾਇਦ ਕਾਲੀ ਮਿਰਚਾਂ। ਇਹ ਚੱਕ ਕੇ ਪਾਲੋ, ਕੈਮਰਾ ਪਰਾਂ ਨੂੰ ਕਰੀ, ਚੱਕ ਕੇ ਪਾਲੋ ਜੀ। ਅੱਗੇ ਵੀ ਤਾਂ ਦੋ ਕੁ ਪਾਏ ਹੀ ਆ, ਇਹ ਵੀ ਪੈ ਜਾਊਗਾ ਕੀ ਆ। ਇਹ ਚਾਚੇ ਬੂਟੇ ਦਾ ਸੀ ਇਹ ਟਿੰਡਾ ਆ ਜਿਹੜਾ। ਮੇਰਾ ਦਿਆ। ਅੱਛਾ ਅੱਛਾ ਚੱਕੀ। ਅੱਛਾ, ਓਏ ਉੱਥੇ ਛਾਪਰ 'ਚ ਨਾ ਸੁੱਕਾ ਧਨੀਆ ਪਿਆ।
ਇਹ ਕੀ ਪਾ ਰਹੇ ਆ ਜੀ ਇੱਧਰ ਦਿਖਾਓ ਜੀ ਆ ਕੀ ਪਾਇਆ ਜੀ ਇਹ ਜ਼ੀਰਾ, ਹਾਂਜੀ ਕੀ ਸ਼ਾ ਇਹ ਜ਼ੀਰਾ ਵਾ। ਜੋ ਤੁਹਾਡਾ ਬਲਾਵੇ ਦੇ ਤਾਂ ਹੱਥ ਹੀ ਸਾੜਤਾ ਇਹ ਜੀ ਹਲਦੀ ਪਾਈ ਆ ਹਾਂ, ਚਾਚਾ ਨਾ ਪਾਈ ਵਿੱਚ ਨਾ ਪਾਈ ਨਮਕ। ਕਿਉਂ ਧੋ ਕੇ ਲਿਆਇਆ ਪਾਣੀ ਨਾ ਉਂਝ ਖਾ ਲਾ ਉਂਝ ਖਾ ਲਾ ਲੈ ਉਦਾਂ ਖਾ ਹੁੰਦਾ ਇਹ ਨਾ ਚਾਚਾ ਵਿੱਚ ਨਾ ਪਾਈ ਉਂਝ ਖਾ ਲਾ ਤੂੰ ਉਹ ਯਾਰ ਕੁਛ ਨਹੀਂ ਨਾ ਚਾਚਾ ਵਿੱਚ ਅੱਗੇ ਜਿਹੜੇ ਪਾਏ ਦੋ ਉਹ ਨਹੀਂ ਕੋਈ ਵੀ ਨਹੀਂ ਪਾਇਆ ਮੈਂ ਝੂਠ ਪਾਏ ਆ ਨਾ ਕੋਈ ਨਹੀਂ, ਨਹੀਂ ਨਹੀਂ। ਪਾਇਆ ਰਹਿਣਾ ਕਿੱਥੇ ਜਿਹੜੇ ਅੱਗੇ ਡਿੱਗੇ ਸੀ ਉਹ ਪਾਇਆ ਨਹੀਂ ਪਾਇਆ ਹੈ ਕੋਈ ਵੀ। ਔਰ ਆ ਭਾਈ ਅੱਗੇ ਡਿੱਗੇ ਜਿਹੜੇ ਆ ਇਹ ਨਾ ਜੀ ਡਿਸ਼ ਦਾ ਇਹ ਕਾਨੂੰਨ ਆ ਇਸ ਡਿਸ਼ ਦੇ ਵਿੱਚੋਂ ਟਿੰਡਾ ਬਾਹਰ ਡਿੱਗਣਾ ਤੁਸੀਂ ਉਹ ਨਾ ਵਿੱਚ ਪਾਓ ਇਹ ਕਾਨੂੰਨ ਇਹੀ ਹੈ ਜੀ ਇਦਾਂ ਹਰ ਵਾਰੀ ਡਿੱਗਦਾ ਜੀ ਇਹ ਦੇਖੋ ਜਿਹੜਾ ਨਾ ਚਿੜੀ ਦਾ ਬੋਟ ਆਲਣੇ ਚੋਂ ਜਿਹੜਾ ਡਿੱਗ ਜਾਂਦਾ ਨਾ ਉਹ ਡਿੱਗ ਜਾਂਦਾ, ਦੁਬਾਰਾ ਨਹੀਂ ਰੱਖਿਆ ਜਾਂਦਾ। ਜਿਹੜਾ ਕੋਈ ਬੰਦਾ ਕਬੀਲੇ ਚੋਂ ਨਿਕਲ ਜੇ ਉਹ ਵੀ ਨਿਕਲ ਜਾਂਦਾ ਹੈ। ਤੇ ਇਸ ਤਰ੍ਹਾਂ ਜਿਹੜਾ ਟਿੰਡਾ ਆਂਡੀ ਚੋਂ ਨਿਕਲ ਗਿਆ ਨਿਕਲ ਗਿਆ ਇਹ ਅਖੀਰ ਦੇ ਇਹ ਕੀ ਪਾਇਆ ਜੀ ਇਹ ਸੁੱਕਾ ਧਨੀਆ। ਇਹ ਤੁਸੀਂ ਕੋਈ ਸ਼ਾਇਦ ਚੋਰੀ ਪਾ ਰਹੇ ਆ ਜੀ ਤੁਸੀਂ ਦੱਸਦੇ ਕਿਉਂ ਨਹੀਂ ਹੈਗੇ ਨਾ ਨਾ ਤੂੰ ਵਰਾ ਜਾ ਗਾਣਾ ਜੈਕਾ ਬਣ ਜੂ। ਨਾ ਨਾ ਕਾਲੀ ਮਿਰਚਾਂ ਨਹੀਂ ਪਾਈਆਂ। ਪਾਤੀ ਪਾਤੀਆਂ ਪਹਿਲਾਂ ਜੀ ਘਿਓ ਧਰਿਆ ਸੀ ਘਿਓ ਦੇ ਵਿੱਚ ਗੰਢੇ ਸਾੜ ਕੇ ਵਿੱਚ ਟਿੰਡੇ ਪਾਤੇ ਟਿੰਡੇ ਪਾ ਕੇ ਕੋਈ 15-20 ਮਿੰਟ ਤੜਕ ਕੇ ਫਿਰ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਪਾਤੇ ਫਿਰ 2-3 ਮਿੰਟਾਂ ਬਾਅਦ ਮਸਾਲੇ ਪਾਏ ਹਲਦੀ ਪਾਈ ਆ ਲੂਣ ਪਾਇਆ ਸੁੱਕਾ ਧਨੀਆ ਕੁੱਟਿਆ ਹੈ ਹਾਂ, ਕਾਲੀ ਮਿਰਚ ਪਾਈ ਆ ਤੇ ਇੱਕ ਜੀਰਾ ਪਾਇਆ ਨਹੀਂ ਲਸਣ ਵੀ ਪਾਇਆ ਕੁੱਟ ਕੇ ਛਿੱਲ ਕੇ ਹਾਂ ਲਸਣ ਵੀ ਪਾਇਆ ਅੱਛਾ ਇੱਕ ਉਹ ਦੂਸਰਾ ਕੀ ਨਾਮ ਆ ਕੀ ਸ਼ਾ ਗਰਮ ਮਸਾਲਾ ਤਾਂ ਨਹੀਂ? ਇਹ ਜਿਹਨੂੰ ਤੁਸੀਂ ਜੀਰਾ ਕਹਿ ਰਹੇ ਸੀ ਇਹ ਗਰਮ ਮਸਾਲਾ ਇਹ ਕੱਲਾ ਜੀਰਾ ਵਾ ਗਰਮ ਮਸਾਲਾ ਨਹੀਂ ਨਹੀਂ ਜੋ ਮਰਜ਼ੀ ਪਰਾ ਕਰਦਾ ਤੇ ਵਿੱਚ ਪਾਣੀ ਹੀ ਨਹੀਂ ਹੈ। ਗਰਮ ਮਸਾਲਾ ਲਿਆਂਦਾ ਤਾਂ ਹੈ ਸੀ ਯਾਰ ਕਿੱਥੇ ਆ ਦੇਖੀ ਆ ਰਾਣਾ ਜੀ ਆ ਦੇਖੀ ਕੀ ਪਰਲੇ ਡੱਬੇ 'ਚ ਇਹ ਤਾਂ ਪੀਸਿਆ ਹੈ ਨਾ ਕਾਲੀ ਮਿਰਚ ਪਾ ਲਈ। ਇਹ ਕਾਲੀ ਮਿਰਚ ਆ ਪਰਲੇ 'ਚ ਮਸਾਲਾ ਪਿਆ ਇਹ ਆ ਜੀ ਉਹ ਜੀਰਾ ਹਾਂ ਜੀ ਗਰਮ ਮਸਾਲਾ ਤਾਂ ਪਾ ਲਿਆ ਤੁਸੀਂ ਹਾਂ ਜੀ ਉਹ ਨਹੀਂ ਗਰਮ ਮਸਾਲਾ। ਆ ਜੀ ਜੀਰਾ ਆ ਜੀ ਉਹ ਗਰਮ ਮਸਾਲਾ ਉਹ ਪੀਸਿਆ ਯਾਰ ਇਹ ਜੀਰਾ ਜਿਹੜਾ ਨਾ ਕਾਲਾ ਜੀਰਾ ਵਾ ਉਹ ਦੂਸਰਾ ਵਾ ਜ਼ੀਰਾ, ਦੋ ਜੀਰੇ ਹੁੰਦੇ ਆ ਦੂਆ ਕਿਹੜਾ ਹੈ ਦੂਆ ਕਿਹੜਾ ਸਫੇਦ ਜੀਰਾ। ਯਾਰ ਪੈਂਦਾ ਜੀਰਾ ਹੀ ਹੁੰਦਾ ਉਹਨੂੰ ਗਰਮ ਮਸਾਲਾ ਤਾਂ ਕਹਿੰਦੇ ਉਹਦੇ ਚ ਕਾਲੀ ਮਿਰਚਾਂ ਹਾਂ ਨਹੀਂ ਨਹੀਂ ਉਹਦੇ ਗਰਮ ਮਸਾਲੇ 'ਚ ਨਾ ਜਿਹੜੀਆਂ ਵਾ ਕਾਲੀ ਮਿਰਚਾਂ ਜੀਰਾ ਲੌਂਗ ਚੌਂਗ ਬਾਕੀ ਜਿਹੜਾ ਪੀਸਿਆ ਹੋਇਆ ਉਹ ਗਰਮ ਮਸਾਲਾ ਹੀ ਸੀ ਨਾ ਆਹ ਗਰਮ ਤੇ ਉਹ ਪਾ ਲਿਆ ਕਹਿੰਦੇ ਜੀਰਾ ਪਾ ਫਿਰ ਹੁਣ ਇਹ ਪਾਣਾ ਪਾਣਾ ਵਾਲੇ ਫਿਰ ਤੋਂ ਆ ਦਿਖਾ ਦਿਓ ਜੀ ਆ ਸੂਰਤ ਹਾਲ ਆ ਜੀਰਾ ਹਜੇ ਪਾਣਾ ਪੌਣੇ ਘੰਟੇ ਚ ਨਹੀਂ ਪੱਕ ਗਿਆ ਕਿ ਪੱਕ ਗਿਆ ਉਹ ਨਾ ਧਨੀਆ ਕੱਟੋ ਅੱਛਾ ਤੇ ਆ ਥੋੜਾ ਜਿਹਾ ਪਾਣੀ ਪਿਲਾਈ ਪਾਣੀ ਫੜਾਈ ਹਰਾ ਧਨੀਆ ਪਿਆਜ਼ ਤੇ ਅੱਗ ਬੂਟੇ ਨਾ ਹੁਣ ਜ਼ਰਾ ਸਲੋ ਅੱਗ ਮੱਠੀ ਕਰ ਦਿਓ ਲਓ ਜੀ ਜਿੰਨੀ ਕਹੋ ਲੈ ਇਹਨੇ ਤਾਂ ਛੂ ਤਾਂ ਕੀਤੀ ਨਹੀਂ ਪਾਣੀ ਪਾਣ ਦਾ ਕੀ ਫਾਇਦਾ ਇਹ ਛੂ ਕਰਾ ਦਿਓ ਜੀ ਇੱਥੇ ਮੂੰਹ ਨਾ ਕਰ ਦਈਏ ਛੂ ਚਾਚਾ ਜਦੋਂ ਨਹੀਂ ਉਹਨੇ ਕੀਤੀ ਵੇ ਯਾਰੋ ਭੋਜੀ ਪੱਕੀ ਲੱਗਦੀ ਤੇ ਛੂ ਕਰਨੀ ਸੀ ਉਹਨੇ ਗੁੱਲੀ ਤਾਂ ਰੱਬੋ ਪਿਆ ਢੋਲੇ ਦਾ ਰਾਜਾ ਕੀ ਹੈ ਭੁੱਲ ਗਏ ਮੇਰਾ ਮਕਸਦ ਕਿ ਪਾਣੀ ਪਾਣ ਦਾ ਫਾਇਦਾ ਉਦੋਂ ਹੁੰਦਾ ਵੀ ਹਾਂਡੀ ਆ ਥੱਲੇ ਲੱਗ ਲੱਕੋ ਰਹੀ ਆ ਉੱਪਰ ਸੜ ਰਹੀ ਆ ਬਸ ਉਹਦਾ ਪਾਣੀ ਦਾ ਛਿੜਕਾ ਲਾਓ ਵੀ ਥੱਲੇ ਨਾ ਲੱਗੇ ਹਾਂ ਤੇ ਉਹਨੇ ਉਹ ਥੱਲੇ ਤਾਂ ਲੱਗੀ ਕੋਈ ਨਹੀਂ ਨਾ ਸੁਰ ਕਰਿਆ ਤੇ ਉਹ ਪਾਣੀ ਉੱਦੀ ਇਹ ਪਾਤਾ ਪੁੱਛਤਾ ਭਲਾ ਕਿਉਂ ਪਾਇਆ ਪਾਣੀ ਪਤਾ ਨਹੀਂ ਹੁਣ ਪਾਣੀ ਕਿਉਂ ਪਾਇਆ ਜੀ ਪਾਣੀ ਪਾਇਆ ਵਾ ਇਹਨੂੰ ਹੁਣ ਦਮ ਦੇਣਾ ਨਾ ਨਿਰ ਜਿਹੜੀ ਅੱਛਾ ਸੇਕ ਜਿਹੜਾ ਤੇਜ਼ ਆ ਨਾ ਅੱਛਾ ਇਹਦੇ 'ਚ ਇਹਦੇ ਚ ਥੋੜਾ ਜਿਹਾ ਚੈੱਕ ਕਰਾਓ ਜੀ ਸ਼ੋਰਾ ਸ਼ੋਰਾ ਚੈੱਕ ਕਰਾਇਓ ਜੀ ਸ਼ੋਰਾ ਵਾ ਸ਼ੋਰਾ ਜੀ ਚੈੱਕ ਦੇਖਣਾ ਕੀ ਸ਼ੋਰਾ ਹੈ? ਹੈ ਨਹੀਂ ਕਿ ਹੀ ਹੈ ਸ਼ੋਰਾ ਜਾਂ ਮਸਾਲਾ ਇਹ ਤੇ ਸ਼ੋਰਾ ਕਿੱਥੋਂ ਆਇਆ ਹੂੰ। ਆਹੋ ਇਹ ਤਾਂ ਕਿਉਂ ਆ ਨਹੀਂ ਨਹੀਂ ਕੜਾਈ ਬਣਾਣੀ ਸੀ ਨਾ ਸ਼ੋਰੇ ਵਾਲਾ ਤਾਂ ਹੈ ਹੀ ਨਹੀਂ, ਕੰਮ ਹੀ ਨਹੀਂ ਹੈ। ਹਜੇ ਦੋ ਪਿਆਲੀਆਂ ਪਾਈ ਕੱਢ ਲਈਆਂ ਘਿਓ ਦੀਆਂ ਇਹਦੇ ਚੋਂ ਮਾੜੇ ਲੂਣ ਘੱਟ ਆ? ਨਮਕ ਕਾਂਡ ਕਰੀ ਖੜੇ ਇੱਧਰ ਮੂੰਹ ਕਰੋ ਮੂੰਹ ਐਨੂੰ ਕਰੀ ਰਾਣਾ ਸਾਹਿਬ ਦਾ ਚੋਰੀ ਗੱਲ ਕਰ ਰਹੇ ਇੱਧਰ ਨੂੰ ਨਮਕ ਚੋਰੀ ਕਰ ਰਹੇ ਆ ਪਤਾ ਨਹੀਂ ਕੀ ਕਰ ਰਹੇ ਕੀ ਗੱਲ ਹਾਂ ਕੀ ਬਾਤ ਕਿ ਨਹੀਂ ਪਾਣੀ ਹੋਰ ਪਾ ਲਿਆ ਨਮਕ ਪਾਓ ਥੋੜਾ ਜਿਹਾ ਲੂਣ ਪਾ ਦਿਓ ਜੀ ਥੋੜਾ ਜਿਹਾ ਇਹ ਤੁਹਾਡੀ ਕੀ ਯਾਦਾਸ਼ਤ ਚਲੀ ਜਾਂਦੀ ਮੈਂ ਕਹੀ ਜਾਂਦਾ ਲੋਕਾਂ ਨੂੰ ਦੱਸਣਾ ਵੀ ਤਾਂ ਆਪਾਂ ਹੈ ਵੀ ਅਸੀਂ ਆਹ ਕੁਝ ਹਾਂ ਥੋੜਾ ਅਸਲ ਚ ਨਾ ਸਰੋਇਆ ਸਾਹਿਬ ਹਰ ਚੀਜ਼ ਨਾ ਉਹ ਇੱਕ ਹਰ ਆਪਣੀ ਨਾ ਜਗ੍ਹਾ ਤੇ ਚੰਗੀ ਲੱਗਦੀ ਹੈ ਬੰਦੇ ਨੂੰ ਹੋਵੇ ਨਾ ਭੁੱਖ ਲੱਗੀ ਇੱਕ ਮਿੰਟ ਮੇਰੀ ਗੱਲ ਸੁਣੋ ਰੁਕਿਓ ਇੱਕ ਮਿੰਟ ਖਲੋਇਓ ਇੱਕ ਮਿੰਟ ਖਲੋਇਓ ਆ ਖਲੋਇਓ ਆ ਫੜ ਲਿਆ ਜੀ ਮੈਂ ਆ ਫੜ ਲਿਆ ਤੁਸੀਂ ਮੈਨੂੰ ਇਹ ਦੱਸੋ ਉਹਦੇ ਕਹਿਣ ਤੇ ਕਿਉਂ ਪਾ ਰਹੇ ਹੋ ਤੁਸੀਂ ਚਲੋ ਚੈੱਕ ਕੀਤਾ ਨਾ ਉਹਨੇ। ਤੁਸੀਂ ਆਪ ਨਹੀਂ ਕੀਤਾ ਸੀ ਚੈੱਕ ਨਹੀਂ ਮੈਂ ਤਾਂ ਟੇਸਟ ਵਾਲੇ ਹਿਸਾਬ ਵਿੱਚ ਇਦਾਂ ਨਾ ਨਹੀਂ ਗੱਲਾਂ ਚ ਆ ਜਾਂਦੇ ਰਾਣਾ ਸਾਹਿਬ ਨਾ ਲਾਈ ਲੱਗਾ
ਉਹ ਕਹਿੰਦਾ ਵੀ ਆਹ ਪਾ ਦਿਓ, ਉਹ ਅੱਗੇ ਲੂਣ ਪਵਾਤਾ, ਉਹਨੇ ਕੰਨ 'ਚ ਕਿਹਾ ਕਿ ਮਿਰਚਾਂ ਹੋਰ ਪਾ ਦਿਓ ਕਾਲੀਆਂ, ਉਹ ਮਿਰਚਾਂ ਹੋਰ ਪਾ ਦਿਓ। ਜਿਹੜਾ ਤੁਹਾਡਾ ਆ ਆਪਦਾ ਬੰਦ ਦਿਮਾਗ- ਕਰੋ ਇਹਦੇ ਹੁਣ ਨਹੀਂ ਉਹਨੇ ਪਾਣੀਆਂ ਤੇ ਮੈਂ ਲਾਲ ਵੀ ਪਵਾਣੀਆਂ ਸੀਗੀਆਂ ਰਾਣਾ ਸਾਹਿਬ ਕੋਲੋਂ। ਅੱਛਾ ਉਹ ਤੂੰ ਆਹ ਕੰਮ ਖਰਾਬ ਕਰਦਾ ਵੇ। ਆ ਟੱਕਣ ਦੇ ਆ ਢੱਕਣ ਦਿਓ ਜੀ। ਧਣੀਆਂ ਨਹੀਂ ਹਲੇ ਪਾਣਾ। ਨਹੀਂ ਤੁਸੀਂ ਨਹੀਂ ਨਹੀਂ ਧਣੀਆਂ ਤੋਂ ਬਾਅਦ ਚ ਤੜੀਆਂ ਤੇ ਜੀਰਾ ਬਾਅਦ ਆ ਚ ਜੇ ਢੱਕਣ ਆ ਲਓ ਜੀ ਰਾਣਾ ਸਾਹਿਬ ਢੱਕਣ। ਇਹ ਹੁਣ ਜੀ ਦੱਸੋ ਕੋਈ ਥੋੜੀ ਜਿਹੀ ਗੱਲ। ਇਹ ਲੋ ਜੀ ਇਹਨੂੰ ਨਾ ਹੁਣ ਦਮ ਆ ਗਿਆ। ਦਮ ਆ ਗਿਆ। ਦਮ ਕੱਢ ਦੋ, ਅੱਗ ਕੱਢ ਦੋ। ਇੱਕ ਕਿਸਮ ਦਾ ਦਮ ਜਿੱਦਾਂ ਅੱਗੇ ਚੌਲਾਂ ਨੂੰ ਹਲਕਾ ਨਹੀਂ ਦਿੰਦੇ ਦੇਗ ਨੂੰ, ਹਲਕੀ ਅੱਗ ਇਹ ਜਿਹੜੀ ਉਦਾਂ ਨਾ ਦਮ ਆ ਗਿਆ। ਹੁਣ ਅੱਗ ਬੁਝਾ ਦੀ ਕੱਢ ਦੋ, ਹਾਂਜੀ ਕੋਲੇ ਕਰ ਦੋ ਜੀ ਬਸ। ਚਾਚਾ ਤੂੰ ਕਦੀ ਪਕਾਏ ਆ ਇਹ ਅੱਗੇ? ਨਾ ਜੀ ਮੈਂ ਤੇ ਤਾਂ ਫਿਰ ਮੈਂ ਪੁੱਛਦਾ ਰਾਣੇ ਨੂੰ, ਮੈਂ ਦਮ ਤੂੰ ਦੇਈ ਜਾਂਦਾ ਰਾਣਾ। ਉਹਨੇ ਉੱਤੇ ਰੱਖਿਆ ਦਮ ਵਾਲਾ ਸੌਦਾ ਜੀ, ਮੈਂ ਤਾਂ ਬੁੱਝਿਆ ਮੈਂ। ਰਾਣਾ ਸਾਹਿਬ ਤੁਸੀਂ ਕਿਉਂ ਨਹੀਂ ਦੱਸਦੇ? ਤੁਸੀਂ ਕਿਹੜੀ ਗੱਲ ਘੋ ਰਹੇ ਆ ਬੰਦਿਆਂ ਤੋਂ? ਓਹੋ ਬਿਲਕੁਲ ਵੀ ਨਾ ਕੱਢ ਲੱਕੜ ਬਲਦੀ ਰਹਿਣੀ। ਜਿੰਨੀਆਂ ਕਹੋ ਜਿੰਨੀਆਂ ਹਾਂਜੀ ਹਾਂ ਕਿਉਂਕਿ ਫਿਰ ਤਾਂ ਅੱਗ ਬਿਲਕੁਲ ਹੀ ਨਹੀਂ ਬੁਝ ਨਹੀਂ ਜਾਏਗੀ। ਕੋਲੇ ਦਾ ਬਹੁਤ ਫੇਕ ਆ ਜੀ। ਮੈਂ ਕਿਹਾ ਜੀ ਇਹ ਕੀ ਕੀਤਾ ਰਾਣਾ ਸਾਹਿਬ? ਬਸ ਇਹ ਹੁਣ ਨਾ ਦਮ ਦੇ ਦਿੱਤਾ, ਇਹ 10 ਕੁ ਮਿੰਟ ਜਿਹੜਾ ਨਾ ਹਾਂਜੀ ਇਹਦੇ ਤੇ ਮੱਧਮ ਜੀ ਆਂਚ ਤੇ ਜਿਹੜਾ ਨਾ ਤੂੰ ਰੋਟੀਆਂ ਮੰਗਾ ਲਾ ਹੁਣ। ਹਾਂ ਰੋਟੀਆਂ ਮੰਗਾ ਲਓ। ਰੋਟੀ ਮੰਗਾਓ ਜੀ, ਇਹ ਤਾਂ ਕੰਮ ਹੋ ਗਿਆ। ਇਹ ਰੋਟੀ ਨਾਲ ਖਾਣੇ ਆ ਜੀ? ਨਹੀਂ ਜੀ ਉਹ ਛੁਰੀ ਕਾਂਟੇ ਮੰਗਾ ਲਓ। ਇਹ ਤਾਂ ਉਹੀ ਆ, ਤਾਂ ਛੁਰੀ ਹੋਣੀ ਚਾਹੀਦੀ, ਪਲੇਟ ਇੱਕ ਇੱਕ ਟਿੰਡਾ ਛੁਰੀ। ਨਾ 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 ਰੋਇਆ ਕੀ ਟੇਸਟ ਹੈ ਯਾਰ। ਉਧਰ ਮੁੰਡੇ ਦੀ ਗੱਲ ਸੁਣੀ ਆ? ਮੁੰਡਾ ਕੀ ਕਹਿ ਰਿਹਾ? ਆਹ ਮੈਂ ਕਹਿ ਰਿਹਾ ਰੋਟੀ ਨਾਲ ਨਹੀਂ ਖਾਣੇ, ਹੌਸਲੇ ਨਾਲ ਖਾਣੇ ਰਲਾ ਕੇ। ਅੱਛਾ ਉਹ ਦੂਸਰਾ ਹਰਾ ਧਨੀਆ ਜਿਹੜਾ ਵਾ ਨਾ ਉਹ ਵੀ ਬਾਅਦ ਚ ਪਾਉਣਾ। ਉਹ ਲਾ ਕੇ ਨਾ ਜਦੋਂ ਜ਼ੀਰਾ ਤੇ ਉਹ ਦੂਸਰਾ ਜਿਹੜਾ ਫੇਰ ਇੱਕ ਵਾਰੀ ਬੰਦ ਕਰਨਾ 5 ਮਿੰਟ ਬਾਅਦ। ਇੱਥੇ ਜੀ, ਇੱਥੇ ਆਇਓ ਇੱਕ ਮਿੰਟ। ਹਾਂਜੀ ਕੈਮਰੇ ਤੋਂ ਸ਼ਰਮ ਆਉਂਦੀ ਜੀ ਤੁਹਾਨੂੰ? ਹਾਂ ਕੈਮਰੇ ਵੱਲ ਦੇਖ ਕੇ ਦੱਸੋ ਜੇ ਕਿਸੇ ਨੇ ਇਹ ਪਕਾਣੇ ਆ ਤੇ ਇਦਾਂ ਆ ਗੱਲ। ਇਹਦੇ 'ਚ ਇਹ ਆ ਵੀ ਪਹਿਲੇ ਤੁਸੀਂ ਆਇਲ ਪਾ ਲੈਣਾ। ਅੱਛਾ ਜੀ। ਆਪ ਮੂੰਹ ਅੱਗੇ ਲੈ। ਹੈਂ ਉਸ ਤੋਂ ਬਾਅਦ ਪਿਆਜ਼ ਜਿਹੜੇ ਆ ਨਾ ਉਹ ਪਾ ਦੇਣੇ ਆ। ਲਸਣ ਅਦਰਕ ਦਾ ਪੇਸਟ ਜਿਹੜਾ ਵਾ ਨਾ ਉਹ ਭਾਵੇਂ ਟਿੰਡਿਆਂ ਤੋਂ ਪਹਿਲੇ ਪਾ ਲਓ ਭਾਵੇਂ ਬਾਅਦ 'ਚ ਪਾ ਲਓ, ਉਹਦੇ 'ਚ ਕੋਈ ਹੈ ਨਹੀਂ ਕਿ ਪਿਆਜ਼ ਵੀ ਜ਼ਿਆਦਾ ਬਰਾਊਨ ਨਹੀਂ ਕਰਨੇ ਹੈ, ਕਿਉਂਕਿ ਅਗਰ ਜ਼ਿਆਦਾ ਬਰਾਊਨ ਕਰ ਲਏ ਨਾ ਫਿਰ ਉਹ ਸੜ ਜਾਣੇ ਆ। ਬਸ ਥੋੜੇ ਜਿਹੇ ਪਿਆਜ਼ ਯਾਨੀ ਕਿ ਕਰਕੇ ਨਾ ਐਵੇਂ 3-4 ਮਿੰਟ ਤੇ ਉਸ ਤੋਂ ਬਾਅਦ ਟਿੰਡੇ ਪਾ ਦੇਣੇ। ਟਿੰਡੇ ਫਿਰ ਫਰਾਈ ਹੋਣਗੇ ਜਿਸ ਤਰ੍ਹਾਂ ਗੋਸ਼ਤ ਨਹੀਂ ਹੁੰਦਾ ਆ ਫਰਾਈ, ਇਸ ਤਰੀਕੇ ਇਹਨੂੰ ਪੂਰਾ ਯਾਨੀ ਕਿ ਜਦੋਂ ਫਰਾਈ ਹੋ ਗਿਆ ਇਹਦੇ 'ਚ ਫਿਰ ਹਰੀਆਂ ਮਿਰਚਾਂ ਤੇ ਟਮਾਟਰ ਜਿਹੜੇ ਆ ਨਾ ਉਹ ਪਾਤੇ। ਉਸ ਤੋਂ ਬਾਅਦ ਮਸਾਲੇ ਜਿਹੜੇ ਆ, ਮਸਾਲੇ ਜਿਹੜਾ ਵਾ ਕਾਲੀ ਮਿਰਚਾਂ ਪਾਈਆਂ ਵਾ, ਖੁਸ਼ਕ ਧਨੀਆ ਪਾਇਆ ਵਾ, ਹਲਦੀ ਪਾਈ ਆ। ਨਹੀਂ ਲਾਲ ਮਿਰਚ ਕੋਈ ਨਹੀਂ, ਤੂੰ ਐਵੇਂ ਕੰਮ ਜਿਹੜਾ ਨਾ ਤੈਨੂੰ ਆਪਣੀ ਗੱਲ ਯਾਦ ਆ? ਇਹ ਮੁਕਾਬਲਾ ਤੁਹਾਡਾ ਸੁਰਿਆ ਸਾਹਿਬ, ਮੈਂ ਰਾਣਾ ਸਾਹਿਬ ਦੀ ਇਸ ਹਾਂਡੀ ਦਾ ਨਾ ਮੋਤਰਫ ਆ ਉਹ ਕੀ ਵੀ ਇਹ ਐਡੀ ਸਵਾਦ ਬਣਨੀ ਆ ਨਾ, ਬੂਟੇ ਵਾਲੇ ਨਹੀਂ ਇਵੇਂ ਦੇ ਬਣਨੇ। ਆਪਾਂ ਜਿਹੜੇ ਕੱਟ ਕੇ ਪਕਾਉਂਦੇ ਨਾ ਉਹ ਇੰਨੇ ਸਵਾਦ ਨਹੀਂ। ਜੱਜ ਵਿਕ ਗਿਆ, ਨਹੀਂ ਉਹ ਮੈਂ ਕੀ ਗੱਲ ਕਰੀ ਆ। ਜੱਜ ਵਿਕ ਗਿਆ। ਮੈਂ ਪਹਿਲਾਂ ਯਾਰ ਮੈਂ ਫੈਸਲਾ ਕਰ ਵਿਕ ਗਿਆ, ਰਾਣਾ ਵਿਕ ਗਿਆ। ਸਾਹਿਬ, ਮੈਂ ਕਹਿ ਰਿਹਾ ਉਹ ਇਦਾਂ ਬਣਨੀ। ਮੈਂ ਰਾਣਾ ਸਾਹਿਬ ਦੇ ਇਹ ਪਹਿਲਾਂ ਪੱਕੇ ਟਿੰਡੇ ਖਾਦੇ। ਇਹ ਵਿਕ ਗਈ ਗਵਰਨਮੈਂਟ, ਇਹ ਸਰਕਾਰ ਨਹੀਂ ਉਹਦੇ 'ਚ ਥੋੜਾ ਜਿਹਾ ਫਰਕ ਹੋ ਸਕਦਾ ਵਾ। ਦੱਸਾਂਗੇ ਉੱਥੇ ਦੋ ਚੀਜ਼ਾਂ ਸੀ, ਇੱਕ ਤਾਂ ਉੱਥੇ ਹਾਂਡੀ 'ਚ ਪਕਾਏ ਸੀ, ਕੜਾਈ ਨਹੀਂ ਪਈ ਸੀ ਘਰ, ਮੈਨੂੰ ਦੱਸ ਦਿਓ ਲੈ। ਤੇ ਦੂਸਰਾ ਘਿਓ ਦੂਸਰਾ ਸੀ। ਇਹ ਪਟਾਕਾ ਚੱਲ ਗਿਆ, ਇਹ ਪਟਾਕਾ ਚੱਲ ਗਿਆ। ਨਹੀਂ ਨਹੀਂ ਤੈਨੂੰ ਦੱਸ ਰਿਹਾ ਵਾਂ ਵੀ ਇਹ ਦੋ ਜਿਹੜੀ ਚੀਜ਼, ਲੇਕਿਨ ਵੈਸੇ ਇਨਸ਼ਾਅੱਲਾ ਤਾਲਾ ਜਿਹੜਾ ਨਾ ਦੇਖੋ ਜੀ ਕਰੇ। ਵਿੱਚ ਸ਼ੀਸ਼ੇ ਦੇ ਦਿਸ ਰਿਹਾ ਵਿੱਚ ਇਹਦਾ। ਰੋਟੀ ਮੰਗਾ ਲਓ ਜੀ। ਹਾਂ ਰੋਟੀ ਮੰਗਾਓ ਜੀ ਤੁਸੀਂ। ਲਿਆਓ ਜੀ ਰੋਟੀ, ਫੜ ਲਿਓ। ਲਓ ਜੀ ਬਸ ਧਨੀਆ ਪਾਉਣ ਲੱਗੇ ਆ ਹੁਣ ਇੱਕ ਕਿਸਮ ਦਾ ਆਖਰੀ ਜਿਹੜਾ ਨਾ। ਇਹ ਦਮ ਦੇਣ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਚੱਕਿਆ ਜੀ ਤੁਸੀਂ ਢੱਕਣ? ਇਹ ਕੋਈ 10-15 ਮਿੰਟ ਬਾਅਦ ਚੱਕਿਆ ਤੇ ਆ ਕੋਈ 2 ਮਿੰਟ ਜਿਹੜਾ ਨਾ ਇਹਦੇ ਲੱਗ ਜਾਣਗੇ। ਅੱਛਾ 15 ਤੇ 15 30 ਦੇਖੋ 15 ਅੱਗੇ ਪੌਣਾ ਘੰਟਾ ਤਾਂ ਹੋ ਗਿਆ ਜੀ। ਆਓ ਚਲੋ ਚਲੀਏ। ਹਾਂ ਪੌਣਾ ਘੰਟਾ ਹੋ ਗਿਆ। ਉੱਥੇ ਚਲੀਏ ਜੀ। ਹਾਂਜੀ ਤੁਸੀਂ ਥਾਂ ਬਣਾਓ ਤੇ ਰੋਟੀ ਲੈ ਕੇ ਚਲੋ। ਇੱਥੇ ਛਾਵੇਂ ਬਹਿ ਨੇ। ਹਾਂ ਸੋਹਣੀ ਜਗ੍ਹਾ ਰੱਖੋ, ਹੇਠਾਂ ਪਲੇਟਾਂ ਪਲੂਟਾਂ ਰੱਖੋ। ਚਲੋ ਬਈ ਲੈ ਚਲੋ ਫਿਰ ਚੱਕੋ। ਹੁਣ ਕਿੰਨਾ ਗਾਹਾਂ ਟਾਈਮ ਹੈ ਜੀ? ਬਸ 2 ਮਿੰਟ ਇਹਨੂੰ, ਬਲਕਿ ਇਹਨੂੰ ਲਾ ਕੇ ਰੱਖੋ ਸਿਰ ਜਿਹੜਾ। ਚਾਚਾ ਬੂਟਾ ਆ ਸਿਆਣੇ ਹੱਥੀ ਲਾਈ ਯਾਰ, ਕਿਤੇ ਡਿੱਗਣਾ ਜਾ। ਜ਼ਰਾ ਇਹਨੂੰ ਨਾ ਜ਼ਰਾ ਥੋੜਾ ਜਿਹਾ ਠਹਿਰ ਜਾਏਗਾ। ਇਹਨੂੰ ਛੇੜਿਓ ਨਾ, ਮੈਂ ਲਾਉਂਗਾ। ਹਾਂ ਨਹੀਂ ਅਸੀਂ ਕਾਹਨੂੰ ਇਹ ਲੱਥਣਾ ਵੀ ਨਹੀਂ ਤੁਹਾਡੇ ਕੋਲ। ਨਹੀਂ ਇਹ ਤਾਂ ਨਹੀਂ ਉਹ ਚਾਚਾ ਲੱਤ ਤਾਂ ਜਾਊ, ਮੈਂ ਕਿਹਾ ਡਿੱਗਣਾ ਜਾਵੇ ਤਾਂ ਕਿਹਾ ਵੀ ਸਿਆਣੇ ਹੱਥ। ਕੋਈ ਕਤਰਾ ਡਿੱਗਣ ਦਾ ਹੀ ਆ, ਫਿਰ ਹੋਰ ਕੀ ਆ। ਨਾਲੇ ਇਹਦਾ ਦੂਸਰਾ ਉਸ ਤਰ੍ਹਾਂ ਹੈ ਹੀ ਨਹੀਂ ਬਿਲਕੁਲ। ਦੋਵੇਂ ਹੀ ਹੈਗੇ ਆ ਜੀ। ਕਾਹਦੇ ਨਾਲ ਚੱਕੋਗੇ ਜੀ? ਇਹ ਜੀ ਦੇਖੋ ਤੁਹਾਨੂੰ ਹੁਣੀ ਚੱਕ। ਇਹਨੇ ਚੱਕ ਲੈਣਾ ਕਿਸੇ ਸਾਸ। ਬਿਸਮਿਲ੍ਲਾ। ਚਲੋ ਜੀ ਕਿੱਥੇ ਲੈ ਜਾਣਾ ਜੀ? ਉੱਥੇ ਆ ਜਾਓ, ਭੁੱਲਣਾ ਨਹੀਂ, ਲੱਕੜ ਫੜੀ ਹੋਈ ਆ ਤੂੰ। ਅੱਛਾ ਜੀ ਠੀਕ ਆ। ਇੱਥੇ ਰੱਖ ਦਿਓ ਜੀ, ਇੱਥੇ ਵਰਤਾਰਾ ਪਊਗਾ ਜੀ। ਤੇ ਲਓ ਜੀ
ਜੁੱਤੀਆਂ ਪਰਾਂ ਲਾ ਦਿਓ ਜੀ। ਆ ਜਾਓ ਵੀ ਸ਼ੇਰੋ ਬਿਸਮਿਲ੍ਲਾ। ਯਾ ਅੱਲਾ। ਖੁਸ਼ਬੂ ਤਾਂ ਜੀ ਬੜੀ ਸੋਹਣੀ ਆ ਰਹੀ ਆ। ਪਹਿਲੀ ਵਾਰੀ ਸਬੂਤੇ ਟਿੰਡੇ ਖਾਣੇ ਆ ਜੀ। ਹਾਂਜੀ ਹਾਂਜੀ ਕੀ ਬਾਤ ਹੈ। ਤੇ ਦੇਖੋ ਹਾਂਜੀ ਚਾਚਾ ਆ ਗਏ ਰਣਾ ਸਾਹਿਬ ਆਓ ਰਾਣਾ ਵਰਤਾਓ। ਸਾਹਿਬ ਨੇ ਵਰਤਾਣੀ ਹੈ ਜੀ। ਰੋਟੀ ਫੜੋ, ਲੱਸੀ ਫੜੋ। ਅਸੀਂ ਤਾਂ ਇਹ ਆ ਬੈਠੇ ਆ ਜੀ ਰਾਣਾ ਸਾਹਿਬ ਹਾਂ ਬੈਠੋ ਜੀ। ਆ ਜਾਓ ਨਹੀਂ ਵਰਤਾਵਾਂ ਬੂਟਾ ਸੀਨੀਅਰ ਆ, ਉਹਦੇ ਕੋਲ ਵਰਤਣਾ ਬਿਸਮਿਲ੍ਲਾ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਨੇ ਨਾ ਟੱਟਣ ਲਾਈਏ ਜੀ ਢੱਕਣ ਹਾਂਜੀ ਹਾਂ ਲਾਓ। ਲਾਓ ਜੀ ਲਾਓ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਵਾਹ ਬਾਈ ਵਾਹ। ਵਾਹ 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 ਬਾਈ ਵਾਹ ਵਾਹ ਕੀ ਬਾਤ ਹੈ। ਸਬੂਤੇ ਇਹ ਰੱਖੀ ਟਿੰਡੇ। ਮੰਜੇ ਉੱਤੇ ਰੱਖ ਦੇ ਯਾਰ ਇਹਨੂੰ। ਦੇਸੀ ਲੂਈ ਵਾਲੇ ਸਬੂਤੇ ਟਿੰਡੇ। ਗਰਮ ਹੈ ਇੱਥੋਂ ਫੜ ਲਾ ਆ ਇੱਥੋਂ ਫੜ ਲਾ। ਕਿਹੜੇ ਝੜੇ ਨੂੰ ਪੈ ਗਏ? ਦੇਸੀ ਲੂਈ ਵਾਲੇ ਜੀ ਸਬੂਤੇ ਟਿੰਡੇ ਇਹਨੂੰ ਰਾਣਾ ਹਿਲਾ ਲਓ ਅਸਲਮ ਜੀ। ਸਾਹਿਬ ਨੇ ਪਕਾਏ ਜੀ। ਹਿਲਾ ਲਓ ਇਹਨੂੰ ਹੁਣ। ਹਲਾ ਲਓ ਜੀ ਇੱਕ ਵਾਰੀ। ਹੁਣ ਤਾਂ ਹਿਲਾ ਲਓ। ਵਾਹ ਬਾਈ ਵਾਹ। ਕੀ ਬਾਤ ਇਹ ਤਾਂ ਇਦਾਂ ਜਿਵੇਂ ਮੋਤੀ ਚੂਰ ਲੱਡੂ ਨਹੀਂ ਹਾਏ ਹੁੰਦੇ ਹਾਏ ਹਾਏ ਵੀ ਇਦਾਂ ਹੀ ਚੱਕ ਕੇ ਖਾ ਲਈਏ। ਇਦਾਂ ਕੀ ਬਾਤ ਹੈ। ਇਹ ਜੀ ਖਾ ਕੇ ਤੁਹਾਨੂੰ ਦੱਸਦੇ ਆ ਜੇ ਹੋਏ ਨਾ ਸਵਾਦ ਫਿਰ ਤੁਸੀਂ ਪਕਾ ਲਿਓ ਇੱਕ ਅੱਧੀ ਵਾਰੀ। ਹਾਂਜੀ ਨਹੀਂ ਜੀ ਸਵਾਦ ਤਾਂ ਹੋਣੇ। ਨਿੱਕਾ ਨਿੱਕਾ ਵੀ ਪਾਈ ਇਹ ਮੈਨੂੰ ਦੇ ਨਿੱਕਾ ਟਿੰਡਾ ਆਹ ਨਿੱਕੇ ਜੀ ਡੋਲੀ ਨਾਲ ਆਇਆ ਵੀ ਤੈਨੂੰ ਨਿੱਕੇ ਨਿੱਕੇ ਦਈਏ ਹਿੱਸੇ ਨਾਲ ਮਿਲਣੇ ਆ। ਅੱਛਾ ਚਲੋ ਹਿੱਸੇ ਨਾਲ ਦੇ ਦਿਓ। ਆਹੋ ਇਹ ਖੁਦਾਈ ਵੰਡ ਆ ਜੀ। ਹਾਂਜੀ ਬਿਸਮਿਲ੍ਲਾ। ਆ ਪਲੇਟਾਂ ਰਨ ਕਰਿਓ ਜੀ। ਖਾਲਸਾ। ਆ ਪਲੇਟਾਂ ਰਨ ਬਹਿ ਜਾਓ ਬਹਿ ਜਾਓ। ਉਮਰ ਬਹਿ ਜਾ ਪੁੱਤ ਬਹਿ ਜਾ। ਹੋਰ ਲੈ ਲਿਓ ਦੁਬਾਰਾ ਫਿਰ ਇਸ ਵਾਸਤੇ ਦੇ ਰਿਹਾ ਵੀ ਜਰਾ ਹਿਸਾਬ ਨਾਲ ਖਾਈ ਜਾਓ। ਹੋਰ ਲੈ ਲਿਓ। ਸਾਲਣ ਬਹੁਤ ਪਿਆ, ਸਾਲਣ ਨਹੀਂ ਮੁੱਕਦਾ। ਪਿੱਛੇ ਬਹੁਤ ਆ। ਬਹੁਤ ਸਾਲਣ। ਅੱਛਾ ਨਾ ਬਾਬਾ ਪਹਿਲੇ ਇਹਨਾਂ ਬੜਾ ਕਿਤੇ ਕਿਤੇ ਵਿਆਹਾਂ 'ਚ ਨਾ ਉਹ ਟਿੰਡੇ ਪਕਾ ਲੈਂਦੇ ਸੀ ਛੋਰੇ ਵਾਲੇ। ਹਾਂਜੀ ਉਹ ਪਾਣੀ ਬਹੁਤਾ ਪਾ ਲੈਂਦਾ ਸੀ, ਅਗਲੇ ਪੱਕੇ ਪੱਕੇ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਸੀ, ਕਹਿੰਦੇ ਇਹਨਾਂ ਨੇ ਨਾ ਲੰਮਾ ਹੀ ਛੋਰਾ ਟਿੰਡਿਆਂ ਦਾ ਕਰ ਦਿੱਤਾ। ਚੱਲ ਬਸ ਬਿਸਮਿਲ੍ਲਾ ਜੀ। ਰੋਟੀ ਕੱਢੋ ਜੀ। ਬਿਸਮਿਲ੍ਲਾ ਕਰੋ। ਵਾਹ ਬਈ ਵਾਹ। ਖਾਸੇ ਦਿਨ ਹੋ ਗਏ ਸੀਗੇ ਜੀ ਕੋਈ ਸ਼ੈ ਪਕਾਈ ਨਹੀਂ ਸੀਗੀ ਤੇ ਦਿਲ ਕੀਤਾ ਵੀ ਅੱਜ ਕੋਈ ਸ਼ੈ ਪਕਾਈਏ। ਵਾਵਾ ਦਿਨ ਹੋ ਗਏ। ਚਲੋ ਇਸੇ ਬਹਾਨੇ ਨਾਲ ਰਾਣਾ ਸਾਹਿਬ ਨਾਲ ਚਾਚੇ ਬੂਟੇ ਨਾਲ ਗੱਲਾਂ ਬਾਤਾਂ ਹੋ ਜਾਣਗੀਆਂ। ਲਓ ਜੀ ਲਓ ਨਹੀਂ ਲੈ ਲਓ ਇੱਕ ਹੋਰ। ਬਸ ਬਸ ਤੂੰ ਹੋਰ ਲਓ ਜੀ ਤੁਸੀਂ ਲਓ। ਠੀਕ ਹੋ ਗਿਆ। ਲਓ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਗਰਮ ਹੋਣੇ ਹਾਲੇ ਜ਼ਰਾ ਧਿਆਨ ਨਾਲ। ਫੂਕ ਮਾਰ ਕੇ ਖਾਇਓ। ਅਜੀ ਲਾਗੇ ਕਰੋ ਤੁਹਾਨੂੰ ਟਿੰਡਾ ਭੰਨ ਕੇ ਦਿਖਾਵਾਂ ਜੀ। ਹਾਏ 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 ਰਾਣਾ ਆਟੇ ਤਰ੍ਹਾਂ ਹਾਏ। ਰਾਣਾ ਵਾਹ ਅੱਛਾ ਜੀ। ਤੂੰ ਬੁਰਕੀ ਲਾ ਕੇ ਦੇਖ, ਬਾਕੀ ਛੱਡ ਦੇ ਗੱਲ। ਬੁਰਕੀ ਤਾਂ ਮੈਂ ਤਾਂ ਨਹੀਂ ਲਾ ਰਿਹਾ ਵੀ ਤੱਤਾ ਹੋਊਗਾ। ਨਹੀਂ ਨਹੀਂ ਨਾਲ ਠੰਡਾ ਕਰ ਲਾ। ਗਰਮ ਗਰਮ ਆ ਬਹੁਤ ਗਰਮ ਆ। ਗਰਮ ਬਹੁਤ। ਇਹਨੂੰ ਲਾ ਲਾ। ਵਾਹ ਆਹੋ ਯਾਰ ਉਸਮਾਨ ਨੇ ਵੀ ਆ। ਇਦਾਂ ਟਿੰਡਾ ਲਾ ਕੇ ਬਿਸਮਿਲ੍ਲਾ। ਵਾਹ ਕੀ ਬਾਤ। 100/100 ਆ ਬਾਈ। 100/100 ਕੋਈ ਵਾਹ ਸ਼ੱਕ ਨਹੀਂ। ਵਾਹ ਵਾਹ। ਹੁਣ ਚਾਚਾ ਬੂਟੇ ਤੇ ਗੱਲ ਆ ਗਈ। ਹਾਂਜੀ ਮੈਂ ਚਾਚੇ ਬੂਟੇ ਨੂੰ ਪੁੱਛਣਾ ਕਿਵੇਂ ਦਾ। ਹਾਂਜੀ ਚਾਚਾ ਬੂਟੇ ਨੂੰ ਪੁੱਛਦੇ ਹਾਂ। ਚਾਚਾ ਜੀ ਦੱਸੋ ਕੀ ਦਸੀਏ ਕਿਵੇਂ ਦਾ ਮੈਂ ਕੋ ਦੱਸਾਂ। ਲਾਈ ਦੱਸੇ ਮੈਨੂੰ ਕਿਹੜੀ ਲੋੜ ਆ ਦੱਸਣ ਨਹੀਂ ਆਪਣੇ ਤੌਰ ਤੇ ਖਾਣ ਦੇ ਮੈਂ- ਹਿਸਾਬ 'ਚ ਤਾਂ ਦੱਸ ਦੇ। ਖਾਣਾ ਐਵੇਂ ਮੈਂ ਦੱਸਿਆ। ਤੀਸਰਾ ਬੰਦਾ ਗੁੱਸਾ ਕਰ ਦੱਸੂਗਾ ਗਿਆ ਖਾ ਕੇ। ਗੁੱਸਾ ਕਰ ਗਿਆ। ਐਡ ਸਵਾਦੀ ਬੰਦੇ ਨੂੰ ਤੁਸੀਂ ਕਹਿਣਾ ਫੇਰ ਐਵੇਂ। ਹਾਂਜੀ ਪਿਆਜ਼ ਸਾਹਿਬ ਨੂੰ ਪੁੱਛਦੇ क्या बात ਕੀ ਗੱਲ क्या बात बहुत अच्छा बने ਹਾਂ ਬਹੁਤ ਸੋਹਣੇ बूटे हूँ भज के रलना इनू तू ਭੱਜ ਗਏ ਅੱਜ ਕਰਾਂ ਹਾਂਜੀ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਤੁਹਾਡੇ ਕੋਲ ਆਪਣਾ ਸਪੀਕਰ ਹੈ काफी अच्छे है ਅੱਛਾ ਜੀ ਉਧਰ ਨਾਲ ਤਾਂ ਰਹਿਣਾ ਉਹਨੂੰ ਵੀ ਕੱਟ ਗਿਆ ਤੂੰ ਪਿਛਲੀ ਵਾਰੀ। ਉਦੋਂ ਤਾਂ ਨਮਕ ਭੁੱਲ ਗਏ ਸੀ ਨਾ। ਐਤਕੀ ਪਰ ਤੂੰ ਸ਼ਰਾਰਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਮਿਰਚਾਂ ਵਾਲੀ। ਇੱਕ ਗੱਲ ਦੱਸ ਦਿਓ ਜੀ ਉਸ ਟਾਈਮ ਅੱਧੀ ਕੜਾਈ ਘਿਓ ਦੀ ਸੀ ਹਾਂ ਉਹ ਘਿਓ ਕਿੱਧਰ ਗਿਆ ਜੀ ਘਿਓ ਟਿੰਡੇ ਪੀ ਗਏ। ਅੱਛਾ ਉਹ ਟਿੰਡੇ ਅਸੀਂ ਖਾ ਲੈਣੇ ਘਿਓ ਸਾਰਾ ਸਾਡੇ ਕੋਲ ਹੈ ਸਾਡੇ ਕੋ ਵਾਹ ਬਈ ਉਸਮਾਨ ਸਾਹਿਬ ਕਰਾਓ ਜੀ। ਉਸਮਾਨ ਸਾਹਿਬ ਤੁਸੀਂ ਆ ਜਾਓ ਆ ਜਾਓ। ਤੇ ਬਹੁਤ ਬਹੁਤ ਮੁਬਾਰਕ ਹੋਵੇ ਜੀ ਰੋ ਸਾਹਿਬ ਦਾ ਵੀ ਟੇਸਟ ਲਓ। ਅੱਛਾ ਠੀਕ ਆ ਫਿਆਜ਼ ਸਾਹਿਬ ਤੁਸੀਂ ਮਿੰਟ ਪੁੱਛਿਓ ਜੀ ਉਹ ਉਠਿਓ ਉਸਮਾਨ ਸਾਹਿਬ ਨੂੰ ਪੁੱਛਦੇ ਆ ਵੀ ਕਿੱਦਾਂ ਦੇ ਬਣੇ
ਕੱਲੇ ਟਿੰਡੇ 'ਚ ਨਹੀਂ ਉਹ ਸਵਾਦ, ਹਰ ਸ਼ੈ ਰਲਾ ਕੇ ਖਾਏਗਾ ਤੇ ਉਹਦੇ ਵਿੱਚ ਸਵਾਦ। ਪਾ ਕੇ ਤਾਂ ਦੇ। ਹਾਂ ਹਾਂ ਜਿੰਨਾ ਮਰਜੀ। ਟਿੰਡੇ ਤਾਂ ਹੈ ਆ। ਹਾਂ ਟਿੰਡਾ ਤਾਂ ਫਿਰ ਟਿੰਡਾ ਹੀ ਹੁੰਦਾ ਜੀ। ਲੱਡੂ ਆ ਜੀ ਮੋਤੀ ਲੱਡੂ ਲੱਡੂ। ਵਾਹ ਬਈ ਵਾਹ ਰਾਣਾ ਸਾਹਿਬ, ਇੱਕ ਜਾਨ ਆ। ਆ ਮਸਾਲਾ ਜਿਹਾ ਪਾਇਆ ਹਾਂਜੀ ਜਿੰਨਾ ਮਰਜੀ ਲਵੋ। ਥੋੜਾ ਥੋੜਾ। ਹਾਂਜੀ ਦੱਸ ਦਿਓ ਸਵਾਦੀ ਆ ਜੀ, ਬਹੁਤ ਜ਼ਬਰਦਸਤ ਆ। ਸਹੀ ਲੱਗਿਆ ਜੀ। ਹਾਂ ਬਹੁਤ ਸਵਾਦੀ ਲੱਗੇ ਆ। ਆ ਦੇਖੋ ਜੀ ਇਹਨੂੰ ਕਰਿਓ ਜੀ ਐਦਾਂ ਚੱਕ ਕੇ ਨਾ ਤੁਸੀਂ ਹੁਣੇ ਠਰ ਗਿਆ। ਹਾਂ 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 ਕੀ ਬਾਤ। ਬੰਦ ਨਾ ਕਰਨਾ। ਬੰਦ ਨਹੀਂ ਕਰਨਾ ਚੱਲਣ ਦੇ। ਕੀ ਬਣੀ? ਉਹ ਇੱਧਰ ਕਰ ਖਾ। ਇੰਜ ਠੰਡਾ ਠੰਡਾ ਖਾ ਲੈਣਾ। ਨਹੀਂ ਤੁਸੀਂ ਠਾਰ ਕੇ ਖਾਓ। ਮੈਂ ਗਰਮ ਖਾ ਲਿਆ ਕਹਿੰਦਾ। ਇਹ ਤੱਤਾ ਸੀ ਜੀ। ਹੈ ਤੱਤਾ ਸੀ ਪਰ ਸਵਾਦ ਆ ਗਿਆ ਖਾਣ ਦਾ। ਇਦਾਂ ਤੁਸੀਂ ਚੱਕ ਚੱਕ ਕੇ ਖਾਈ ਜਾਓ ਨਾ ਸਬੂਤੇ ਤੇ ਜੀ ਕਰਦਾ ਬੰਦਾ ਖਾਈ ਜਾਵੇ। ਰਾਣਾ ਸਾਹਿਬ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ ਤੇ ਇਦਾਂ ਹੀ ਤੁਸੀਂ ਸਵਾਦੀ ਸਵਾਦੀ ਸ਼ਾਮਾਂ ਸਾਨੂੰ ਖਵਾਉਂਦੇ ਰਹੋ। ਹਾਂ ਚਾਚੇ ਬੂਟੇ ਨੂੰ ਅੱਲਾ ਤੰਦਰੁਸਤੀ ਦੇਵੇ। ਆ ਲਓ ਜੀ। ਨਹੀਂ ਲੱਗਣਾ ਜੀ। ਚਲੋ ਬਰਲ, ਸਵਾਦ ਆਇਆ ਹਾਂ। ਤੇ ਬਾਕੀ ਰਹਿ ਗਈ ਗੱਲ, ਚਾਚਾ ਬੂਟਾ ਕੱਟ ਕੇ ਪਕਾ ਦੂਗਾ। ਹਾਂ ਠੀਕ ਹੈ। ਜਿਹੜੀ ਚਾਸ ਕੱਟਣ ਜਾਣਾ ਜੀ ਉਹ ਇਹਦੇ ਚ ਆਖੇ ਨਾ ਕੇਲਾ ਨਾ ਬਗੈਰ ਛਿੱਲਿਆਂ ਖਾ ਰਿਹਾ ਸੀ। ਹੈਲੋ ਕਿਸੇ ਨੇ ਕਿਹਾ ਉਹ ਕੇਲਾ ਛਿੱਲ ਤਾਂ ਲੈ ਕਰ, ਜਦੋਂ ਪਤਾ ਵਿੱਚ ਕੇਲਾ ਤੇ ਛਿੱਲਣਾ ਜ਼ਰੂਰ ਹੈ। ਮਾਸ਼ਾਅੱਲਾ ਜੀ ਬਹੁਤ ਸੋਹਣੇ ਸਬਜ਼ੀ ਪੱਕੀ ਜੀ ਟਿੰਡਿਆਂ ਦੀ। ਤੇ ਮੈਂ ਤਾਂ ਇਹ ਕਹੂੰਗਾ ਵੀ ਇੱਕ ਵਾਰੀ ਘਰੇ ਜ਼ਰੂਰ ਪਕਾਓ ਸਬੂਤੇ ਟਿੰਡੇ ਖਾਓ ਜਿੱਦਾਂ ਵੀ ਖਾਣੇ, ਪਰ ਸਬੂਤੇ ਇੱਕ ਵਾਰੀ ਜ਼ਰੂਰ ਖਾ ਕੇ ਦੇਖੋ। ਸਾਡੇ ਕਹਿਣ ਤੇ ਸਵਾਦ ਆ ਗਿਆ। ਜਿੱਥੇ ਰਹੋ ਸੁਖੀ ਰਹੋ, ਰੱਬ ਤੁਹਾਨੂੰ ਤੰਦਰੁਸਤੀ ਦੇਵੇ ਜੀ। ਤੇ ਇਦਾਂ ਹੀ ਜਿੱਦਾਂ ਹੁਣ ਗਰਮੀਆਂ ਚੜੀਆਂ, ਜਾਮਣ ਦੀ ਛਾਂ ਥੱਲੇ ਆਪਣਾ ਮੇਲ ਹੁੰਦਾ ਰਹੂਗਾ। ਕੀ ਬਾਤ। ਜੂੰਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਦਬ ਲਓ ਬਟਨ ਜੀ। ਕੀ ਬਾਤ। ਸੁਭਾਨ ਅੱਲਾਹ। ਹਾਂ